वाहिगुरू जी का खालसा वाहिगुरू जी की फतेह। अस्सलाम वालेकुम। मैं दाबर्स महा तुहाडी होस्ट नीलम कौर ते मैं TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ। ਪ੍ਰੋਗਰਾਮ ਸੱਚੋ ਸੱਚ ਵਿੱਚ ਜੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਮ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहणे सियाणे TV84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब आज 19 जनवरी 2022 7 माघ नानक शाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਸਟ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਸਪਾਂਸਰਸ ਤੋਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਨਵਤੇਜ ਸਿੰਘ ਜੀ ਹੋਰਾਂ ਵੱਲੋਂ। ਸੋ ਪਹਿਲਾਂ ਇਹਨਾਂ ਨੇ ਡਾਕਟਰ ਅਮਰਜੀਤ ਸਿੰਘ ਜੀ ਦਾ ਧੰਨਵਾਦ ਕੀਤਾ ਹੈ ਕਿ ਤੁਸੀਂ TV84 ਰਾਹੀਂ ਸਾਨੂੰ ਸਾਰਿਆਂ ਨੂੰ ਸੇਧ ਦੇ ਰਹੇ ਹੋ ਅਤੇ ਸਿਆਸੀ ਘਟਨਾਵਾਂ ਦੇ ਪੰਜਾਬ ਤੇ ਪੈਂਦੇ ਪ੍ਰਭਾਵ ਬਾਰੇ ਸਾਨੂੰ ਤੁਹਾਡੇ ਕੋਲ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਸੋ ਸਾਡੀ ਬੇਨਤੀ ਹੈ ਕਿ ਸਾਰੇ ਦਰਸ਼ਕਾਂ ਨੂੰ ਕਿ ਸਿੱਖ ਮੀਡੀਆ ਹੀ ਦੀ ਜਿਹੜੀ ਅਹਿਮੀਅਤ ਨੂੰ ਸਮਝੀਏ ਤੇ TV84 ਦੀ ਵੱਧ ਤੋਂ ਵੱਧ ਮਦਦ ਕਰੀਏ। ਗੱਲ ਮੈਜ਼ ਸਾਡੇ ਜਿਹੜੇ ਫਰਜ਼ ਦੀ ਨਹੀਂ ਸਗੋਂ ਸਾਡੀ ਹੋਣ ਦੀ ਵੀ ਹੈ। ਸੋ ਬਿਨਾਂ TV84 ਵਰਗੇ ਸਿੱਖ ਮਾਈਂਡਡ ਅਦਾਰਿਆਂ ਤੋਂ ਅਸੀਂ ਝੂਠੇ ਸਰਕਾਰੀ ਪ੍ਰੋਪੇਗੰਡੇ ਦਾ ਜਵਾਬ ਨਹੀਂ ਦੇ ਸਕਦੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਨਵਤੇਜ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅੱਡ-ਅੱਡ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਅਤੇ ਚੋਣ ਅਖਾੜਾ ਪੂਰੀ ਤਰ੍ਹਾਂ ਮੱਗ ਰਿਹਾ ਹੈ। ਸੋ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਪੰਜਾਬ ਵਾਸੀਆਂ ਨੂੰ ਅੱਡ-ਅੱਡ ਤਰ੍ਹਾਂ ਦੇ ਲੋਲੀਪੌਪ ਦਿੱਤੇ ਜਾ ਰਹੇ ਨੇ। ਸੋ ਇਹਨਾਂ ਧਿਰਾਂ ਵਿੱਚ RSS ਦੀ ਐਕਸਟੈਂਸ਼ਨ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਸਰੇ ਫਰਿਸ਼ਤ ਹੈ। ਸੋ ਪ੍ਰੋਫੈਸਰ ਭੁੱਲਰ ਸਿੰਘ ਜੀ ਦੀ ਜਿਹੜੀ ਰਿਹਾਈ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਬੇਨਕਾਬ ਹੋਈ ਹੈ। ਸੋ ਬੇਸ਼ੱਕ ਸਿੱਖ ਕੌਮ ਦੀ ਹਰ ਮਸਲੇ ਦਾ ਹੱਲ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ ਪਰ ਪੰਜਾਬ ਵਾਸੀਆਂ ਨੂੰ ਹਿੰਦੂਤਵੀ ਵਿਚਾਰਧਾਰਾ ਵਾਲੀਆਂ ਧਿਰਾਂ ਨੂੰ ਪਛਾਣਨ ਦੀ ਲੋੜ ਹੈ ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਅਤੇ BJP ਸ਼ਾਮਲ ਹਨ। ਸੋ ਇਹਨਾਂ ਦਾ ਪੰਜਾਬ ਵਿੱਚ ਲੱਕ ਤੋੜਨਾ ਅਤ ਜ਼ਰੂਰੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਨਵਤੇਜ ਸਿੰਘ ਟੋਰਾਂਟੋ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਔਰ ਇਹ ਸਾਰੇ ਸਾਡੇ ਨੌਜਵਾਨ ਵੀਰ ਜਿਹੜੇ ਸਮਝਦੇ ਨੇ ਕਿ ਅੱਜ ਦੇ ਯੁੱਗ 'ਚ ਮੀਡੀਆ ਦੀ ਕੀ ਇੰਪੋਰਟੈਂਸ ਹੈ ਔਰ ਖਾਸ ਤੌਰ ਤੇ ਜਦੋਂ ਸਾਡੀ ਲੜਾਈ ਹਿੰਦੂਤਵਾ ਨਾਲ ਸਾਡੀ ਸਰਵਾਈਵਲ ਦੀ ਹੈ ਐਗਜ਼ਿਸਟੈਂਸ ਦੀ ਹੈ ਕਿਉਂਕਿ ਦਿੱਲੀ ਹਕੂਮਤ ਨੇ RSS ਨਾਗਪੁਰ ਦੇ ਨਾਲ ਮਿਲ ਕੇ ਸਿੱਖਾਂ ਦੇ ਖਿਲਾਫ ਇਸ ਵੇਲੇ ਹਰ ਫਰੰਟ ਦੇ ਉੱਤੇ ਜਿਹੜੀ ਵਾਰ ਜਿਹੜੀ ਟੋਟਲ ਵਾਰ ਜਿਹਦਾ ਆਗਾਜ਼ ਤਾਂ ਜੂਨ ਦੇ ਪਹਿਲੇ ਹਫਤੇ 1984 ਚ ਇੰਦਰਾ ਗਾਂਧੀ ਨੇ ਕੀਤਾ ਪਰ ਅੱਜ ਜਿਸ ਪ੍ਰੋਪੇਗੈਂਡੇ ਦਾ ਸਹਾਰਾ ਇਹ ਹਕੂਮਤ ਲੈ ਰਹੀ ਹੈ ਸੋਸ਼ਲ ਮੀਡੀਆ 80s ਦੇ ਵਿੱਚ ਨਹੀਂ ਸੀ ਉਸ ਦੇ ਸਾਹਮਣੇ ਜਿਹੜਾ ਜੇ ਕੋਈ ਖਲੋਤਾ ਹਿੱਕ ਤਾਣ ਕੇ ਔਰ ਪੰਥਕ ਮੁੱਦਿਆਂ ਨੂੰ ਔਰ ਖਾਸ ਤੌਰ ਤੇ ਖਾਲਿਸਤਾਨ ਦੀ ਸਟਰਗਲ ਨੂੰ ਹੋਰ ਸਿੱਖੀ ਦੀ ਗੱਲ ਕਰਨ ਵਾਲੇ ਹੋਰ ਵੀ ਨੇ ਜਿਹਦੇ ਚ ਗੁਰਮਤ ਦੀ ਔਰ ਸਿਧਾਂਤਕ ਜਾਂ ਆਊਟਵਰਡਲੀ ਹੋਰ ਟੌਪਿਕਸ ਨੂੰ ਰਹਿਣ ਵਾਲਾ ਪਰ ਜਿਹੜੇ ਈਵਨ 200 ਤੋਂ ਵੱਧ ਕੇ ਸਿੱਖ ਚੈਨਲ ਜਿਹੜੇ ਆਪਣੇ ਆਪ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ 'ਚ ਸਮਰਪਿਤ ਕਹਿੰਦੇ ਨੇ ਤੁਸੀਂ ਉਹਨਾਂ 'ਚੋਂ ਕਿਸੇ ਨੂੰ ਵੀ ਇਹ ਨਹੀਂ ਦਿਖਾ ਸਕਦੇ ਕਿ ਜਦੋਂ ਖਾਲਿਸਤਾਨ ਦਾ ਕੀ ਮੁੱਦਾ ਆਉਂਦਾ ਹੈ ਤੇ ਉਹਨਾਂ ਦੀਆਂ ਲੱਤਾਂ ਭਾਰ ਚੱਲਦੀਆਂ ਹੋਣ ਜਾਂ ਜੇ ਉਹਨਾਂ ਦੀ ਤੁਸੀਂ ਬਣਤਰ ਦੇਖੋਗੇ ਹੋਰ ਕਿਹੜਾ ਚੈਨਲ ਕਲੇਮ ਕਰ ਸਕਦਾ ਹੈ
ਕਿ ਉਹ ਕਿਸੇ ਜੰਤਰੀ ਮੰਤਰੀ ਤੰਤਰੀ ਕਿਸੇ ਹਿੰਦੂਤਵੀ ਸੁਪਰਸਟੀਸ਼ੀਅਸ ਪੰਡਤਵਾਦ ਬ੍ਰਾਹਮਣਵਾਦ ਉਹਨਾਂ ਦੀਆਂ ਐਡਾਂ ਨਹੀਂ ਕੋਈ ਰਨ ਕਰਦਾ ਜਾਂ ਉਹਨਾਂ ਤੋਂ ਮਦਦ ਨਹੀਂ ਲੈਂਦੇ। ਸੋ ਅਸੀਂ ਸਮਝਦੇ ਹਾਂ ਵੀ ਇਹ ਕੋਈ ਅਸੀਂ ਕਿਸੇ ਨੂੰ ਪਛਾੜਨ ਜਾਂ ਨੈਗੇਟ ਕਰਨ ਦੀ ਲੋੜ ਨਹੀਂ ਹੁੰਦੀ, ਲੇਕਿਨ ਫਿਰ ਵੀ ਕਈ ਵਾਰ ਤੁਹਾਨੂੰ ਸੱਚ ਦਾ ਹੋਕਾ ਵੀ ਦੇਣਾ ਪੈਂਦਾ ਹੈ, ਦੱਸਣਾ ਪੈਂਦਾ ਹੈ ਕਿ ਭਾਈ ਸਾਡੇ ਲਈ ਕੋਈ ਧਨਾੜ ਨਹੀਂ ਬਚਿਆ, ਕਿਉਂਕਿ ਸਾਰੇ ਹੀ ਜਿਹੜੇ ਨੇ ਅਲਟੀਮੇਟਲੀ ਜਿਹੜੇ ਹਕੂਮਤੀ ਪ੍ਰਭਾਵ ਨੂੰ ਕਬੂਲਦੇ ਨੇ ਉਹਨਾਂ ਦੇ ਸਪੈਲ ਥੱਲੇ ਨੇ, ਇਸ ਲਈ ਸਾਨੂੰ ਐਡਾਂ ਮਿਲਣ ਦਾ ਵੀ ਕੋਈ ਚਾਂਸ ਨਹੀਂ ਹੁੰਦਾ। ਔਰ ਜੇ ਹੋਏ ਵੀ ਜਿਹੜਾ ਕੋਵਿਡ ਤੋਂ ਪਹਿਲਾਂ ਥੋੜਾ ਬਹੁਤ ਯਤਨ ਸੀ, ਤੇ ਜਿਸ ਲੈਵਲ ਦੇ ਪ੍ਰੋਜੈਕਟ ਅਸੀਂ ਹੁਣ ਐਕਸਪੈਂਡ ਕੀਤਾ ਹੈ ਟੀਵੀ 84 ਦੇ ਹਵਾਲੇ ਨਾਲ, ਜਿਵੇਂ ਪਿਛਲੇ 24 ਘੰਟੇ 'ਚ ਸਾਨੂੰ ਸੈਂਕੜਿਆਂ ਕਾਲਾਂ ਜਾਂ ਮੈਸੇजेस ਆਏ ਨੇ ਜਿਹਦੇ 'ਚ ਇਸ ਗੱਲ ਲਈ ਮੁਬਾਰਕਬਾਦ ਦਿੱਤੀ ਗਈ ਹੈ ਕਿ ਜਿਵੇਂ ਟੀਵੀ 84 ਦੀ ਪੰਜਾਬ ਟੀਮ ਨੇ ਸਕੂਪ ਕੀਤਾ ਹੈ, ਜਿਵੇਂ ਐਨ ਨੋਮੀਨੇਟ ਹੋਣ ਤੋਂ ਬਾਅਦ ਭਗਵੰਤ ਮਾਨ ਜਿਹੜਾ ਹੈ ਸਰੇ ਬਾਜ਼ਾਰ ਜਿਹਨੂੰ ਨੰਗਾ ਕਰਨਾ ਕਹਿੰਦੇ ਨੇ, ਕਿਉਂਕਿ ਪੋਲੀਟੀਕਲੀ ਇਹੀ ਹੁੰਦਾ ਹੈ ਕਿ ਵੀ ਤੁਸੀਂ ਜਿਹੜਾ ਇਸ਼ੂ ਬੇਸਡ ਗੱਲ, ਔਰ ਅਸੀਂ ਕਿਸੇ ਦੇ ਨਾ ਪੱਖੀ ਜਿਹੜਾ ਉਸ ਦੇ ਉੱਤੇ ਗੱਲ ਨਹੀਂ ਕਰਦੇ। ਭਗਵੰਤ ਮਾਨ ਦੀ ਸ਼ਖਸੀਅਤ ਨੂੰ ਲੈ ਕੇ, ਉਸ ਦੇ ਸ਼ਰਾਬੀ ਹੋਣ, ਉਸ ਦੇ ਘਰੇਲੂ ਜ਼ਿੰਦਗੀ ਜਾਂ ਕਿੰਨਾ ਕੁਛ ਹੀ ਮੀਡੀਆ, ਪਰ ਅਸੀਂ ਉਸ ਦਾ ਜ਼ਿਕਰ ਜਾਂ ਚਰਚਾ ਨਹੀਂ ਕੀਤੀ ਕਿਉਂਕਿ ਅਸੀਂ ਸਮਝਦੇ ਹਾਂ ਕਿ ਅਲਟੀਮੇਟਲੀ ਗੱਲ ਅਸੀਂ ਮੁੱਦੇ ਤੇ ਆਧਾਰਿਤ ਕਰਦੇ। ਔਰ ਜੇ ਸਾਡੇ ਕੋਲ ਟੀਵੀ 84 ਦਾ ਮੀਡੀਆ ਸੀ ਜਾਂ ਹੈ, ਜੇ ਦਿੱਲੀ ਦੇ ਹਵਾਲੇ ਨਾਲ ਗੱਲ ਕਰੀਏ, ਉੱਥੋਂ ਦੇ ਸਾਡਾ ਬਿਊਰੋ, ਉਹਨਾਂ ਨੇ ਵੀ ਜਦੋਂ ਕੋਵਿਡ ਕ੍ਰਾਈਸਿਸ ਦੇ ਚੱਲਦੇ ਆ ਆਕਸੀਜਨ ਤੋਂ ਬਿਨਾਂ ਹਸਪਤਾਲਾਂ ਦੇ ਵਿੱਚ ਈਵਨ ਪ੍ਰਾਈਵੇਟ ਹਸਪੀਟਲ 'ਚ ਮਰੀਜ਼ ਮਰ ਰਹੇ ਸੀ, ਤੇ ਕਿਵੇਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਇਸ ਦਾ ਲੰਗਰ ਸ਼ੁਰੂ ਹੁੰਦਾ। ਔਰ ਪਹਿਲੀ ਜਿਹੜੀ ਬ੍ਰੇਕਿੰਗ ਸਟੋਰੀ ਸੀ ਉਹ ਟੀਵੀ 84 ਦੀ ਸੀ ਦਿੱਲੀ ਤੋਂ, ਜਿਹਨੂੰ ਬਾਕੀ ਚੈਨਲਸ ਨੇ ਵੀ ਲਿਆ। ਔਰ ਹੁਣ ਵੀ ਸਾਡੇ ਬਿਊਰੋ ਚੀਫ ਸੁਖਵਿੰਦਰ ਸਿੰਘ ਹੋਰਾਂ ਦੀ ਉਹ ਸਟੋਰੀ ਨੂੰ ਜਿਹੜਾ ਉਹਨਾਂ ਨੇ 1.5-2 ਮਿੰਟ ਦਾ ਉਹਨਾਂ ਦਾ ਸਕੂਪ ਹੈ, ਐਨਕਾਊਂਟਰ ਹੈ ਰਾਦਰ, ਔਰ ਉਹਨੂੰ ਐਕਸਪੋਜ਼ਰ ਕਿਹਾ ਜਾਏ। ਔਰ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਅਸੀਂ ਦੇਖਾਂਗੇ ਕਿ ਜਦੋਂ ਤੱਕ 20 ਫਰਵਰੀ ਤੱਕ ਪਹੁੰਚਦੇ ਆ ਚੋਣਾਂ ਜਿਹੜਾ ਵੋਟਾਂ ਪੈਂਦੀਆਂ ਨੇ, ਇਹ ਹੁਣ ਪ੍ਰੋਫੈਸਰ ਭੁੱਲਰ ਦਾ ਕੇਸ, ਔਰ ਇਸ ਦੇ ਉੱਤੇ ਕੱਲੀ ਅੱਗੇ ਤਾਂ ਕੇਜਰੀਵਾਲ ਦੇ ਉੱਤੇ ਸੀ, ਪਰ ਹੁਣ ਜਿਹਨੂੰ ਚੀਫ ਮਿਨਿਸਟਰ ਫੇਸ ਬਣਾ ਕੇ ਪ੍ਰੈਜ਼ੈਂਟ ਕੀਤਾ ਹੈ, ਉਹੀ ਬੰਦਾ ਜਿਹੜਾ ਕਿ ਬੰਦੀ ਸਿੱਖਾਂ ਦੀ ਰਿਹਾਈ ਵਾਲਿਆਂ 'ਚ ਆ ਕੇ ਗੁਰਬਖਸ਼ ਸਿੰਘ ਦੇ ਉਸ ਖੈਮੇ 'ਚ ਰਾਤ ਟਿਕਣ ਤੱਕ ਰਿਹਾ, ਤੇ ਹੁਣ ਜੇ ਉਸ ਨੂੰ ਇਹ ਲੱਗਦਾ ਕਿ ਵੀ ਉਹ ਭੱਜ ਰਿਹਾ, ਉਹਦਾ ਜਵਾਬ ਵੀ ਨਹੀਂ ਦੇਣਾ ਚਾਹੁੰਦਾ, ਔਰ ਕਾਨੂੰਨੀ ਮਾਹਰਾਂ ਦੀ ਗੱਲ ਕਰ ਰਿਹਾ। ਕਿਹੜੇ ਕਾਨੂੰਨੀ ਮਾਹਰ? ਪ੍ਰਗਿਆ ਸਾਧਵੀ, ਕਰਨਲ ਪ੍ਰੋਤ, ਸਵਾਮੀ ਅਸੀਮਾਨੰਦ, ਹੋਰ ਸਾਰੇ ਕ੍ਰਿਮੀਨਲ ਜਿਹੜੇ ਨਵੰਬਰ 84, 2002 ਔਰ ਸਭ ਕ੍ਰਿਮੀਨਲਸ ਦਾ ਪਿਓ ਮੋਦੀ ਔਰ ਅਮਿਤ ਸ਼ਾਹ, ਬਿੱਲਾ ਰੰਗਾ ਦੀ ਜੋੜੀ, ਜਿਨ੍ਹਾਂ ਨੇ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਹੱਥ ਰੰਗੇ, ਇਹਨਾਂ ਨੂੰ ਕਿਹੜੇ ਕਾਨੂੰਨਾਂ ਨੇ ਹੱਥ ਪਾਇਆ ਜਾਂ ਕਿਹੜਾ ਇਹਨਾਂ ਨੇ ਜਿਹੜਾ ਉਹ ਉਸ ਲਾਅ ਆਫ ਦਾ ਲੈਂਡ ਫੋਲੋ ਕੀਤਾ ਈਵਨ ਕੇਸਿਸ ਦੇ ਵਿੱਚ ਵੀ। ਸੋ ਅਸੀਂ ਸਮਝਦੇ ਹਾਂ ਕਿ ਵੀਰ ਨਵਤੇਜ ਸਿੰਘ ਸਾਡੇ ਹਮਦਰਦ ਨੇ, ਔਰ ਉਹਨਾਂ ਨੇ ਟੀਵੀ 84 ਦੇ ਇਸ ਰੋਲ ਨੂੰ ਪਛਾਣਿਆ। ਇਹ ਕੋਈ ਇੰਡੀਵਿਜੂਅਲ ਜਿਹੜਾ ਉਹ ਕਲੇਮ ਜਾਂ ਉਸ ਦਾ ਕ੍ਰੈਡਿਟ ਨਹੀਂ ਹੈ। ਅਸੀਂ ਸਮਝਦੇ ਹਾਂ ਕਿ ਸਾਡੀ ਸਾਰੀ ਟੀਵੀ 84 ਦੀ ਟੀਮ ਜਿਹੜੀ ਦਿਨ ਰਾਤ ਮਿਹਨਤ ਕਰਦੀ ਹੈ, ਜਿਨ੍ਹਾਂ ਦੇ ਅੰਦਰ ਪੰਥ ਦਾ ਪਿਆਰ ਹੈ, ਔਰ ਉੱਥੋਂ ਦੇ ਸਰਕਮਸਟੈਂਸਿਸ 'ਚ ਜਿਸ ਕਿਸਮ ਦੇ ਹਾਲਾਤ ਨੇ ਉੱਥੇ ਖਲੋ ਕੇ ਕੰਮ ਕਰਨਾ, ਅੰਦਾਜ਼ਾ ਅਸੀਂ ਲਾ ਸਕਦੇ ਹਾਂ ਕਿੰਨਾ ਔਖਾ ਹੈ। ਲੇਕਿਨ ਸਾਡੇ ਅੰਦਰ ਇਹੀ ਕਹਿ ਕਿ ਭਾਈ ਇਹ ਠੀਕ ਹੈ ਕਿ ਇਹਨਾਂ ਦੇ ਕੋਲ ਵੱਡੀਆਂ ਤੋਪਾਂ ਨੇ, ਵੱਡੇ ਇਹਨਾਂ ਦੇ ਕੋਲ ਕਿਲੇ ਨੇ, ਪਰ ਜੇ ਅਸੀਂ ਈਵਨ ਜਿਹੜੀ ਸਟੋਰੀ ਤਿੰਨੋਂ ਹੀ ਵੱਡੇ ਮਜ਼ਹਬ ਜੂਡਾਇਜ਼ਮ, ਕ੍ਰਿਸਚੀਅਨਿਟੀ ਔਰ ਇਸਲਾਮ ਮੰਨਦਾ ਹੈ ਕਿ ਵੀ ਡੇਵਿਡ ਕਿਲਡ ਗੋਲਾਇਥ, ਕਿ ਕਿਵੇਂ ਗੋਲਾਇਥ ਇੱਕ ਵੱਡਾ ਦੈਂਤ ਆਕਾਰ ਦਾ ਔਰ ਇੱਕ ਪਰਸੀਕਿਊਟਡ ਜਿਹੜੇ ਲੋਕ ਸੀ, ਉਹਨਾਂ ਦਾ ਇੱਕ ਛੋਟਾ ਜਿਹਾ ਮੁੰਡਾ ਜਿਹੜਾ ਉਹ ਇਹ ਕਹਿੰਦਾ ਕਿ ਭਾਈ ਮੈਂ ਚੈਲੰਜ ਕਰਾਂਗਾ, ਤੇ ਉਸ ਗੋਲਾਇਥ ਜਿਹਦੇ ਡਰ ਤੋਂ ਥਰ-ਥਰ ਕੰਬਦੇ ਸੀ ਸਾਰੇ, ਤੇ ਉਹ ਇੱਕ ਗੁਲੇਲ ਦੇ ਨਾਲ ਹੀ ਜਿਹੜਾ ਉਹਦੇ ਮੱਥੇ 'ਚ ਮਾਰ ਕੇ ਉਹਨੂੰ ਥੱਲੇ ਸੁੱਟ ਕੇ ਮਾਰ ਦਿੰਦਾ। ਉਹਦੇ ਤੋਂ ਹੀ ਇਹ ਬਣਿਆ ਹੋਇਆ ਕਿ ਸੱਚ ਕਿਉਂਕਿ ਡੇਵਿਡ ਦੇ ਪੱਲੇ ਸੀ, ਗੋਲਾਇਥ ਭਾਵੇਂ ਜਿੰਨਾ ਮਰਜ਼ੀ ਦਿਓ ਕੱਦ ਤਾਕਤਵਰ ਔਰ ਉਹਦੇ ਬਿਹਾਈਂਡ ਪਾਵਰ ਸੀ, ਪਰ ਝੂਠਾ ਸੀ, ਮਕਾਰ ਸੀ, ਜ਼ਾਲਮ ਸੀ। ਸੋ ਅਸੀਂ ਇਹ ਸਮਝਦੇ ਹਾਂ, ਅਸੀਂ ਤਾਂ ਇਹ ਮੰਨ ਕੇ ਹੀ ਤੁਰਦੇ ਹਾਂ, ਅਸੀਂ ਤਾਂ ਰੋਜ਼ ਪੜ੍ਹਦੇ ਹਾਂ ਕੂੜ ਨੇ ਖੁੱਟਾ ਨਾਨਕਾ ਓੜਕ ਸੱਚ ਰਹੀ। ਅਸੀਂ ਇਹ ਮੰਨਦੇ ਹਾਂ ਕਿ ਭਾਈ ਸੱਚ ਨੂੰ ਜਿਹੜਾ ਹੈ ਉਹ ਨਾ ਸੱਚ ਪੁਰਾਣਾ ਹੁੰਦਾ, ਨਾ ਸੱਚ ਨੂੰ ਕਿਸੇ ਦਾ ਖੌਫ ਹੁੰਦਾ,
ਔਰ ਸੱਚ ਦੇ ਰਸਤੇ ਤੇ ਤੁਰਦੇ ਆ। ਅਲਟੀਮੇਟਲੀ ਇਸ ਸ੍ਰਿਸ਼ਟੀ ਨੂੰ, ਕਾਇਨਾਤ ਨੂੰ ਬਣਾਉਣ ਵਾਲਾ ਰੱਬ ਉਹ ਸੱਚ ਦੇ ਨਾਲ ਹੁੰਦਾ ਹੈ। ਸੋ ਟੀਵੀ 84 ਸੱਚ, ਹੱਕ, ਇਨਸਾਫ ਨੂੰ ਪਰਨਾਇਆ ਹੋਇਆ ਔਰ ਅਸੀਂ ਸਮਝਦੇ ਹਾਂ ਕਿ ਸਾਨੂੰ ਜਿਹੜੇ ਸੱਚ ਨੂੰ ਪਿਆਰ ਕਰਨ ਵਾਲੇ ਵੀਰ ਭੈਣਾਂ ਨੇ, ਜਿਹੜੇ ਹੁਣ ਆਪਣੇ ਤੌਰ ਤੇ ਹੀ ਕਾਲ ਵੀ ਕਰਦੇ ਨੇ ਔਰ ਸਪਾਂਸਰ ਕਰਨ ਦੇ ਲਈ ਵੀ ਆਪਣੇ ਆਪ ਨੂੰ ਜਿਹੜਾ ਉਹ ਪੇਸ਼ ਕਰਦੇ ਨੇ, ਅਸੀਂ ਉਹਨਾਂ ਸਭ ਦਾ ਸ਼ੁਕਰੀਆ ਅਦਾ ਕਰਦੇ। ਅੱਜ ਵੈਸੇ ਇੱਕ ਇਤਿਹਾਸਕ ਦਿਨ ਹੈ ਕਿਉਂਕਿ ਅੱਜ ਤੋਂ ਠੀਕ 100 ਸਾਲ ਪਹਿਲਾਂ ਜਦੋਂ ਅਸੀਂ ਅੱਜ 19 ਜਨਵਰੀ 2022 ਨੂੰ ਗੱਲ ਕਰ ਰਹੇ ਹਾਂ ਤੇ 19 ਜਨਵਰੀ 2021 ਨੂੰ ਇੱਕ ਯੂਨੀਕ ਵਿਕਟਰੀ ਸਿੱਖ ਕੌਮ ਨੇ ਉਸ ਵੇਲੇ ਦੇ ਬ੍ਰਿਟਿਸ਼ ਅੰਪਾਇਰ ਤੋਂ ਹਾਸਲ ਕੀਤੀ ਸੀ, ਉਹਨਾਂ ਦੇ ਗੋਡੇ ਲਵਾਏ ਸੀ। ਹਾਲਾਂ ਇਹ ਉਹ ਪੀਰੀਅਡ ਸੀ 1919 ਦਾ ਸਾਕਾ ਜਲਿਆਂਵਾਲਾ ਬਾਗ ਹੋ ਚੁੱਕਾ ਸੀ ਔਰ ਆਲਰੇਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ 1920 ਦੇ ਤੱਕ ਅਕਾਲ ਤਖਤ ਸਾਹਿਬ ਦੀ ਹਜ਼ੂਰੀ ਦੇ ਵਿੱਚ ਪੰਥ ਨੇ ਜੁੜ ਕੇ ਇਹ ਫੈਸਲਾ ਕਰ ਲਿਆ ਸੀ ਕਿ ਮਹੰਤਾਂ ਤੋਂ ਗੁਰਦੁਆਰੇ ਲੈਣੇ ਨੇ। ਮਹੰਤਾਂ ਦੇ ਕੰਟਰੋਲ ਦੇ ਵਿੱਚ ਜਿਹੜੇ ਉਹ ਸਰਕਾਰ ਜਦੋਂ 1849 ਚ ਅੰਗਰੇਜ਼ਾਂ ਨੇ ਕਬਜ਼ਾ ਕੀਤਾ ਪੰਜਾਬ ਦੇ ਉੱਤੇ ਤੇ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਵੱਡੇ 3 ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਕੋਲ ਲੈ ਲਿਆ। ਦਰਬਾਰ ਸਾਹਿਬ ਅਕਾਲ ਤਖਤ ਜ਼ਾਹਰ ਹੈ ਇੱਕੋ ਹੀ, ਔਰ ਬਾਬਾ ਅਟਲ ਔਰ ਗੁਰਦੁਆਰਾ ਤਰਨਤਾਰਨ ਸਾਹਿਬ, ਇਹ ਸਿੱਧੇ ਜਿਹੜੇ ਨੇ ਉਹ ਕਮਿਸ਼ਨਰ ਦੇ ਅੰਡਰ ਸੀ ਬ੍ਰਿਟਿਸ਼ ਸਾਮਰਾਜ ਦੇ ਔਰ ਉਹੀ ਸਰਬਰਾਹ ਅਪਾਇੰਟ ਕਰਦੇ ਸੀ ਜਿਹੜੇ ਉਹਨਾਂ ਦੀ ਟੇਕ ਕੇਅਰ ਕਰਦੇ ਸੀ। ਅੱਗੋਂ ਉਹਨਾਂ ਨੇ ਪੁਜਾਰੀ ਦਰਬਾਰ ਸਾਹਿਬ ਅਕਾਲ ਤਖਤ ਜਿਹੜੇ ਉਹਨਾਂ ਦੀ ਮਰਜ਼ੀ ਮੁਤਾਬਕ ਹੀ ਚੱਲਦੇ ਸੀ ਔਰ ਬਾਕੀ ਜਿਹੜੇ ਵੱਡੇ ਵੱਡੇ ਇਤਿਹਾਸਕ ਗੁਰਦੁਆਰੇ ਜਿਨ੍ਹਾਂ ਦੇ ਨਾਲ ਕਈ ਮੁਰੱਬੇ ਜ਼ਮੀਨ ਸਿੱਖ ਰਾਜ ਦੇ ਵੇਲੇ ਲੱਗੀ ਹੋਈ ਸੀ, ਉਹ ਆਲਮੋਸਟ ਮਹੰਤਾਂ ਨੇ ਜਿਹੜਾ ਆਪਣੀ ਨਿੱਜੀ ਜਾਇਦਾਦ ਵਾਂਗ ਉਹਨੂੰ ਵਰਤ ਰਹੇ ਸੀ ਔਰ ਕਾਨੂੰਨੀ ਉਹਨਾਂ ਨੂੰ ਸਰਪ੍ਰਸਤੀ ਵੀ ਹਾਸਲ ਸੀ। ਔਰ ਜਿਹੜਾ ਇੱਕ ਵੱਡਾ ਜੋਲਟ 1919 ਦੇ ਵਿੱਚ ਜਦੋਂ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਦਾ ਸਾਕਾ ਵਾਪਰਦਾ ਹੈ ਔਰ ਉਸ ਸਾਕੇ ਨੂੰ ਵਪਰਾਉਣ ਵਾਲੇ ਡਾਇਰ ਨੂੰ ਅਗਲੇ ਦਿਨ ਅਕਾਲ ਤਖਤ ਤੇ ਸੱਦ ਕੇ ਉਸ ਵੇਲੇ ਦਾ ਜਿਹੜਾ ਸਰਬਰਾਹ ਸੀ ਅਰੂੜ ਸਿੰਘ, ਉਹ ਉਹਨੂੰ ਸਿਰੋਂ ਪਾਓ ਦਿੰਦਾ ਹੈ ਜਨਰਲ ਡਾਇਰ ਨੂੰ ਕਿ ਤੂੰ ਬਹੁਤ ਚੰਗਾ ਕੰਮ ਕੀਤਾ। ਸੋ ਕਈ ਵਾਰ ਬੇਸ਼ੱਕ 1849 ਤੋਂ 1919 ਤੱਕ ਅਸੀਂ 70 ਸਾਲ ਦਾ ਪੀਰੀਅਡ ਦੇਖਦੇ ਹਾਂ, ਇਸ ਵਿਚਾਲੇ ਸੀ। ਇਸ ਪੀਰੀਅਡ 'ਚ ਹੋਰ ਅਵੇਅਰਨੈਸ ਮੂਵਮੈਂਟਸ ਵੀ ਚੱਲੀਆਂ, ਪਗੜੀ ਸੰਭਾਲ ਹੋਈ ਜੱਟਾ ਲਹਿਰ ਵੀ ਚੱਲੀ ਔਰ ਸਭ ਤੋਂ ਅਹਿਮ ਗਦਰੀ ਬਾਬਿਆਂ ਦੀ ਲਹਿਰ ਜਿਹੜੀ ਕਿ ਅਮਰੀਕਾ, ਕੈਨੇਡਾ ਔਰ ਦੁਨੀਆ ਦੇ ਹੋਰ 18 ਮੁਲਕਾਂ ਤੋਂ ਜਾ ਕੇ ਜਿਹੜਾ ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ ਅਟੈਂਪਟ ਹੋਇਆ। ਉਸ ਪੀਰੀਅਡ 'ਚ ਵੀ ਇਹ ਅਕਾਲ ਤਖਤ ਦਰਬਾਰ ਸਾਹਿਬ ਤੇ ਕਾਬਜ਼ ਪੁਜਾਰੀ ਕਲਾਸ ਜਿਹੜੀ ਆ ਉਹ ਸਰਕਾਰ ਦੇ ਹੱਕ 'ਚ ਭੁਗਤੀ। ਉਹਨਾਂ ਗਦਰੀ ਬਾਬਿਆਂ ਦੇ ਖਿਲਾਫ ਵੀ ਜਿਹੜੇ ਨੇ ਉਹ ਇਸ ਕਿਸਮ ਦੇ ਹੁਕਮਨਾਮੇ ਜਾਰੀ ਕੀਤੇ ਗਏ। ਪਰ ਜਿਹਨੂੰ ਇਹ ਕਹਿਣਾ ਹੋਏ ਕਿ ਜਲਿਆਂਵਾਲੇ ਬਾਗ ਦਾ ਵਾਕਿਆ ਔਰ ਉਸ ਤੋਂ ਬਾਅਦ ਖਾਸ ਤੌਰ ਤੇ ਉਹਨੂੰ ਡਾਇਰ ਨੂੰ ਦਿੱਤਾ ਗਿਆ ਸਿਰੋਪਾਓ, ਇਸ ਨੇ ਸਿੱਖ ਕੌਮ ਨੂੰ ਹਿਲਾ ਕੇ ਰੱਖ ਦਿੱਤਾ ਔਰ 1920 ਦੇ ਵਿੱਚ ਇਹ ਗੱਲ ਆ ਗਈ ਸਾਹਮਣੇ ਕਿ ਭਾਈ ਅਸੀਂ ਆਪਣੇ ਗੁਰਦੁਆਰੇ ਹੁਣ ਲੈਣੇ ਨੇ ਪੰਥ ਨੇ। ਔਰ ਉਸੇ ਪੀਰੀਅਡ 'ਚ ਕਿਉਂਕਿ ਜਿਹੜੇ ਸਰਬਰਾਹ ਨੇ ਉਹ ਕੰਟਰੋਲ ਕਰਦੇ ਸੀ ਦਰਬਾਰ ਸਾਹਿਬ ਔਰ ਅਕਾਲ ਤਖਤ ਸਾਹਿਬ ਨੂੰ। ਸੋ ਦਰਬਾਰ ਸਾਹਿਬ ਜਦੋਂ ਅਸੀਂ ਇੱਕ ਲਫ਼ਜ਼ ਪਰਸ਼ੀਅਨ ਦਾ ਫਾਰਸੀ ਦਾ ਸ਼ਬਦ ਹੈ ਤੋਸ਼ਾ ਖਾਨਾ, ਹੁਣ ਜਿਹੜਾ ਤੋਸ਼ਾ ਪਰਸ਼ੀਅਨ ਦਾ ਖਜ਼ਾਨਾ, ਹੁਣ ਤੋਸ਼ਾ ਖਾਨਾ ਜਿਹੜਾ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਨਾਲ ਸੰਬੰਧਿਤ ਹੈ, ਇਹ ਸਾਡਾ ਉਹ ਹਿਸਟੋਰੀਕਲ ਖਜ਼ਾਨਾ ਹੈ ਜਿਸ ਦੇ ਵਿੱਚ ਇਤਿਹਾਸਕ ਚੀਜ਼ਾਂ ਰੱਖੀਆਂ ਹੋਈਆਂ ਨੇ। ਇਹਨਾਂ ਦੇ ਵਿੱਚ ਜਦੋਂ ਅੱਜ ਵੀ ਖਾਸ ਤੌਰ ਤੇ ਗੁਰਪੁਰਬਾਂ ਦੇ ਮੌਕੇ ਜਦੋਂ ਕਿਹਾ ਜਾਂਦਾ ਹੈ ਕਿ ਜਲੌਸ ਸਜਾਇਆ ਜਾਏਗਾ, ਉਸ ਦੇ ਵਿੱਚ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਨੇ, ਉਸ ਦੇ ਸੋਨੇ ਦੇ ਦਰਵਾਜ਼ੇ, ਚਾਂਦੀ ਦੇ ਦਰਵਾਜ਼ੇ, 5 ਜਿਹੜੀਆਂ ਨੇ ਸੋਨੇ ਦੀਆਂ ਕਹੀਆਂ ਜਿਨ੍ਹਾਂ ਦੇ ਨਾਲ ਕਾਰ ਸੇਵਾ ਆਰੰਭ ਹੋਈ ਸਰੋਵਰ ਦੀ 1920 ਦੇ ਵਿੱਚ। ਔਰ ਇਸੇ ਤਰ੍ਹਾਂ ਇੱਕ ਜਿਹੜੀ ਬੜੀ ਕੀਮਤੀ ਚਾਨਣੀ ਕੈਨੋਪੀ ਜਿਹੜੀ ਕਿ ਨਿਜ਼ਾਮ ਹੈਦਰਾਬਾਦ ਨੇ ਗਿਫਟ ਭੇਜੀ ਸੀ ਮਹਾਰਾਜਾ ਰਣਜੀਤ ਸਿੰਘ ਨੂੰ, ਉਹ ਵੀ ਹੀਰਿਆਂ ਮੋਤੀਆਂ ਨਾਲ ਜੜੀ ਹੋਈ, ਉਹ ਵੀ ਜਿਹੜੀ ਹੈ ਤੋਸ਼ੇਖਾਨੇ 'ਚ ਸੀ, ਜਿਹੜੀ ਜੂਨ 84 ਦੇ ਫੌਜੀ ਹਮਲੇ ਵੇਲੇ ਉਸ ਨੂੰ ਸਾੜ ਕੇ ਸਵਾਹ ਕਰ ਦਿੱਤਾ ਗਿਆ ਔਰ ਹੀਰੇ ਵਗੈਰਾ ਉਹ ਲੁੱਟ ਕੇ ਲੈ ਗਏ ਫੌਜੀ। ਇਸੇ ਤਰ੍ਹਾਂ ਉਸ ਦੇ ਵਿੱਚ ਜਿਹੜਾ ਕੰਵਰ ਨਿਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਦੇ ਵਿਆਹ ਮੌਕੇ ਜਿਹੜਾ ਇੱਕ 9 ਲੱਖਾ ਹਾਰ ਤਿਆਰ ਕੀਤਾ ਗਿਆ ਸੀ,
ਜਿਸ ਦੇ ਉੱਤੇ 9 ਲੱਖ ਰੁਪਈਆ ਖਰਚ ਹੋਇਆ ਸੀ ਉਸ ਜ਼ਮਾਨੇ 'ਚ, ਉਹ ਦੇਖਦੇ ਹੀ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ ਵੀ ਨਹੀਂ, ਇਹ ਮੇਰਾ ਪੋਤਾ ਨਹੀਂ, ਇਹ ਤਾਂ ਹਰਮੰਦਰ ਸਾਹਿਬ ਦੇ ਵਿੱਚ ਭੇਟ ਕੀਤਾ ਜਾਣਾ ਚਾਹੀਦਾ। ਸੋ ਇਸੇ ਤਰੀਕੇ ਨਾਲ ਹੋਰ ਬਹੁਤ ਸਾਰੇ ਜਿਹੜੀਆਂ ਕੀਮਤੀ ਚੀਜ਼ਾਂ ਨੇ ਉੱਥੇ ਰੱਖੀਆਂ ਹੋਈਆਂ ਨੇ ਤੋਸ਼ੇਖਾਨੇ 'ਚ। ਔਰ ਇਹ ਜਿਹੜਾ ਵੀ ਇੰਚਾਰਜ ਜਿਹੜਾ ਸਰਬਰਾਹ ਉਸ ਵੇਲੇ ਉਹਨਾਂ ਨੇ ਥਾਪਿਆ, ਜਿਵੇਂ ਸੁੰਦਰ ਸਿੰਘ ਰਾਮਗੜੀਆ ਇਹ ਸਰਬਰਾਹ ਸੀ ਜਿਹਨੂੰ ਬਣਾਇਆ ਹੋਇਆ। ਸੋ ਤੋਸ਼ੇਖਾਨੇ ਦੀਆਂ ਚਾਬੀਆਂ ਵੀ ਉਹਦੇ ਕੋਲ ਹੀ ਹੁੰਦੀਆਂ ਸੀ। ਜ਼ਾਹਰ ਹੈ ਉਹ ਪ੍ਰਬੰਧਕੀ ਨਿਜ਼ਾਮ, ਜਦੋਂ ਸ਼੍ਰੋਮਣੀ ਕਮੇਟੀ ਅਕਾਲ ਤਖਤ ਤੇ ਇਕੱਠੇ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਦੀ ਬਾਡੀ ਪੰਥ ਨੇ ਬਣਾਈ, ਅੰਗਰੇਜ਼ਾਂ ਨੇ ਉਹਦੇ 'ਚ ਇੰਟਰਫੇਅਰ ਨਹੀਂ ਕੀਤਾ ਅਜੇ, ਕਿਉਂਕਿ ਨਾ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਸੀ, ਅਜੇ ਤਾਂ ਮਹੰਤਾਂ ਤੋਂ ਗੁਰਦੁਆਰੇ ਲੈਣ ਦੀ ਪ੍ਰੋਸੈਸ ਸ਼ੁਰੂ ਨਹੀਂ ਸੀ ਹੋਈ। ਲੇਕਿਨ ਜਦੋਂ ਇਹ ਗੱਲ ਜਿਹੜੀ ਕਮੇਟੀ ਪੰਥ ਨੇ ਬਣਾਈ, ਉਹਨਾਂ ਨੇ ਜਿਹੜਾ ਸੁੰਦਰ ਸਿੰਘ ਰਾਮਗੜੀਏ ਨੂੰ ਇਹ ਮੈਸੇਜ ਦਿੱਤਾ ਹੈ ਕਿ ਭਾਈ ਹੁਣ ਦਰਬਾਰ ਸਾਹਿਬ ਅਕਾਲ ਤਖਤ ਦਾ ਪ੍ਰਬੰਧ ਅਸੀਂ ਸੰਭਾਲ ਲਿਆ ਤੇ ਤੋਸ਼ੇਖਾਨੇ ਦੀਆਂ ਚਾਬੀਆਂ ਜਿਹੜੀਆਂ ਨੇ ਉਹ ਪੰਥ ਦੇ ਹਵਾਲੇ ਕਰੋ। ਹਾਲਾਂਕਿ ਸੁੰਦਰ ਸਿੰਘ ਰਾਮਗੜੀਆ ਇੱਕ ਚੰਗਾ ਇਨਸਾਨ ਸੀ, ਭਾਵੇਂ ਉਹਨਾਂ ਵੱਲੋਂ ਥਾਪਿਆ ਹੋਇਆ, ਲੇਕਿਨ ਇਸ ਤੋਂ ਪਹਿਲਾਂ ਕਿ ਉਹ ਚਾਬੀਆਂ ਦਿੰਦਾ, ਕਿਉਂਕਿ ਉਸ ਵੇਲੇ ਸਿੱਖਾਂ ਦੀ ਪ੍ਰੋਮੀਨੈਂਟ ਲੀਡਰਸ਼ਿਪ ਦੇ ਵਿੱਚ ਬਾਬਾ ਖੜਕ ਸਿੰਘ ਜਿਹੜੇ ਬਾਰ ਐਟ ਲਾਅ ਸੀ, ਸਿਆਲਕੋਟ ਨਾਲ ਉਹਨਾਂ ਦਾ ਸੰਬੰਧ ਸੀ, ਰਈਸ ਖਾਨਦਾਨ ਨਾਲ ਸੰਬੰਧਿਤ ਸੀ। ਇਸੇ ਤਰ੍ਹਾਂ ਵੱਡੇ ਸਰਦਾਰ ਬਹਾਦਰ ਮਹਿਤਾਬ ਸਿੰਘ ਇਹ ਵੱਡੇ ਲੀਡਰ ਸੀ। ਇਸ ਤੋਂ ਪਹਿਲਾਂ ਕਿ ਉਹ ਚਾਬੀਆਂ ਦਿੰਦਾ, ਉਸ ਨੂੰ ਜਿਹੜਾ ਉਸ ਦੇ ਘਰ ਦੇ ਉੱਤੇ ਸਰ ਸੁੰਦਰ ਸਿੰਘ ਰਾਮਗੜੀਏ ਦੇ ਉਸ ਵੇਲੇ ਐਕਸਟਰਾ ਅਸਿਸਟੈਂਟ ਕਮਿਸ਼ਨਰ ਸੀ ਅਮਰਨਾਥ। ਉਹ ਤੁਸੀਂ ਇਹਨਾਂ ਹਿੰਦੂ ਤਵੀਆਂ ਦਾ ਜੇ ਕਿਰਦਾਰ ਦੇਖੋਗੇ ਤਾਂ ਸਮਝ ਆ ਜਾਏਗੀ ਕਿ ਵੀ ਇਹ ਅੱਜ ਹੀ ਸਿੱਧੀ ਦੁਸ਼ਮਣੀ ਨਹੀਂ ਪਾਲ ਰਹੇ, ਜਾਂ ਅੱਜ ਪੰਜਾਬ 'ਚ ਕੇਜਰੀਵਾਲ ਵਰਗੇ ਕਰੈਕਟਰ ਔਰ ਜਿਹੜੇ ਧੜਾ ਧੜ ਬੀਜੇਪੀ 'ਚ ਜਾ ਰਹੇ ਨੇ ਉਹ ਬੇਸ਼ਰਮ ਬੇਹਯਾ ਲੋਕ, ਬੇਜ਼ਮੀਰੇ, ਉਹ ਦੇਖਣ ਕਿ ਇਹਨਾਂ ਦਾ ਕਿਰਤਾਰ ਕੀ ਰਿਹਾ। ਜੇ ਇੱਕ ਸਰਕਾਰ ਵੱਲੋਂ ਥਾਪਿਆ ਸੁੰਦਰ ਸਿੰਘ ਰਾਮਗੜੀਆ ਸਰਬਰਾਹ ਉਹ ਕੰਪਲਾਈ ਕਰ ਰਿਹਾ ਪੰਥ ਦੀਆਂ ਵਿਸ਼ੇਸ ਦੇ ਨਾਲ, ਤੇ ਇੱਕ ਹਿੰਦੂ ਜਿਹੜਾ ਅਸਿਸਟੈਂਟ ਕਮਿਸ਼ਨਰ ਹੈ ਅਮਰਨਾਥ, ਉਹ ਰਾਤ ਨੂੰ ਰੇਡ ਕਰਦਾ ਹੈ ਉਸੇ ਹੀ ਸਰਬਰਾਹ ਦੇ ਘਰ ਸਰ ਸੁੰਦਰ ਸਿੰਘ ਰਾਮਗੜੀਏ ਦੇ, ਔਰ ਉਹ ਤੋਸ਼ੇਖਾਨੇ ਦੀਆਂ ਚਾਬੀਆਂ ਲੈ ਜਾਂਦਾ ਔਰ ਇਸੇ ਮੁੱਦੇ ਦੇ ਉੱਤੇ ਮੋਰਚਾ ਪੰਥ ਲਾ ਦਿੰਦਾ ਹੈ, ਜਿਸ ਮੋਰਚੇ ਨੂੰ ਕਿਹਾ ਜਾਂਦਾ ਹੈ ਚਾਬੀਆਂ ਦਾ ਮੋਰਚਾ। ਔਰ ਪੰਥ ਨੇ ਕਿਹਾ ਕਿ ਵੀ ਇਹ ਬਿਲਕੁਲ ਧੱਕਾ ਹੈ। ਔਰ ਇਹ ਉਹ ਪੀਰੀਅਡ ਸੀ ਕਿਉਂਕਿ 1921 ਦੇ ਅਸੀਂ ਵਰੇ ਚੋਂ ਗੁਜ਼ਰੇ ਹਾਂ, ਔਰ ਇਹ ਜਦੋਂ ਅੱਜ ਅਸੀਂ 2022 ਦੀ ਗੱਲ ਕਰ ਰਹੇ ਹਾਂ, ਇਹ 100 ਸਾਲ ਪਹਿਲਾਂ ਦੀ ਮੈਂ ਗੱਲ ਕਰ ਰਿਹਾ। ਹੁਣ ਇਹ 2021 ਦੇ ਵਿੱਚ ਇਹ ਘਟਨਾਵਾਂ ਵਾਪਰਦੀਆਂ, ਕੋਈ ਅਕਤੂਬਰ ਦੇ ਮਹੀਨੇ, ਕੋਈ ਦੂਜੇ। ਹੁਣ 1922 ਜਦੋਂ ਸ਼ੁਰੂ ਹੁੰਦਾ ਹੈ, ਉਦੋਂ ਪ੍ਰਿੰਸ ਆਫ ਵੇਲਜ਼ ਨੇ ਆਣਾ ਸੀ ਭਾਰਤ ਦੇ ਦੌਰੇ ਤੇ, ਔਰ ਇਧਰੋਂ ਮੋਰਚਾ ਲਾ ਦਿੱਤਾ ਉਹਨਾਂ ਨੇ। ਔਰ ਮੋਰਚੇ ਦਾ ਅਜਨਾਲੇ ਦੇ ਵਿੱਚ ਇੱਕ ਦੀਵਾਨ ਚੱਲ ਰਿਹਾ ਸੀ ਸਿੰਘਾਂ ਦਾ, ਜਿਹਦੇ 'ਚ ਸੀ ਕਿ ਭਾਈ ਚਾਬੀਆਂ ਹਵਾਲੇ ਕਰੋ, ਤੇ ਦੋ ਪ੍ਰੋਮੀਨੈਂਟ ਅਕਾਲੀ ਲੀਡਰਾਂ ਨੂੰ ਆ ਕੇ ਪੁਲਿਸ ਨੇ ਫੜ ਲਿਆ। ਅੰਮ੍ਰਿਤਸਰ 'ਚ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਦੇ ਨਾਲ 50 ਮੈਂਬਰੀ ਉਹਨਾਂ ਦੀ ਜਿਹੜੀ ਬਾਡੀ ਸੀ, ਉਹਨਾਂ ਦੀ ਮੀਟਿੰਗ ਚੱਲ ਰਹੀ ਸੀ। ਉਹਨਾਂ ਨੇ ਮੀਟਿੰਗ ਉੱਥੇ ਹੀ ਛੱਡੀ। ਉਹਨਾਂ ਨੇ ਕਿਹਾ ਵੀ ਸਿੱਧਾ ਅਜਨਾਲੇ ਪਹੁੰਚੋ ਔਰ ਦੀਵਾਨ ਜਾਰੀ ਰਹੇਗਾ, ਕਿਉਂਕਿ ਦੀਵਾਨ 'ਚੋਂ ਆ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹ ਜਦੋਂ ਤੱਕ ਪਹੁੰਚੇ, ਬਾਬਾ ਖੜਕ ਸਿੰਘ ਔਰ ਦੂਸਰੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ, ਔਰ ਨਾਲ ਦੀ ਨਾਲ ਸਰਦਾਰ ਬਹਾਦਰ ਮਹਿਤਾਬ ਸਿੰਘ ਔਰ ਸਰਦਾਰ ਹਰਬੰਸ ਸਿੰਘ ਲਾਇਲਪੁਰੀ। ਉਦੋਂ ਲਾਇਲਪੁਰ ਵੀ ਜਿਹੜਾ ਇੱਕ ਵੱਡਾ ਟਿਕਾਣਾ ਸੀ ਸਿੱਖ ਆਬਾਦੀ ਦਾ, ਜਿੱਥੋਂ ਕਿ ਮੋਰਚੇ ਦੇ ਲਈ ਬਹੁਤ ਵੱਡੀ ਗਿਣਤੀ 'ਚ ਸਿੱਖ ਆਉਂਦੇ ਸੀ। ਤੇ ਇਹ ਜਦੋਂ ਲੀਡਰਸ਼ਿਪ ਫੜ ਲਈ, ਫਿਰ ਜਿਹੜੀ ਸੈਕੰਡ ਲਾਈਨ ਲੀਡਰਸ਼ਿਪ ਸੀ ਮਾਸਟਰ ਤਾਰਾ ਸਿੰਘ ਔਰ ਦੂਸਰੇ ਲੋਕ, ਉਹਨਾਂ ਨੇ ਉਸ ਮੋਰਚੇ ਨੂੰ ਜਾਰੀ ਰੱਖਿਆ। ਹਕੂਮਤ ਘਬਰਾਈ, ਸਿੱਖਾਂ ਨੇ ਕਾਲ ਦਿੱਤੀ ਕਿ ਪ੍ਰਿੰਸ ਆਫ ਵੇਲਜ਼ ਦੀ ਵਿਜ਼ਿਟ ਨੂੰ ਅਸੀਂ ਟੋਟਲੀ ਬਾਈਕਾਟ ਕਰਾਂਗੇ। ਔਰ ਇਸ ਦੇ ਨਾਲ ਨਾਲ ਅੰਗਰੇਜ਼ ਸਰਕਾਰ ਹੋਰ ਵੀ ਘਬਰਾਈ, ਕਿਉਂਕਿ ਫੌਜ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਸਨ। ਪਹਿਲੀ ਸੰਸਾਰ ਜੰਗ 1914 ਤੋਂ 1918 ਤੱਕ ਵੱਡੀ ਗਿਣਤੀ 'ਚ ਸਿੱਖਾਂ ਨੇ ਕੁਰਬਾਨੀਆਂ ਵੀ ਕੀਤੀਆਂ ਸੀ। ਸੋ ਅੰਗਰੇਜ਼ਾਂ ਨੇ ਇਹ ਮੈਸੇਜ ਭੇਜਿਆ ਜਦੋਂ ਉਹਨਾਂ ਨੇ ਅਪਰ ਲੈਵਲ ਤੇ ਡਿਸਾਈਡ ਕੀਤਾ ਕਿ ਵੀ ਇਹ ਤਾਂ ਰੁਇਨ ਹੋ ਜਾਏਗੀ ਪ੍ਰਿੰਸ ਆਫ ਵੇਲਜ਼ ਦੀ ਵਿਜ਼ਿਟ, ਕਿਉਂਕਿ ਉਹਨੇ ਅੰਮ੍ਰਿਤਸਰ ਵੀ ਆਣਾ ਸੀ, ਖਾਲਸਾ ਕਾਲਜ ਵੀ ਵਿਜ਼ਿਟ ਕਰਨਾ ਸੀ, ਔਰ ਉਹ ਦੱਸਣਾ ਚਾਹੁੰਦੇ ਸੀ ਕਿ ਭਾਈ ਸਿੱਖ ਕਿੰਨੇ ਜਿਹੜੇ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ। ਹੁਣ ਉਸ ਦੌਰ ਦੇ ਵਿੱਚ ਉਹਨਾਂ ਨੇ ਫਿਰ ਇਹ ਮੈਸੇਜ ਭੇਜਿਆ ਕਿ ਜੀ ਆ ਕੇ ਜਿਹੜਾ ਉਹ, ਪਰ ਅਕਾਲੀਆਂ ਨੇ ਇਹ ਕਿਹਾ ਵੀ ਅਸੀਂ ਈਵਨ ਹੁਣ ਚਾਬੀਆਂ ਵੀ ਉਦੋਂ ਤੱਕ ਨਹੀਂ ਲੈਣੀਆਂ ਜਿੰਨੇ ਇਸ ਮੋਰਚੇ ਦੇ ਦੌਰਾਨ ਥਾਂ ਥਾਈਂ ਸਾਡੇ ਅਕਾਲੀ ਸਿੱਖ ਵਰਕਰ ਗ੍ਰਿਫਤਾਰ ਕੀਤੇ ਨੇ, ਸਭ ਨੂੰ ਰਿਲੀਜ਼ ਕਰੋ। ਉਹਨਾਂ ਨੇ ਰਿਲੀਜ਼ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਜੀ ਨਹੀਂ, ਆ ਕੇ ਜਿਹੜਾ ਤੁਸੀਂ ਚਾਬੀਆਂ ਲੈ ਜਾਓ। ਪਰ ਇਹ ਹੁੰਦੀ ਆ ਅਣਖ ਜਾਂ ਗੈਰਤ। ਮੈਂ ਦੇਖਦਾ ਵੀ 100 ਸਾਲ ਇਹ ਉਹ ਪੀਰੀਅਡ ਸੀ ਜਦੋਂ ਅਜੇ ਅੰਗਰੇਜ਼ਾਂ ਦੇ ਰਾਜ 'ਚ ਸੂਰਜ ਨਹੀਂ ਸੀ ਡੁੱਬਦਾ, ਔਰ ਕਿਸ ਲੈਵਲ ਦੇ
ਗੈਰਤਮੰਦ ਸਿੱਖ ਸੀ ਬਾਬਾ ਖੜਕ ਸਿੰਘ, ਜਿਨ੍ਹਾਂ ਨੂੰ ਸਿੱਖਾਂ ਦਾ ਬੇਤਾਜ ਬਾਦਸ਼ਾਹ ਕਿਹਾ ਜਾਂਦਾ ਸੀ, ਉਹਨੇ ਕਿਹਾ ਹੁਣ ਨਹੀਂ, ਤੁਸੀਂ ਛਾਪਾ ਮਾਰ ਕੇ ਚਾਬੀਆਂ ਚੁੱਕੀਆਂ, ਹੁਣ ਤੁਸੀਂ ਅਕਾਲ ਤਖਤ ਤੇ ਆ ਕੇ ਜਿਹੜਾ ਪੰਥ ਦੇ ਸਾਹਮਣੇ ਇਹ ਚਾਬੀਆਂ ਜਿਹੜੀਆਂ ਨੇ ਉਹ ਸਮਰਪਣ ਕਰੋਗੇ, ਅਸੀਂ ਨਹੀਂ ਲੈਣ ਆਣਾ। ਔਰ ਅੰਗਰੇਜ਼ ਘਬਰਾਏ ਹੋਏ ਸੀ। ਔਰ ਫਾਈਨਲੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਵੀ ਅੱਜ ਤੋਂ ਠੀਕ 100 ਸਾਲ ਪਹਿਲਾਂ 19 ਜਨਵਰੀ ਨੂੰ ਅੱਜ ਦੇ ਦਿਨ 100 ਸਾਲ ਪਹਿਲਾਂ ਉਹਨਾਂ ਦਾ ਇੱਕ ਰੇਸ਼ਮੀ ਗੁੱਥੀ ਦੇ ਵਿੱਚ ਚਾਬੀਆਂ ਪਾ ਕੇ ਉਸੇ ਹੀ ਕਮਿਸ਼ਨਰ ਦਾ ਜਿਹੜਾ ਰਿਪਰੈਜ਼ੈਂਟੇਟਿਵ ਹੈ ਉਹ ਅਕਾਲ ਤਖਤ ਦੇ ਉੱਤੇ ਆ ਕੇ ਬਾਬਾ ਖੜਕ ਸਿੰਘ ਨੂੰ ਉਹ ਚਾਬੀਆਂ ਭੇਟ ਕਰਦਾ ਹੈ। ਔਰ ਇਹਨੂੰ ਚਾਬੀਆਂ ਦੇ ਮੋਰਚੇ ਦੇ ਨਾਲ ਯਾਦ ਕੀਤਾ ਜਾਂਦਾ। ਔਰ ਇਹ ਪਹਿਲੀ ਯੂਨੀਕ ਵਿਕਟਰੀ ਸੀ। ਔਰ ਕੱਲੀ ਇਹ ਨਹੀਂ ਕਿ ਇਸ ਵਿਕਟਰੀ ਨੂੰ ਸਿੱਖਾਂ ਨੇ ਦੇਖਿਆ ਜਾਂ ਸਿੱਖਾਂ ਨੇ ਮਾਣਿਆ, ਉਹ ਠੱਗ ਮਹਾਤਮਾ ਦੇ ਨਾਮ ਵਾਲਾ ਗਾਂਧੀ ਜਿਹੜਾ ਨਵਾਂ ਸਾਊਥ ਅਫਰੀਕਾ ਤੋਂ ਆਇਆ ਸੀ ਅਜੇ ਕੁਝ ਸਾਲ ਪਹਿਲਾਂ ਹੀ, ਔਰ ਉਹ ਦੇਖ ਰਿਹਾ ਸੀ ਕਿ ਭਾਈ ਕੀ ਉਹਨੇ ਦੇਖਿਆ ਵੀ ਅੱਛਾ ਇਹ ਕੌਮ ਇਵੇਂ। ਔਰ ਉਹ ਟੈਲੀਗ੍ਰਾਮ ਗਾਂਧੀ ਨੇ ਕੀਤੀ ਜਿੱਥੇ ਵੀ ਉਹ ਬੈਠਾ ਸੀ ਸਾਬਰਮਤੀ ਕੇ ਗੁਜਰਾਤ ਦੇ ਵਿੱਚ, ਉਹਦੇ ਐਗਜ਼ੈਕਟ ਲਫ਼ਜ਼ ਸੀ, ਫਸਟ ਡਿਸਾਈਸਿਵ ਬੈਟਲ ਫॉर ਇੰਡੀਆਜ਼ ਫਰੀडम हैड बीन वन, ਕਾਂਗ੍ਰੈਚੁਲੇਸ਼ਨਸ, ਕਿ ਮੁਬਾਰਕਾਂ ਕਿ ਭਾਰਤ ਦੀ ਆਜ਼ਾਦੀ ਦੀ ਪਹਿਲੀ ਜੰਗ ਡਿਸਾਈਸਿਵ, ਕਿ ਬਿਲਕੁਲ ਅੰਗਰੇਜ਼ਾਂ ਨੂੰ ਡਿਫੀਟ ਉਹਨਾਂ ਦੇ ਫਸਟ ਡਿਸਾਈਸਿਵ ਬੈਟਲ ਫॉर ਇੰਡੀਆਜ਼ ਫਰੀडम हैड बीन वन। ਇਹ ਟੈਲੀਗ੍ਰਾਮ ਸੈਂਟਰਲ ਸਿੱਖ ਮਿਊਜ਼ੀਅਮ 'ਚ ਪਈ ਸੀ ਜੂਨ 84 ਦੇ ਹਮਲੇ ਵੇਲੇ, ਕਿਉਂਕਿ ਇਹ ਉਹ ਆਪਣੀ ਕਾਇਰਤਾ ਦੇ, ਆਪਣੇ ਵਾਅਦਿਆਂ ਦੇ ਔਰ ਆਪਣੀ ਔਕਾਤ ਦੇ ਜਿਹੜੇ ਸਾਰੇ ਸਬੂਤ ਨੇ ਉਹ ਮਿਟਾ ਦੇਣਾ ਚਾਹੁੰਦੇ ਨੇ। ਉੱਥੇ ਜਿੱਥੋਂ ਕਿ ਉਹਨਾਂ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ 'ਚੋਂ ਹਜ਼ਾਰਾਂ ਇਤਿਹਾਸਕ ਦਸਤਾਵੇਜ਼, ਗੁਰੂ ਗ੍ਰੰਥ ਸਾਹਿਬ ਦੀਆਂ 2200 ਤੋਂ ਜ਼ਿਆਦਾ ਹੱਥ ਲਿਖਤ ਬੀੜਾਂ ਉਹ ਸਾਰੀਆਂ ਚੋਰੀ ਕਰਕੇ ਲੈ ਗਏ। ਔਰ ਬਾਅਦ 'ਚ ਕਿਹਾ ਜੀ ਅੱਗ ਲੱਗ ਗਈ। ਈਵਨ ਇਹ ਟੈਲੀਗ੍ਰਾਮ ਵੀ ਉੱਥੋਂ ਗਾਇਬ ਹੋਈ। ਹੁਣ ਅੱਜ ਜਦੋਂ ਅਸੀਂ 100 ਸਾਲ ਬਾਅਦ ਗੱਲ ਕਰ ਰਹੇ ਹਾਂ, ਇੱਕ ਪਾਸੇ ਅਸੀਂ ਉਸ ਹਿਸਟਰੀ ਦੀ ਗੱਲ ਕਰ ਰਹੇ ਹਾਂ ਕਿ ਕਿਵੇਂ 100 ਸਾਲ ਪਹਿਲਾਂ ਅੱਜ ਦੇ ਦਿਨ ਚਾਬੀਆਂ ਦਾ ਮੋਰਚਾ ਫਤਹ ਹੋਇਆ ਸੀ ਔਰ ਅੰਗਰੇਜ਼ ਝੁਕਣ ਤੇ ਮਜਬੂਰ ਹੋਏ ਸੀ, ਪਰ ਅੱਜ 100 ਸਾਲ ਬਾਅਦ ਉਸੇ ਪੰਜਾਬ ਦੇ ਵਿੱਚ ਸਾਡੀ ਕੌਮ ਦੀ ਕੀ ਦਸ਼ਾ ਹੈ, ਸਾਡੀ ਕੀ ਹਾਲਤ ਹੈ। ਕੱਲ ਅਸੀਂ ਵੇਰਵੇ ਦੇ ਨਾਲ ਗੱਲ ਕੀਤੀ ਕਿ ਕਿਵੇਂ ਬੇਜ਼ਮੀਰੇ ਲੋਕਾਂ ਨੇ, ਇੱਕ ਪਾਸੇ ਜਿੱਥੇ ਸਰਦਾਰਾਂ ਦੀ ਲੰਬੀ ਲਾਈਨ ਹੈ, 1.5 ਲੱਖ ਤੋਂ ਜ਼ਿਆਦਾ ਕੁਰਬਾਨੀਆਂ ਸਿੱਖ ਕੌਮ ਦੇ ਗੱਭਰੂਆਂ ਨੇ, ਮੁਟਿਆਰਾਂ ਨੇ, ਸਾਡੇ ਸਿੰਘਾਂ ਸਿੰਘਣੀਆਂ ਨੇ ਕੀਤੀਆਂ ਨੇ। ਔਰ ਅੱਜ ਵੀ ਟੋਰਾਂਟੋ ਤੋਂ ਅੱਜ ਦੀ ਆਵਾਜ਼ ਪ੍ਰੋਗਰਾਮ, ਰੇਡੀਓ ਪ੍ਰੋਗਰਾਮ, ਜਿਹਦੇ ਵਿੱਚ ਪਿਛਲੇ ਲਗਭਗ 25 ਸਾਲ ਤੋਂ ਮੇਰਾ ਰੈਗੂਲਰ ਸ਼ੋਅ ਹੁੰਦਾ ਹਰ ਬੁੱਧਵਾਰ 1 ਘੰਟੇ ਦਾ, ਮੈਂ ਇਹ ਗੱਲ ਕਹੀ ਸੀ ਕਿ ਵੀ ਜਦੋਂ ਅਸੀਂ ਅੱਜ ਦੇ ਹਾਲਾਤ ਦੇਖਦੇ ਹਾਂ, ਕਈ ਵਾਰ ਜੀ ਕਰਦਾ ਵੀ ਅਗਲੇ 5 ਹਫ਼ਤੇ ਬੰਦ ਕਰ ਦਈਏ ਸਭ ਜਿਹੜਾ ਹੈ, ਔਰ ਉਸ ਤੋਂ ਬਾਅਦ ਪੁੱਛੀਏ ਕਿ ਭਾਈ ਕੀ ਹੈ ਜਿਸ ਕਿਸਮ ਦਾ ਮਾਹੌਲ ਬਣ। ਪਰ ਫਿਰ ਵੀ ਸਾਡਾ ਫਰਜ਼ ਹੈ, ਅਸੀਂ ਤਾਂ ਹੌਕਾ ਦਿੰਦੇ ਰਹਿਣਾ ਕਿ ਜਾਗਤੇ ਰਹੋ, ਜਾਗਤੇ ਰਹੋ, ਕਿ ਭਾਈ ਅਸੀਂ ਬਾਰ-ਬਾਰ ਮੂਰਖ ਹੀ ਬਣਦੇ ਜਾਣੇ। ਕਾਂਗਰਸ ਜਿਹੜਾ ਗਾਂਧੀ 100 ਸਾਲ ਪਹਿਲਾਂ ਕੰਗ੍ਰੈਚੁਲੇਸ਼ਨਸ ਦੇ ਰਿਹਾ ਹੈ ਕਿ ਫਸਟ ਡਿਸਾਈਸਿਵ ਬੈਟਲ ਅਸੀਂ ਜਿੱਤ ਲਈ, ਉਸ ਦੀ ਇਸਤਾਰ ਤੋਂ ਹੀ ਇੰਨੇ ਖੁਸ਼ ਹੋ ਗਏ। ਔਰ ਲਗਾਤਾਰਤਾ ਨਾਲ ਫਿਰ 1920 'ਚ ਸਾਰੀ ਜਿਹੜੀ ਸਿੱਖਾਂ ਨੇ ਆਪਣੀ ਆਜ਼ਾਦੀ ਵੱਲ ਕਦਮ ਵਧਾਉਣ ਦੀ ਥਾਂ ਜਿਹੜੀ ਸਿੱਖ ਲੀਡਰਸ਼ਿਪ ਸੀ ਇਸ ਦੌਰ ਦੀ, ਸਣੇ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਉਹ ਰਾ ਮਟੀਰੀਅਲ ਬਣ ਗਈ ਕਾਂਗਰਸ ਦੇ ਹੱਥਾਂ 'ਚ। ਔਰ ਇੱਕ ਸਟੇਜ ਐਸੀ ਆਈ 1920 ਦੇ ਐਂਡ ਤੱਕ ਪਹੁੰਚਦੇ ਆ ਕਿ ਬਾਬਾ ਖੜਕ ਸਿੰਘ ਜਿਹੜਾ ਇੱਕ ਕਦਾਵਰ ਸਿੱਖ ਲੀਡਰ ਸੀ, ਉਹ ਇੱਕੋ ਵੇਲੇ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਪ੍ਰਧਾਨ ਵੀ ਸੀ ਤੇ ਕਾਂਗਰਸ ਦਾ ਪ੍ਰਧਾਨ ਵੀ ਸੀ, ਕਿਉਂਕਿ ਗਾਂਧੀ ਨਹਿਰੂ ਨੂੰ ਪਤਾ ਸੀ, ਔਰ ਨਹਿਰੂ ਦਾ ਪਿਓ ਵੀ ਉਦੋਂ ਐਕਟਿਵ ਸੀ, ਮੋਤੀ ਲਾਲ ਨਹਿਰੂ, ਕਿ ਇਹ ਰਾ ਮਟੀਰੀਅਲ ਬਣਾਓ ਤੇ ਇਹਨਾਂ ਨੂੰ ਵਰਤੋ। ਔਰ ਸਿੱਖੇ ਸਮਝਦੇ ਸੀ ਕਿ ਵੀ ਅਸੀਂ, ਔਰ ਗਾਂਧੀ ਔਰ ਉਹ ਆਪਣੇ ਐਡਰੈਸ 'ਚ ਕਹਿੰਦਾ ਸੀ ਕਿ ਸਿੱਖਾਂ ਨੇ ਗੁਰਦੁਆਰੇ ਆਜ਼ਾਦ ਕਰਾ ਲਏ ਨੇ ਔਰ ਹੁਣ ਜਿਹੜਾ ਸਾਰਾ ਮੁਲਕ ਹੈ ਸਿੱਖਾਂ ਦੇ ਹਵਾਲੇ ਹੈ ਕਿ ਭਾਈ ਹੈ। ਔਰ ਉਸ ਜ਼ਮਾਨੇ ਦੇ ਤੁਸੀਂ ਇਹਨਾਂ ਦੇ ਉਰਦੂ ਹਿੰਦੀ ਅਖਬਾਰਾਂ ਦੇ ਵਿੱਚ ਇਹਨਾਂ ਦੀਆਂ ਨਜ਼ਮਾਂ, ਇਹ ਵੀਰ ਅਕਾਲੀ, ਬਹਾਦਰ ਅਕਾਲੀ, सारा भारत तुम्हारी तरफ देख रहा है अकाली, इसको आजाद करवाओ भारत को। मतलब उदों ताईं इवें ਉਹ ਗਧੇ ਨੂੰ ਪਿਓ ਕਹਿਣ ਵਾਂਗ ਇਹ ਇਸ ਕਦਰ ਲਿਟੇ ਹੋਏ ਸੀ ਕਿ ਸਿੱਖਾਂ ਨੂੰ ਇਹ ਲੀਡਰਸ਼ਿਪ ਨੂੰ ਇਹ ਲੱਗਾ ਹੀ ਨਹੀਂ ਕਿ ਵੀ ਅਸੀਂ ਆਪਣੇ ਇੰਟਰਸਟ ਵਾਚ ਕਰਨੇ ਨੇ। ਇਹ ਇੱਕ ਵੱਖਰੀ ਕਹਾਣੀ ਹੈ ਕਿ ਫਿਰ 1930 ਚ 1940 ਚ ਖਾਸ ਤੌਰ ਤੇ
ਔਰ ਸੈਕੰਡ ਰਾਉਂਡ ਟੇਬਲ ਕਾਨਫਰੰਸ ਵੇਲੇ ਜਦੋਂ ਕਿ ਕਿਸਮਤ ਘੜੀ ਜਾ ਰਹੀ ਸੀ ਕੌਮਾਂ ਦੀ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਜਿਹੜੇ ਵਾਚ ਕਰ ਰਹੇ ਸੀ, ਉਹਨਾਂ ਨੇ 1936 ਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਦਾ ਰਵੱਈਆ ਦੇਖ ਲਿਆ। ਉਦੋਂ ਤੱਕ ਤਾਂ ਉਹਨਾਂ ਨੂੰ ਵੀ ਸੀ ਕਿ ਇੰਡੀਆ ਯੂਨਾਈਟਿਡ ਰਹੇ ਔਰ ਸਾਡੇ ਜਿਹੜੇ ਮਾਈਨੋਰਟੀਜ਼ ਦੇ ਰਾਈਟਸ ਰਹਿਣ, ਸੇਫ ਰਹਿਣ। ਪਰ ਜਦੋਂ 1936-37 ਦੇ ਪੀਰੀਅਡ 'ਚ ਜਿਨ੍ਹਾਂ ਪ੍ਰੋਵਿੰਸਿਸ ਦੇ ਵਿੱਚ ਕਾਂਗਰਸ ਦੀ ਹਕੂਮਤ ਬਣੀ, ਅਸੀਂ ਤਾਂ ਅੱਜ ਹਿੰਦੂਤਵਾ ਦੀ ਗੱਲ ਕਰ ਰਹੇ ਹਾਂ, ਸੂਰਿਆ ਨਮਸਕਾਰ ਔਰ ਫਲਾਣਾ, ਇਹ ਉਦੋਂ ਹੀ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ। ਉਹਨੇ ਕਿਹਾ ਵੀ ਅਜੇ ਤਾਂ ਅੰਗਰੇਜ਼ ਇੱਥੇ ਬੈਠੇ ਨੇ ਔਰ ਇਹਨਾਂ ਦਾ ਇਹ ਹਾਲ ਹੈ, ਜਦੋਂ ਚਲੇ ਗਏ ਕੀ ਕਰਨਗੇ। ਔਰ ਫਿਰ ਕਿਵੇਂ ਉਹਨਾਂ ਨੇ ਆਪਣੇ ਲੋਕਾਂ ਨੂੰ ਹਿੰਦੂਤਵੀ ਔਰ ਇਸ ਬ੍ਰਾਹਮਣਵਾਦੀ ਜਕੜ ਤੋਂ ਨਿਜਾਤ ਦਿਵਾਈ ਤੇ ਕਿਵੇਂ ਸਾਡੀ ਹਾਲਤ ਉਹੀ ਜਿਸ ਦੀ ਸਜ਼ਾ, ਕਿਉਂਕਿ ਇਹ ਵਰ੍ਹਾ ਹੁਣ ਅਖੌਤੀ ਭਾਰਤ ਦੀ ਆਜ਼ਾਦੀ ਦਾ 75ਵਾਂ ਸਾਲ ਵੀ ਹੈ ਔਰ ਅਕਸਰ ਇਹ ਸ਼ੇਅਰ ਵੀ ਮੈਂ ਕਹਿ ਕੇ ਘਸਾ ਦਿੱਤਾ ਹੈ, ਪਰ ਇਸ ਤੋਂ ਵਧੀਆ ਕੋਈ ਸਾਡੇ ਜਿਹੜੀ ਇਹ ਹਾਲਤ ਨੂੰ ਬਿਆਨ ਨਹੀਂ ਕਰ ਸਕਦਾ ਕਿ ਉਹ ਵਕਤ ਵੀ ਦੇਖਾ तारीख की घड़ियों ने जब लम्हों ने खता की सदियों ने सजा पाई। 75 साल सानू सजा पांदियां हो गए ने 47 तो लैके, और हुण उस एक लाला गांधी बणीए तो छुटकारा जिहड़ा वो ते की पाना सी, उहदे जाल च फसे ते 75 साल दी गुलामी भोगी। हुण एक होर धोती मारका जिहड़ा लाला केजरीवाल है उही बणीआ, उही जिहड़ा आ के पंजाब दे विच डिकटेट कर रहा है। वो दस रहा भी उम्मीदवार कौन है, साडे जिवें उहदे पैरां नूं लिपटे होए ने, जिवें उस दे नां दी माड़ा जपी जा रही है, जिवें ये प्रोजैक्ट किया जा रहा है कि जी किवें जिहड़ा उहदी सरकार बनन जा रही है। सो असीं बेशक साडी कोई दिलचस्पी नहीं है कि उत्थे कौन आंदा है कौन नहीं आंदा, क्योंकि असीं तां इह कनक्लूड किया होया है कि बिना खालिस्तान की कायमी के सिखां का कोई मसला हल नहीं होना। पर असी ये समझते हैं कि बड़ा इंपॉर्टेंट है कि असी समझिए कि ये, क्योंकि कांग्रेस या अकाली या दूजे ये तो एक्सपोज ने, बीजेपी इस बार जी है वो उन्होंने ट्रेटर्स नूं ज्वाइन करने वाले जी ट्रेटर्स जोड़े ज्वाइन कर रहे हैं उन्होंने तो लंबी फौज है, पर पोलीटिकली उन्होंने वो तो बिल्कुल कंफर्ट जोन च बैठे ने, वो लॉन्ग टर्म देख रहे हैं। उन्होंने केजरीवाल तो स्टॉप गैप अरेंजमेंट लिया है कि भाई एक तुसीं इन्हां नूं दिओ, क्योंकि एजेंडा तो वही परस्यू कर रहा है जिहड़ा RSS का एजेंडा। और जिवें असीं कल भी डॉक्टर धर्मवीर गांधी जिहड़े मैंबर पार्लीमेंट ने उन्हां दा ट्वीट साझा कीता सी, ते अज एक होर ट्वीट जिहड़ियां मेरियां नज़रां चों गुजरे और वो भगवंत मान दे हवाले नाल कह के उन्होंने जिहड़ी गल कही कि वो किन्नी पींदा उदा तलाक असली है या नकली, उसने सच्ची झूठी किहड़ी सौं खाधी, ये गौण गल्लां लैके उसनूं कोई ना भंडे कि भी ये गल्लां मैटर नहीं करदियां, क्योंकि बहुत कुछ दे हवाले नाल मीडिया ते डिस्कस हो रहा है। अच्छा, असली गल उस खाकी निक्कर ते टोपी दी है जो केजरी गैंग शातर ढंग नाल अपने गरोह राहीं पंजाबियां नूं पहनाउण दी चाल चल रहा है। बचो पंजाबियों। हुण एक पंजाबी हिंदू सिटिंग मैंबर पार्लीमेंट जिहड़ा उन्हां दी आम आदमी पार्टी की टिकट ते डॉक्टर धर्मवीर गांधी और सैल्फलैस बंदा जिस दे उत्ते कोई करप्शन का चार्ज नहीं है, लोक सेवक है वो, बेशक वो कोई खालिस्तानी नहीं है, वो एक सैकुलर मुल्क वाला है, पर वो पंजाब के हकों की जरूर, पंजाब के पानियां का मुद्दा होए दूसरियां का मुद्दा होए वो गल करदा है। और उन्होंने कहा कि भाई गल तो यह है कि खाकी निक्कर ते टोपी दी है कि केजरी गैंग शातर ढंग नाल जिहड़ा है वो अपने गरोह राहीं गरोह खड़ा किया होया। ये सारे जिहड़े ने गरोह दे मैंबर, इन्हां दी कोई औकात नहीं है। उन्होंने कहा भी ये जिहड़ा खबरदार होने की लोड़ है। और असीं जिवें कल इस हवाले नाल गल कीती सी कि भाई प्रोफैसर भुल्लर दा केस और किवें उहदा एक्सपोजर हुंदा है, और साडे वीर नवरूप सिंह जिहड़े प्यार करते हैं TV 84 नूं, साडे नाल भी एक जिहड़ा वो गूढ़ा रिश्ता रखते हैं प्यार दा, पंथक प्यार दा, उन्हां दी लिखत भी आई ते उन्होंने जिहड़ी टर्म कही, उन्होंने कहा भी आह वाली सर्जिकल स्ट्राइक जिहड़ी कीती है TV 84 ने इसने आप नूं लै बैठना ऐतकी उन्होंने कहा भी ये ही आप नूं चंबड़ जानी है, ये सर्जिकल स्ट्राइक की है। सो असीं
ਜਿਹੜਾ ਆਪਣੀ ਪੰਜਾਬ ਦੀ ਟੀਮ ਵੀਰ ਸੁਖਵਿੰਦਰ ਸਿੰਘ ਔਰ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਔਰ ਕਿਉਂਕਿ ਭੁੱਲਰ ਦੇ ਕੇਸ ਨੂੰ ਉਹਨਾਂ ਨੇ ਹਾਈਲਾਈਟ ਕੀਤਾ ਔਰ ਹੁਣ ਬਹੁਤ ਸਾਰੇ ਓਰੀਜਨਲ ਡਾਕੂਮੈਂਟ ਜਿਹੜੇ ਦਿੱਲੀ ਸਰਕਾਰ ਦੇ ਔਰ ਇਹੀ ਕੇਜਰੀਵਾਲ 2014 ਚ ਜਦੋਂ ਅੱਜ ਪੰਜਾਬ ਚ ਪਾਰਲੀਮੈਂਟ ਚੋਣਾਂ ਲਈ ਜਿਹੜਾ ਹੋ ਰਹੀਆਂ ਸੀ, ਪੈਸਾ ਵੀ ਬਾਹਰੋਂ ਅਰਬਾਂ ਦੇ ਵਿੱਚ ਜਾ ਰਿਹਾ ਸੀ ਔਰ ਉਦੋਂ ਕੇਜਰੀਵਾਲ ਨੂੰ ਲੱਗਦਾ ਸੀ ਇਹ ਚਿੱਠੀ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜੇ ਉਹ ਦਿਖਾ ਵੀ ਦੇਣ ਚੀਫ ਮਿਨਿਸਟਰ ਆਫਿਸ ਦੀ ਜਿਹੜੀ ਕੇਜਰੀਵਾਲ ਨੇ ਲਿਖੀ ਉਸ ਵੇਲੇ ਇੱਕ ਸਰ ਇਕਬਾਲ ਸਿੰਘ ਜਿਹੜੇ ਕਿ ਵਰਤ ਤੇ ਬੈਠੇ ਸੀ ਭੁੱਲਰ ਦੇ ਕੇਸ ਨੂੰ ਦੂਸਰਿਆਂ ਨੂੰ ਲੈ ਕੇ ਔਰ ਇਹ ਅਰਵਿੰਦ ਕੇਜਰੀਵਾਲ ਦੇ ਦਸਤਖਤਾਂ ਥੱਲੇ ਚਿੱਠੀ ਹੈ ਜਿਹਦੇ ਚ ਉਹਨੇ ਕਿਹਾ ਕਿ ਦਿੱਲੀ ਗਵਰਨਮੈਂਟ has already recommended to the President the release of Professor Puller and will also be working on other issues including formation of SIT etc. in a sympathetic and time-bound manner. ਕਿਉਂਕਿ ਉਹਨਾਂ ਨੇ ਮੰਗ ਪ੍ਰੋਫੈਸਰ ਭੁੱਲਰ ਦੀ ਰਿਹਾਈ ਔਰ ਨਵੰਬਰ 84 ਵਾਲਿਆਂ ਨੂੰ ਸਜ਼ਾ ਦੇਣ ਲਈ ਸਿੱਟ ਬਣਾਉਣ ਦੀ ਸੀ ਔਰ ਇਹ ਕੇਜਰੀਵਾਲ ਦੇ ਦਸਤਖਤਾਂ ਥੱਲੇ ਚਿੱਠੀ ਉਹ ਕਹਿ ਰਹੀ ਹੈ ਕਿ ਭਾਈ ਅਸੀਂ ਆਲਰੇਡੀ ਪ੍ਰੈਜ਼ੀਡੈਂਟ ਨੂੰ ਇਹ ਲਿਖਿਆ ਕਿ ਵੀ ਭੁੱਲਰ ਨੂੰ ਰਿਲੀਜ਼ ਕੀਤਾ ਜਾਏ। ਹੁਣ ਜਦੋਂ ਸੈਂਟਰ ਗਵਰਨਮੈਂਟ ਰਿਲੀਜ਼ ਦੇ ਆਰਡਰ ਕਰਦੀ ਹੈ 2019 ਦੇ ਵਿੱਚ ਔਰ ਹੁਣ ਤੁਸੀਂ ਦਿੱਲੀ ਦੇ ਵਿੱਚ ਇਹ ਚਿੱਠੀ 11 ਦਸੰਬਰ 2020 ਦੀ ਹੈ ਲੇਟੈਸਟ ਜਿਹਦੇ 'ਚ ਕਿ ਜਦੋਂ ਪ੍ਰੋਫੈਸਰ ਭੁੱਲਰ ਦੇ ਉੱਤੇ ਇਹਨਾਂ ਦੀ ਜਿਹੜੀ ਉਹਨਾਂ ਨੇ ਰਿਕਮੈਂਡੇਸ਼ਨਸ ਆਫ ਦਾ ਸੈਂਟੈਂਸ ਰਿਵਿਊ ਬੋਰਡ ਹੁਣ ਸੈਂਟੈਂਸ ਰਿਵਿਊ ਬੋਰਡ 'ਚ 7 ਮੈਂਬਰ ਨੇ ਜਿਹੜੇ ਜ਼ਾਹਰ ਹੈ ਕਿ ਦਿੱਲੀ ਦੇ ਕਿਉਂਕਿ ਤਿਹਾੜ ਜੇਲ੍ਹ 'ਚ ਨੇ ਪ੍ਰੋਫੈਸਰ ਭੁੱਲਰ ਟੈਕਨੀਕਲੀ ਔਰ ਇਹਦੇ 'ਚ ਹੁਣ ਪ੍ਰੋਫੈਸਰ 2014 'ਚ ਪ੍ਰੈਜ਼ੀਡੈਂਟ ਨੂੰ ਲਿਖਣ ਵਾਲਾ ਕੇਜਰੀਵਾਲ ਉਹ ਕਹਿੰਦਾ ਮੈਂ ਲਿਖਦਾ ਉਸ ਦਾ ਸੈਂਟੈਂਸ ਰਿਵਿਊ ਬੋਰਡ ਪ੍ਰੋਫੈਸਰ ਭੁੱਲਰ ਨੂੰ ਰਿਲੀਜ਼ ਕਰਨ ਤੋਂ ਇਨਕਾਰੀ ਕਰਦਾ ਹੈ ਔਰ ਥੱਲੇ ਉਹ ਲਿਖਿਆ ਜਾਂਦਾ ਕਨਕਲੂਜਨ ਆਫਟਰ ਟੇਕਿੰਗ ਇਨਟੂ ਅਕਾਊਂਟ ਆਲ ਦਾ ਫੈਕਟਸ and circumstances of the case, that is involvement in anti-national terrorist activities, gravity and perversity of the crime, having previous criminal history, the board rejects premature release of convict Devinder Pal Singh Pullar, son of late Shri Balwant Singh at his stage. ਹੁਣ ਉਹੀ ਕਿ 2014 ਦੇ ਵਿੱਚ ਜਦੋਂ ਸਿੱਖਾਂ ਦਾ ਪੈਸਾ ਚਾਹੀਦਾ ਸੀ ਪੰਜਾਬ 'ਚ ਵੋਟਾਂ ਚਾਹੀਦੀਆਂ ਸੀ ਹੁਣ ਤਾਂ ਹਿੰਦੂਆਂ ਦੀਆਂ ਤੇ ਕਾਮਰੇਡਾਂ ਦੀਆਂ ਵੋਟਾਂ ਲੈਣ ਲਈ ਵਿਰੋਧ ਲਾਈਨ ਆ ਗਈ ਉਦੋਂ ਇਹ ਜਿਹੜਾ ਹੁਣ ਇਹਨਾਂ ਦਾ ਰਿਵਿਊ ਬੋਰਡ ਕਹਿ ਰਿਹਾ ਹੈ ਕਿ ਜੀ ਇਹ ਐਂਟੀ ਨੈਸ਼ਨਲ ਐਕਟੀਵਿਟੀ ਸੀ ਭੁੱਲਰ ਨੇ ਕੀਤੀ ਦਹਿਸ਼ਤਗਰਦ ਐਕਟੀਵਿਟੀ ਕੀਤੀ ਔਰ ਕ੍ਰਿਮੀਨਲ ਹਿਸਟਰੀ ਹੈ ਇਹ ਹੁਣ 2014 ਤੋਂ 2020 ਦਾ ਜਿਹੜਾ ਲੈਟਰ ਹੈ ਇਹ 6 ਸਾਲ ਤੋਂ ਤਾਂ ਭੁੱਲਰ ਜੇਲ੍ਹ 'ਚ ਹੀ ਹੈ ਜੇਲ੍ਹ 'ਚ ਉਹਨੇ ਕੋਈ ਕ੍ਰਿਮੀਨਲ ਐਕਟੀਵਿਟੀ ਕੀਤੀ ਹੈ ਜੇਲ੍ਹ 'ਚ ਉਹਨੇ ਕੋਈ ਉਹ ਤਾਂ ਵੈਸੇ ਹੀ ਮੈਂਟਲ ਸਿਕਨੈਸ 'ਚੋਂ ਗੁਜ਼ਰ ਰਿਹਾ ਸੋ ਇਹ ਗੱਲ ਸ਼ੋਅ ਕਰਦੀ ਹੈ ਭਾਈ ਇਹ ਆਰਐਸਐਸ ਦਾ ਪ੍ਰੋਟੇਜੇ ਜਿਹਨੂੰ ਬਿਲਕੁਲ ਲੋਕ ਕੀ ਕੰਮ ਇਹ ਪੰਜਾਬ ਦੇ ਵਿੱਚ ਕਰ ਰਿਹਾ ਔਰ ਅਸੀਂ ਡਾਕਟਰ ਧਰਮਵੀਰ ਗਾਂਧੀ ਦੀ ਆਵਾਜ਼ ਨਾਲ ਆਵਾਜ਼ ਮਿਲਾਉਂਦੇ ਹਾਂ ਕਿ ਇਸ ਗੈਂਗਸਟਰ ਤੋਂ ਹਿੰਦੂਤਵੀ ਗੈਂਗਸਟਰ ਤੋਂ ਬਚੋ ਔਰ ਪੰਜਾਬ ਦੇ ਵਿੱਚ ਅਸੀਂ ਇਹ ਨਹੀਂ ਕਹਿੰਦੇ ਕਿ ਭਾਈ ਕੌਣ ਦੁੱਧ ਧੋਤਾ ਹੈ ਬਾਕੀਆਂ ਦਾ ਹਾਲ ਅਸੀਂ ਅਕਸਰ ਕਰਦੇ ਹਾਂ ਪਰ ਕਿਉਂਕਿ ਇਸ ਵੇਲੇ ਇੱਕ ਤਬਕਾ ਅਜੇ ਵੀ ਇਹ ਦੇਖਣ ਦੇ ਬਾਵਜੂਦ ਕਿ ਇਹ ਸਾਰਾ ਕੇਜਰੀਵਾਲ ਦੀ ਦਾ ਕੀ ਰੋਲ ਹੈ ਔਰ ਇਹ ਕੀ ਹੈ ਸਾਰਾ ਔਰ ਇਹ ਅਸੀਂ ਜ਼ਰੂਰ ਵਾਰਨ ਕਰਦੇ ਹਾਂ ਕਿ ਵੀ ਫਿਰ ਇਹ ਨਾ ਹੋਣਾ ਇਹ ਨਾ ਹੋਏ ਕਿ ਅਸੀਂ ਇਹ ਫਿਰ ਕਹੀਏ ਕਿ ਜੀ ਖਾਲਸਾ ਜੀ ਸਾਡੇ ਨਾਲ ਧੋਖਾ ਹੋ ਗਿਆ ਜੋ ਕਿ ਅਕਾਲੀ ਮੋਰਚੇ ਲਾ ਕੇ ਔਰ ਬਾਅਦ ਦੇ ਵਿੱਚ ਧੋਖਾ ਖਾ ਕੇ ਇਹੀ ਕੁਝ ਕਹਿੰਦੇ ਰਹੇ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਸੋ ਇੱਥੇ ਲੈਣੇ ਆ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਇਹ ਬੁਲੰਦ ਕਰ ਰਿਹਾ ਇਹ ਆਵਾਜ਼ ਤੁਹਾਡੇ ਪਿਆਰ ਸਦਕਾ ਤੁਹਾਡੇ ਵਿਸ਼ਵਾਸ ਸਦਕਾ ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵਿਊਅਰਸ ਇੱਥੇ ਲੈਣੇ ਆ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ
ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਜਿਹੜਾ ਦੂਸਰਾ ਇਸ਼ੂ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਦਾ ਸ਼ੁਰੂ ਹੋਇਆ ਸਿਲਸਿਲਾ ਅਜੇ ਵੀ ਜਾਰੀ ਹੈ। ਸੋ 2015 ਵਿੱਚ ਬੁਰਜ ਵਾਰਨ ਸਿੰਘ ਵਾਲਾ, ਬਰਗਾੜੀ, ਬਾਈਬਲ ਕਲਾ, ਕੋਟਕਪੁਰਾ ਆਦਿ ਘਟਨਾਵਾਂ ਲਈ ਕੌਣ ਜ਼ਿੰਮੇਵਾਰ ਹੈ, ਇਸ ਸੰਬੰਧੀ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਇੱਕ ਕਿਤਾਬ ਦਾ ਸੈਕਰੀਲੇਜ ਰਿਲੀਜ਼ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਾਡੇ ਲਈ ਗੁਰੂ ਗ੍ਰੰਥ ਸਾਹਿਬ ਦਾ ਜੋ ਰੁਤਬਾ ਹੈ ਉਹ ਇੱਕ ਸਿੱਖ ਹੀ ਸਮਝ ਸਕਦਾ ਹੈ, ਕਿਉਂਕਿ ਸਾਡੇ ਲਈ ਰੂਹਾਨੀਅਤ ਦੀ ਦੁਨੀਆ ਦੇ ਵਿੱਚ ਅਲਟੀਮੇਟ ਅਥਾਰਟੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੇ ਤੌਰ ਤੇ ਇਟਰਨਲ ਗੁਰੂ ਨੇ ਔਰ ਰੂਹਾਨੀਅਤ ਦੀ ਦੁਨੀਆ 'ਚ ਚਵਰ ਛਤਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਨੇ। ਇਸ ਲਈ ਜਦੋਂ ਇਹ ਕਿਹਾ ਜਾਂਦਾ ਹੈ ਕਿ 10ਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਗ੍ਰੰਥ ਗੁਰੂ ਪੰਥ ਦੀ ਡਬਲ ਸੋਵਰਨਿਟੀ, ਗੁਰੂ ਗ੍ਰੰਥ ਸਾਹਿਬ ਕਿਉਂਕਿ ਬਾਦਸ਼ਾਹ ਸੋਵਰਨ ਹੁੰਦਾ ਹੈ, ਰੂਹਾਨੀਅਤ ਦੀ ਸੋਵਰਨਿਟੀ ਗੁਰੂ ਗ੍ਰੰਥ ਸਾਹਿਬ ਕੋਲ ਹੈ। ਇਸ ਲਈ ਜਿਵੇਂ ਬਾਦਸ਼ਾਹ ਦੁਨਿਆਵੀ ਜਿਹੜੇ ਨੇ ਉਹ ਤਖਤ ਤੇ ਬੈਠਦੇ ਨੇ, ਉਹਨਾਂ ਦੇ ਸਿਰ ਦੇ ਉੱਤੇ ਜਿਹੜਾ ਹੈ ਉਹ ਛਤਰੀ ਹੁੰਦੀ ਹੈ, ਸਿੰਘਾਸਨ ਤੇ ਬੈਠਦੇ ਨੇ ਔਰ ਚੌਰ ਹੁੰਦਾ ਹੈ, ਉਹਨਾਂ ਦੇ ਪਿੱਛੇ ਇੱਕ ਚੌਰ ਬਰਦਾਰ ਹੁੰਦਾ ਹੈ, ਕਿਉਂਕਿ ਇਹ ਦੇਸੀ ਨੇਟਿਵਸ ਇਵੇਂ ਹੀ ਸੀ। ਔਰ ਇਹੀ ਚਵਰ ਛਤਰ ਤਖਤ, ਛਤਰ ਉੱਪਰ ਹੈ। ਤੇ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਸਭ ਤੋਂ ਉੱਚੀ ਥਾਂ ਤੇ ਵਿਰਾਜਮਾਨ ਕੀਤੇ ਜਾਂਦੇ ਨੇ। ਉਹਨਾਂ ਨੂੰ ਜਿਵੇਂ ਬਾਦਸ਼ਾਹ ਜਿਹੜੇ ਨੇ, ਜਿਨ੍ਹਾਂ ਨੇ ਹੁਣ ਤਾਂ ਗੱਡੀਆਂ ਬਣੀਆਂ ਹੋਈਆਂ ਨੇ ਇੱਥੇ ਗੁਰਦੁਆਰਿਆਂ ਨੇ ਆਪਣੀਆਂ ਸਪੈਸ਼ਲ ਵੈਨ, ਜਿਹਨਾਂ 'ਚ ਸਿਰਫ ਜਦੋਂ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਲਿਜਾਇਆ ਜਾਂਦਾ ਤੇ ਉਹਨਾਂ 'ਚ ਹੈ। ਲੇਕਿਨ ਅਸੀਂ ਆਪਣੇ ਦੇਖਦੇ ਰਹੇ ਕਿ ਜਿਵੇਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਭੀੜ ਘਰਾਂ 'ਚੋਂ ਲਿਆਈ ਜਾਂਦੀ ਸੀ, ਗੁਰਦੁਆਰਾ ਸਾਹਿਬ ਤੋਂ ਲਿਆਈ ਜਾਂਦੀ ਸੀ, ਅੱਗੇ ਇੱਕ ਬੰਦਾ ਟਲ ਖੜਕਾਉਂਦਾ ਜਾਂਦਾ ਸੀ, ਇੱਕ ਪਿੱਛੇ ਪਾਣੀ ਛਿੜਕਦਾ ਜਾ ਰਿਹਾ। ਸੋ ਇਹ ਇਵੇਂ ਹੀ ਸੀ ਜਿਨ੍ਹਾਂ ਨੇ ਪੁਰਾਣੇ ਪੀਰੀਅਡ 'ਚ ਦੇਖਿਆ ਕਿ ਜਦੋਂ ਬਾਦਸ਼ਾਹ ਦੀ ਸਵਾਰੀ ਲਫ਼ਜ਼ ਵੀ ਇਸੇ ਤੋਂ ਹੀ ਆਇਆ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਕਹਿੰਦੇ ਹਾਂ ਤੇ ਸਵਾਰੀ ਹੀ ਇਹ ਹੈ ਕਿ ਭਈ ਪਾਲਕੀ ਸਾਹਿਬ 'ਚ ਸੁਭਾਇਮਾਨ ਹੋਣਾ। ਔਰ ਜਿਵੇਂ ਬਾਦਸ਼ਾਹ ਦੀ ਆਮਦ ਦੇ ਮੌਕੇ ਵੀ ਅੱਗੇ ਇੱਕ ਘੜਿਆਲ ਖੜਕਾਉਂਦਾ ਜਾਂਦਾ ਸੀ ਤਾਂ ਕਿ ਬਾਦਸ਼ਾਹ ਆ ਰਿਹਾ, ਲੋਕ ਉਹਨੂੰ ਸਲਾਮ ਕਰਨ ਦੇ ਲਈ ਜਿਹੜਾ ਉਹ ਪਾਸੇ ਹੋ ਜਾਣ। ਔਰ ਪਾਣੀ ਇਸ ਲਈ ਛਿੜਕਿਆ ਜਾਂਦਾ ਸੀ ਕਿ ਜ਼ਾਹਰ ਹੈ ਕਿ ਡਸਟੀ ਰੋਡਸ ਔਰ ਦੂਸਰੀਆਂ ਸੀ ਕਿ ਉਹ ਸੈਟਲ ਹੋ ਜਾਏ ਜਦੋਂ ਕਿ ਤੁਰਨਾ। ਸੋ ਇਵੇਂ ਹੀ ਇਹ ਜਿਹੜਾ ਬਿਲਕੁਲ ਸ਼ਾਨੋ ਸ਼ੌਕਤ ਦੁਨਿਆਵੀ ਹੈ, ਕਿਉਂਕਿ ਇਹ ਇਸ ਲਈ ਵੀ ਸਮਝਣਾ ਇੰਪੋਰਟੈਂਟ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਿਜ਼ ਇੱਕ ਕਿਤਾਬ ਨਹੀਂ ਹੈ, ਜਿਵੇਂ ਕਿ ਬਹੁਤ ਸਾਰੇ ਲਫ਼ਜ਼ ਕਈ ਵਾਰ ਅਸੀਂ ਵੀ ਸਕ੍ਰਿਪਚਰ ਇਸਤੇਮਾਲ ਕਰਦੇ ਹਾਂ, ਦੂਸਰਿਆਂ ਨੂੰ ਅਸੀਂ ਸਮਝਾਉਣਾ ਵੀ ਹੁੰਦਾ ਹੈ, ਲੇਕਿਨ ਇਹ ਸਾਡੇ ਲਈ ਇਟਰਨਲ ਗੁਰੂ ਨੇ। ਔਰ ਗੁਰੂ ਗ੍ਰੰਥ ਸਾਹਿਬ ਇੱਕੋ ਓਂਕਾਰ ਤੋਂ 8 8 10 20 ਤੱਕ 1430 ਅੰਗ, ਕਿਸੇ ਨੂੰ ਕੋਈ ਹੱਕ ਨਹੀਂ ਜੇ ਸਮੁੱਚਾ ਪੰਥ ਵੀ ਚਾਹੇ ਤੇ ਉਸ ਦੇ ਵਿੱਚ ਕੋਈ ਕੰਨਾ ਸਿਆਰੀ ਬਿਹਾਰੀ
ਲਗ ਮਾਤਰ ਕੋਈ ਤਬਦੀਲ ਨਹੀਂ ਕਰ ਸਕਦਾ ਔਰ ਸਾਡੇ ਸਾਰੇ ਜੀਵਨ ਦਾ ਆਧਾਰ ਹੀ ਗੁਰੂ ਗ੍ਰੰਥ ਸਾਹਿਬ। ਬਿਲਕੁਲ। ਹੁਣ ਇਸ ਗੱਲ ਨੂੰ ਅੰਗਰੇਜ਼ ਚੰਗੀ ਤਰ੍ਹਾਂ ਸਮਝਦੇ ਸੀ ਕਿ ਸਾਡੀ ਤਾਕਤ ਕਿੱਥੋਂ ਨਿਕਲਦੀ ਹੈ। ਇਸ ਲਈ ਜਦੋਂ ਉਹਨਾਂ ਨੇ ਸਿੱਖ ਰੈਜੀਮੈਂਟਸ ਬਣਾਈਆਂ ਤੇ ਹਰ ਰੈਜੀਮੈਂਟ ਦੇ ਨਾਲ ਗੁਰਦੁਆਰਾ, ਔਰ ਗੁਰਦੁਆਰੇ 'ਚ ਇਹੀ ਨਹੀਂ ਕਿ ਅੰਗਰੇਜ਼ ਅਫਸਰ ਖੁਦ ਜਿਹੜਾ ਹੈ ਉਹ ਜਦੋਂ ਸਾਲਾਨਾ ਦੀਵਾਨ ਜਾਂ ਉਹਨਾਂ ਦੀਆਂ ਪੈਰੇਡਸ ਸਾਲਾਨਾ ਉਹਦੇ 'ਚ ਪੱਗ ਬੰਨ੍ਹ ਕੇ ਉਹਦੇ ਸ਼ਮੂਲੀਅਤ ਕਰਦੇ ਸੀ, ਪਰ ਸਿੱਖ ਰੈਜੀਮੈਂਟਸ ਦੇ ਜਿਹੜੇ ਜਵਾਨ ਜਦੋਂ ਰੰਗਰੂਟ ਭਰਤੀ ਹੋ ਗਏ ਤੇ ਉਹਨਾਂ ਦੀ ਓਥ ਟੇਕਿੰਗ ਹੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੁੰਦੀ ਸੀ ਔਰ ਪੂਰੇ ਵਾਜੇ ਗਾਜੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲਿਆਂਦੀ ਜਾਂਦੀ ਸੀ ਔਰ ਉਹ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਿਹੜਾ ਉਹ ਵਫਾਦਾਰੀ ਦੀ ਸਹੁੰ ਚੁੱਕਦੇ ਸੀ, ਕਿਉਂਕਿ ਉਹ ਇਹ ਸਮਝਦੇ ਸੀ, ਇਹ ਪੈਟਰਨ ਉਹਨਾਂ ਨੇ ਚੰਗੀ ਤਰ੍ਹਾਂ ਕਾਇਮ ਰੱਖਿਆ। ਔਰ ਅੱਜ ਵੀ ਭਾਰਤੀ ਫੌਜ ਦੇ ਵਿੱਚ ਭਾਵੇਂ, ਔਰ ਇਹੀ ਇੱਕ ਕਾਰਨ ਸੀ ਕਿ ਜਦੋਂ ਜੂਨ 84 ਦਾ ਫੌਜੀ ਹਮਲਾ ਹੁੰਦਾ ਹੈ ਦਰਬਾਰ ਸਾਹਿਬ ਦੇ ਉੱਤੇ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਫੌਜੀ ਸਿੱਖ ਫੌਜੀ ਨੇ ਉਹ ਰਾਮਗੜ੍ਹ ਤੋਂ, ਪੂਨੇ ਤੋਂ, ਅਸਾਮ ਤੋਂ, ਗੰਗਾਨਗਰ ਤੋਂ, ਜੰਮੂ ਤੋਂ, ਪੁੰਛ ਤੋਂ, ਭਾਰਤ ਦੇ ਹਰ ਹਿੱਸੇ 'ਚ ਵੱਡੀ ਗਿਣਤੀ 'ਚ ਰਾਮਗੜ੍ਹ ਬਿਹਾਰ 'ਚੋਂ ਨਿਕਲੇ, ਪਰ ਹਰ ਥਾਂ ਤੋਂ ਨਿਕਲੇ। ਹੁਣ ਇਹ ਵੀ ਜਦੋਂ ਉਹਨਾਂ ਦੇ ਜਿਹੜੇ ਕੁਝ ਮਾਰੇ ਗਏ ਰਸਤੇ ਦੇ ਵਿੱਚ, ਕੁਝ ਜਿਹੜੇ ਨੇ ਉਹ ਫੜੇ ਗਏ, ਉਹਨਾਂ ਦੇ ਉੱਤੇ ਮੁਕੱਦਮੇ ਚੱਲੇ ਔਰ ਜਦੋਂ ਉਹਨਾਂ ਮੁਕੱਦਮੇ ਉਹਨਾਂ ਦੇ ਚੱਲ ਰਹੇ ਸੀ ਕਿ ਜੀ ਇਹ ਰਿਬੈਲ ਨੇ, ਤੇ ਉਹੀ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਵੈਸਟਰਨ ਕਮਾਂਡ ਦਾ ਜਿਸ ਨੇ ਕਦੇ ਮਾਝੇ ਦੇ ਜ਼ਿਲ੍ਹੇ ਬਚਾਏ ਸੀ ਉਸ 65 ਦੀ ਵਾਰ ਵੇਲੇ ਅੰਮ੍ਰਿਤਸਰ ਗੁਰਦਾਸਪੁਰ, ਉਹ ਫੌਜੀਆਂ ਦੇ ਹੱਕ ਦੇ ਵਿੱਚ ਉਹਨੇ ਆ ਕੇ ਗਵਾਹੀ ਦਿੱਤੀ। ਉਹਨੇ ਕਿਹਾ ਇਹਨਾਂ ਨੂੰ ਤੁਸੀਂ ਇਹ ਕਹਿੰਦੇ ਹੋ ਵੀ ਦੇਸ਼ ਦੇ ਅਗੇਂਸਟ ਇਹਨਾਂ ਨੇ ਰਿਬੈਲੀਅਨ ਕੀਤਾ, ਦੇਸ਼ ਤੋਂ ਪਹਿਲਾਂ ਇਹਨਾਂ ਦੇ ਲਈ ਗੁਰੂ ਗ੍ਰੰਥ ਸਾਹਿਬ ਹੈ, ਕਿਉਂਕਿ ਜੇ ਮੁਲਕ ਦੀ ਵਫਾਦਾਰੀ ਦੇ ਵੀ ਸਹੁੰ ਇਹਨਾਂ ਨੇ ਚੁੱਕੀ ਸੀ ਤੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਚੁੱਕੀ ਸੀ। ਤੇ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਅੰਡਰ ਅਟੈਕ ਕੀਤਾ ਹੈ, ਤੁਸੀਂ ਸਭ ਤੋਂ ਮੁਕੱਦਸ ਥਾਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਤੇ ਫਿਰ ਉਹਨਾਂ ਨੇ ਬਿਲਕੁਲ ਉਹੀ ਕੀਤਾ ਜਿਹਦੀ ਸਹੁੰ ਚੁੱਕ ਕੇ ਉਹ ਮੁਲਕ ਲਈ ਵਫਾਦਾਰ ਨੇ, ਤੇ ਜੇ ਤੁਸੀਂ ਉਸ ਦੇ ਉੱਤੇ ਅਟੈਕ ਕਰੋਗੇ ਤੇ ਉਹ ਕਿਵੇਂ ਜਿਹੜੇ ਨੇ ਆਰਾਮ ਨਾਲ ਬਹਿ ਸਕਦੇ ਨੇ। ਸੋ ਮੈਂ ਇਹ ਇਸ ਲਈ ਐਮਫਸਾਈਜ਼ ਕਰਨਾ ਚਾਹੁੰਦਾ ਕਿ ਸਾਡਾ ਦੁਸ਼ਮਣ ਬੜੀ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝਦਾ ਹੈ ਔਰ ਇਹੀ ਕਾਰਨ ਹੈ ਕਿ 47 ਤੋਂ ਇੱਕਦਮ ਬਾਅਦ ਪਹਿਲਾ ਅਟੈਕ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਉਹਨਾਂ ਨੇ ਕੀਤਾ ਜਦੋਂ ਉਹਨਾਂ ਨੇ ਇਹ ਫਰਜ਼ੀ ਗੁਰੂ ਦੇਹਧਾਰੀ ਦੇ ਲਈ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਹੈ ਕਿ ਫਿਜ਼ੀਕਲ ਫਾਰਮ 'ਚ ਜਿਹੜਾ ਕਹੇ ਜੀ ਮੈਂ, ਉਹ ਉਹਨਾਂ ਨੇ ਖੜੇ ਕੀਤੇ। ਉਹ ਨਿਰੰਕਾਰੀ, ਨਕਲੀ, ਉਹ ਰਾਧਾ ਸੁਆਮੀ। ਫਿਰ ਅਸੀਂ 84 ਤੱਕ ਪਹੁੰਚਦੇ ਹਾਂ, ਦੇਖਦੇ ਹਾਂ ਕਿ ਭਾਈ ਕਿਵੇਂ ਵੱਡੇ ਵੱਡੇ ਡੇਰੇ, ਕਦੇ ਕੋਈ ਆਸ਼ੂਤੋਸ਼, ਕੋਈ ਸੌਦਾ ਸਾਧ ਜਿਹਨੂੰ ਡੇਰਾ ਸੱਚਾ ਸੌਦਾ ਦਾ ਨਾਂ ਦਿੱਤਾ ਗਿਆ, ਔਰ ਹਰ ਪਿੰਡ ਦੇ ਵਿੱਚ ਹੀ ਜਿਹੜਾ ਇਸ ਕਿਸਮ ਦਾ ਦਾਇਰਾ, ਔਰ ਜਿਹੜੇ ਲੋਕ ਬਾਹਰ ਨਿਰੰਕਾਰੀ, ਰਾਧਾ ਸੁਆਮੀ ਜਾਂ ਸੌਦਾ ਸਾਧ ਇਹਨਾਂ ਦੇ ਕੋਲ ਡਿਪਲੋਮੈਟਿਕ ਪਾਸਪੋਰਟ, ਕਿਉਂਕਿ ਉਹ ਇਹ ਸਮਝਦੇ ਸੀ ਕਿ ਵੀ ਸਿੱਖਾਂ ਨੂੰ ਭਾਰਤ ਦੇ ਵਿੱਚ ਜੇ ਖਤਮ ਕਰਨਾ ਹੈ ਤੇ ਦੋਨਾਂ ਪੱਖਾਂ ਦੇ ਉੱਤੋਂ ਚੈਲੰਜ, ਗੁਰੂ ਗ੍ਰੰਥ ਔਰ ਗੁਰੂ ਪੰਥ ਦੋਨੋਂ ਪਿਲਰਸ, ਔਰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਉਹਨਾਂ ਨੇ ਦੇਹਧਾਰੀ ਗੁਰੂ ਖੜੇ ਕੀਤੇ ਔਰ ਪੰਥ ਨੂੰ ਮਾਰਨ ਦੇ ਲਈ ਜੋ ਅਸੀਂ ਰੋਜ਼ਾਨਾ ਪਿਛਲੇ 10 ਸਾਲ ਤੋਂ ਇਸ ਪਲੇਟਫਾਰਮ ਤੋਂ ਡਿਸਕਸ ਕਰਦੇ ਕਿ ਉਹ ਸਾਡੀ ਜ਼ੁਬਾਨ ਹੋਏ ਪੰਜਾਬੀ, ਉਹ ਕਿਵੇਂ ਜਿਹੜਾ ਸਾਡਾ ਸਭ ਕੁਝ ਬਦਲਣਾ ਹੋਏ। ਔਰ ਜੂਨ 84 'ਚ ਟੈਂਕਾਂ ਤੋਪਾਂ ਨਾਲ ਹਮਲਾ ਔਰ ਪੂਰੀ ਨਸਲਕੁਸ਼ੀ, 1.5 ਲੱਖ ਤੋਂ ਜ਼ਿਆਦਾ ਸਿੱਖ ਨੌਜਵਾਨਾਂ ਦਾ ਨਸਲ ਘਾਤ, ਇਹ ਆਪਣੇ ਆਪ ਸਬੂਤ ਹੈ। ਪਰ ਇਸ ਸਭ ਦੇ ਬਾਵਜੂਦ ਉਹ ਇਹਨਾਂ ਡੇਰਾ ਦਮ ਨੂੰ ਖੜਾ ਕਰਕੇ ਜਾਂ ਦੂਜਾ ਸਿੱਖਾਂ ਦਾ ਨਾ ਗੁਰੂ ਗ੍ਰੰਥ ਸਾਹਿਬ ਤੋਂ ਫੇਥ ਡੁਲਾ ਸਕੇ, ਨਾ ਹੀ ਕਿਉਂਕਿ ਨਿਰੰਕਾਰੀਆਂ ਨੇ ਜਦੋਂ 13 ਅਪ੍ਰੈਲ 1978 ਨੂੰ ਜਿਹੜਾ ਦੇਹਧਾਰੀ ਬਣ ਕੇ ਬਹਿੰਦਾ ਸੀ ਉਹਨੂੰ ਸਿੱਖਾਂ ਨੇ ਚੈਲੰਜ ਕੀਤਾ, ਭਾਵੇਂ 13 ਸਿੰਘ ਸ਼ਹੀਦ ਹੋਏ ਪਰ ਅਲਟੀਮੇਟਲੀ ਸਜ਼ਾ ਯਾਫਤਾ ਕੀਤਾ ਗਿਆ ਔਰ ਉਹਨੂੰ ਨਿਰੰਕਾਰੀ ਬਾਬੇ ਨੂੰ ਵੀ ਕੀਤਾ ਗਿਆ, ਉਹਦੇ ਦੂਸਰੇ ਵੀ ਜੋ ਸੀ ਸਾਰਾ ਉਹਦਾ ਆਪਣਾ ਕਮਾਂਡਰ ਇਨ ਚੀਫ ਪ੍ਰਤਾਪ ਸਿੰਘ ਨਾਂ ਦਾ ਨਾਲ ਸੀ, ਔਰ ਦੂਸਰਿਆਂ ਨੂੰ ਫਿਰ ਜਿਹੜਾ ਇਹ ਦਾਅਵੇ ਕਰਦਾ ਸੀ ਜੀ ਗੁਰੂ ਗੋਬਿੰਦ ਸਿੰਘ ਨੇ 5 ਪਿਆਰੇ ਬਣਾਏ ਸੀ, ਮੈਂ 7 ਸਿਤਾਰੇ ਬਣਾਏ ਨੇ, ਉਹ ਫਿਰ 17 ਇੱਕ ਇੱਕ ਕਰਕੇ ਅਸਮਾਨ ਤੋਂ ਜਿਵੇਂ ਤਾਰਾ ਟੁੱਟਦਾ ਇਵੇਂ ਸਿੰਘਾਂ ਨੇ ਲੱਭ ਕੇ ਜਿਹੜੇ ਸਿਤਾਰੇ ਹੈ ਉਹ ਵਾਕਿਆ ਹੀ ਉਹਨਾਂ ਨੂੰ ਜਿਹੜਾ ਹੈ ਉਹ ਜੜ ਦਿੱਤਾ ਜਿੱਥੇ ਉਹ ਡਿਜ਼ਰਵ ਕਰਦੇ ਸੀ ਜੜਿਆ ਜਾਣਾ। ਹੁਣ ਇਸ ਸਭ ਦੇ ਬਾਵਜੂਦ ਜਦੋਂ ਹੁਣ RSS ਦੇ ਕੋਲ 2014 ਦੇ ਵਿੱਚ ਸਿੱਧੀ ਹਕੂਮਤ ਆਈ ਮੋਦੀ ਰਾਹੀਂ, ਇਹਨਾਂ ਨੇ ਹੋਰ ਵੱਡਾ ਇੱਕ ਸਿਨਿਸਟਰ ਪਲਾਨ ਕੀਤਾ। ਉਹਨਾਂ ਨੇ ਕਿਹਾ ਕਿ ਭਾਈ ਇਹ ਤਾਂ ਸਿੱਖ ਹਰ ਚੀਜ਼ ਗੁਰੂ ਤੋਂ ਮੰਗਦੇ ਨੇ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਭਾਵੇਂ ਅਰਦਾਸ ਤਾਂ ਰੱਬ ਦੇ ਅੱਗੇ ਹੁੰਦੀ ਹੈ ਪਰ ਗੁਰੂ ਗ੍ਰੰਥ ਸਾਹਿਬ
ਦਾ ਰੁਤਬਾ, ਕਿਉਂਕਿ ਰੱਬ ਦਾ ਕਲਾਮ ਹੈ, ਉਸ ਨੂੰ ਉਸ ਦੇ ਬਰਾਬਰ ਕਿ ਭਾਈ ਇਸ ਤੋਂ ਹੀ ਇਹਨਾਂ ਦਾ ਫੇਥ ਤੋੜੋ ਕਿ ਬਈ ਇਹ ਤਾਂ ਕੁਝ ਨਹੀਂ ਹੈ, ਇਹ ਤਾਂ। ਔਰ ਉਸ ਚੋਂ ਸਾਰੀ ਇਹ ਸਾਜ਼ਿਸ਼ ਸ਼ੁਰੂ ਹੁੰਦੀ ਹੈ, ਜਿਹੜਾ ਸੋ ਕਾਲਡ ਡੇਰਾ ਸੱਚਾ ਸੌਦਾ ਸਾਧ ਜਿਹੜਾ ਇਹਨਾਂ ਦੀਆਂ ਏਜੰਸੀਆਂ ਨੇ ਖੜਾ ਕੀਤਾ ਸੀ, ਉਹਨਾਂ ਰਾਹੀਂ ਕਿਵੇਂ ਜੂਨ 2019 ਦੇ ਵਿੱਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੁੱਕੀ ਜਾਂਦੀ ਹੈ। ਕੁਝ ਹਫ਼ਤਿਆਂ ਬਾਅਦ ਵੱਡੇ ਵੱਡੇ ਪੋਸਟਰ ਉਸ ਪਿੰਡ ਦੀਆਂ ਕੰਧਾਂ ਤੇ ਲੱਗ ਜਾਂਦੇ ਨੇ ਵੀ ਅਸੀਂ ਤੁਹਾਡਾ ਗੁਰਦੁਆਰਾ ਗੁਰੂ ਚੁੱਕ ਲਿਆ, ਹਿੰਮਤ ਹੈ ਤੇ ਆ ਕੇ ਲੈ ਜਾਓ। ਹੁਣ ਕਿਨੇ ਸੀ, ਔਰ ਉਹ ਪਿੰਡ ਵਾਲੇ ਦੂਜੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੱਕ ਪਹੁੰਚ ਕਰਦੇ ਨੇ, ਕੋਈ ਰਿਸਪੌਂਸ ਨਹੀਂ ਹੈ। ਔਰ ਅਕਤੂਬਰ ਤੱਕ ਪਹੁੰਚਦੇ ਹਾਂ ਅਸੀਂ, ਫਿਰ ਦੇਖਦੇ ਹਾਂ ਕਿ ਬਰਗਾੜੀ ਦੇ ਮੁਕਾਮ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਉਹ ਜਿਹੜਾ ਸਰੂਪ ਉਹਨਾਂ ਨੇ ਚੁੱਕਿਆ, ਉਸ ਦੀਆਂ ਗਲੀਆਂ ਤੇ ਗਟਰਾਂ ਦੇ ਵਿੱਚ ਔਰ ਪਿੰਡ ਦੀਆਂ ਰੂੜੀਆਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ ਖਿਲਾਰੇ ਹੋਏ ਨੇ। ਔਰ ਇਹ ਇੱਕ ਐਸਾ ਝਟਕਾ ਸੀ, ਇੱਕਦਮ ਹਜ਼ਾਰਾਂ ਦੀ ਗਿਣਤੀ ਸਿੱਖ ਬਹਿਬਲ ਕਲਾਂ ਕੋਟ ਕਪੂਰੇ ਜਿਹੜਾ ਉਹ ਪ੍ਰੋਟੈਸਟ ਦੇ ਲਈ ਇਕੱਠੇ ਹੁੰਦੇ ਨੇ। ਔਰ ਇਹ ਕਿਉਂਕਿ ਸਾਜ਼ਿਸ਼ ਸੌਦਾ ਸਾਧ ਨੂੰ ਕਿਨੇ ਖੜਾ ਕੀਤਾ, ਜਿਵੇਂ ਹਰਿਆਣੇ ਦੀ ਖੱਟੜ ਸਰਕਾਰ ਅੱਜ ਤੱਕ ਪ੍ਰੋਟੈਕਟ ਕਰ ਰਹੀ ਹੈ, ਔਰ ਜਿਵੇਂ ਖੁੱਲ੍ਹੇਆਮ ਬੀਜੇਪੀ ਨੂੰ ਉਹਨਾਂ ਦੀ ਖੇਡ ਇਸ ਸਾਰੇ ਦੀ। ਪਰ ਅਫਸੋਸ ਇਸ ਗੱਲ ਦਾ ਕਿ ਪੰਜਾਬ ਦੇ ਵਿੱਚ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ, ਜਿਸ ਨੂੰ ਡੀਜੀਪੀ ਲਾਇਆ ਹੋਇਆ ਉਹ ਸਿੱਖ ਨੌਜਵਾਨਾਂ ਦਾ ਕਾਤਲ ਸੁਮੇਧ ਸੈਣੀ, ਔਰ ਕਿਵੇਂ ਕੋਟ ਕਪੂਰੇ ਦੇ ਵਿੱਚ ਔਰ ਬਹਿਬਲ ਕਲਾਂ ਦੇ ਵਿੱਚ ਜਿਹੜੇ ਅਮਨ ਦੇ ਢੰਗ ਨਾਲ ਬੈਠੇ ਪ੍ਰੋਟੈਸਟਰ ਨੇ ਕਿ ਭਾਈ ਇਨਸਾਫ ਦਿਓ ਸਾਨੂੰ, ਉਹਨਾਂ ਦੇ ਉੱਤੇ ਗੋਲੀਆਂ ਦਾ ਮੀਂਹ ਵਰਸਾਇਆ ਜਾਂਦਾ ਹੈ। ਕਿਵੇਂ 2 ਸਿੰਘ ਸ਼ਹੀਦ ਹੁੰਦੇ ਨੇ, ਦਰਜਨਾਂ ਜ਼ਖਮੀ ਹੁੰਦੇ ਨੇ, ਔਰ ਇੱਕ ਤੋਂ ਬਾਅਦ ਇੱਕ ਇਨਕੁਆਰੀ, ਇੱਕ ਤੋਂ ਬਾਅਦ ਇੱਕ ਸਿੱਟ। ਉਹੀ ਕੈਪਟਨ ਅਮਰਿੰਦਰ ਜਿਹੜਾ ਫਿਰ ਜਿਹੜੀਆਂ ਚੋਣਾਂ 2017 ਦੀਆਂ ਆਉਂਦੀਆਂ ਨੇ 2 ਸਾਲ ਬਾਅਦ, ਉਸ ਦੇ ਵਿੱਚ ਗੁਟਕੇ ਤੇ ਹੱਥ ਰੱਖ ਕੇ ਸਹੁੰ ਖਾ ਕੇ ਕਹਿੰਦਾ ਕਿ ਜੀ ਇਹ ਜਿਹੜਾ ਇਹਨਾਂ ਦੇ ਦੋਸ਼ੀਆਂ ਨੂੰ ਸਜ਼ਾ ਯਾਫਤਾ ਕੀਤਾ ਜਾਏਗਾ, ਔਰ ਬਾਕੀ ਵੀ ਸਹੁੰਆਂ ਖਾਧੀਆਂ। ਉਹਨੇ ਵੀ 4.5 ਸਾਲ ਪੂਰੇ ਕਰ ਲਏ। ਚੰਨੀ ਸਾਹਿਬ ਆਏ, ਉਹਨਾਂ ਨੇ ਵੀ ਦਮ ਗਜ਼ੇ ਸਾਰਿਆਂ ਨੇ। ਸਿੱਧੂ ਵੀ ਪੁੱਠਾ ਲਟਕ ਕੇ ਜਿਵੇਂ ਉਹ ਹੱਥ ਮਾਰ ਕੇ ਗੱਲਾਂ ਮਾਰਦਾ। ਹੁਣ ਇਹਨਾਂ ਦੀ ਵੀ ਟਰਮ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ, 5 ਮਹੀਨੇ ਹੋਰ ਹੈ, 5 ਹਫ਼ਤੇ ਹੋਰ ਹੈ ਜਦੋਂ ਤੱਕ ਚੋਣਾਂ ਹੋਣੀਆਂ ਨੇ। ਲੇਕਿਨ ਹੁਣ ਇਹ ਸਾਰੇ ਦੇ ਵਿੱਚ ਬਿਹਾਈਂਡ ਕੌਣ ਹੈ, ਕੀ ਹੈ, ਅਸੀਂ ਪਹਿਲੇ ਦਿਨ ਤੋਂ ਹੀ, ਔਰ ਜਿਹੜੇ ਸਾਡੇ ਨਾਲ ਰੈਗੂਲਰਲੀ ਜੁੜੇ ਹੋਏ ਨੇ ਕਿ ਭਾਈ ਇਹ ਕਿਵੇਂ ਏਜੰਸੀਆਂ ਦੀ ਖੇਡ ਹੈ ਜਿਨ੍ਹਾਂ ਨੇ ਇਸ ਸਾਰੇ ਨੂੰ, ਔਰ ਇਹ ਜਿਹੜੀ ਸ਼ੁਰੂਆਤ ਇਸ ਵਾਕਿਆ ਨਾਲ ਹੁੰਦੀ ਹੈ, ਤੁਸੀਂ ਦੇਖੋਗੇ ਕਿ 2015 ਤੋਂ ਲਗਾਤਾਰਤਾ ਨਾਲ ਇਹ ਘਟਨਾਵਾਂ ਦਾ ਸਿਲਸਿਲਾ ਰਿਹਾ, ਔਰ ਫਿਰ ਕਲਾਈਮੈਕਸ ਹੋਈ ਜਦੋਂ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਵੀ ਆ ਕੇ ਜਿਹੜਾ ਇੱਕ ਇਸ ਕਿਸਮ ਦਾ ਉਹਨਾਂ ਦਾ ਤਿਆਰ ਕੀਤਾ ਹੋਇਆ ਉਹ ਕਿਸ ਕਿਸਮ ਦੀ ਹਰਕਤ ਕਰਦਾ ਹੈ। ਇਹ ਵੱਖਰੀ ਗੱਲ ਹੈ ਕਿ ਉਹਨੂੰ ਮੌਕੇ ਤੇ ਸਜ਼ਾ ਦਿੱਤੀ ਜਾਂਦੀ ਹੈ, ਕਿਉਂਕਿ ਸਜ਼ਾ ਦੇਣ ਦਾ, ਔਰ ਇਸੇ ਤਰ੍ਹਾਂ ਕਿਸਾਨ ਮੋਰਚੇ ਦੇ ਵੇਲੇ ਵੀ ਕਿਉਂਕਿ ਉਹਨੂੰ ਨਿਹੰਗ ਸਿੰਘ ਸਜ਼ਾ ਦਿੰਦੇ ਨੇ, ਕਿਉਂਕਿ ਉਦੋਂ ਤੱਕ ਇਹਨਾਂ 6-7 ਸਾਲਾਂ ਦੇ ਵਿੱਚ ਇਹ ਗੱਲ ਜ਼ਾਹਰ ਹੋ ਗਈ ਸੀ ਕਿ ਭਾਈ ਏਜੰਸੀਆਂ ਕਰਵਾਉਣ ਵਾਲੀਆਂ। ਇਸ ਲਈ ਜਿਹਨੂੰ ਫੜ ਕੇ, ਔਰ ਜਿੰਨੀਆਂ ਘਟਨਾਵਾਂ ਹੁੰਦੀਆਂ ਨੇ ਉਹਨਾਂ 'ਚੋਂ 90% ਹੀ ਉਹ ਨੇ ਜਿਨ੍ਹਾਂ ਨੂੰ ਫੜ ਕੇ ਜਿਹੜਾ ਉਹ ਪੁਲਿਸ ਦੇ ਹਵਾਲੇ ਕਰਦੀ ਹੈ ਸੰਗਤ। ਉਹ ਕਹਿੰਦੇ ਨੇ ਜੀ ਦਿਮਾਗੀ ਤੌਰ ਤੇ ਬਿਮਾਰ ਹੈ। ਉਹਨਾਂ ਕਿਹਾ ਵੀ ਹੁਣ ਅਸੀਂ ਖੁਦ ਇਨਸਾਫ ਕਰਾਂਗੇ। ਹੁਣ ਇਹ ਸਾਰਿਆਂ ਨੂੰ, ਕਿਉਂਕਿ ਅਸੀਂ ਜਾਣਦੇ ਹਾਂ ਹਰ ਸਿੱਖ ਜਿਹੜਾ ਥੋੜਾ ਬਹੁਤ ਸੂਝਵਾਨ ਹੈ, ਪਰ ਇਹ ਹੁਣ ਇੱਕ ਕਿਤਾਬ ਫਾਰਮ ਦੇ ਵਿੱਚ ਕਿ ਕਿਵੇਂ ਇਹਨਾਂ ਘਟਨਾਵਾਂ ਦੇ ਪਿੱਛੇ ਕੌਣ ਹੈ, ਕਿਵੇਂ ਬਾਦਲਾਂ ਨੇ ਔਰ ਸੁਮੇਧ ਸੈਣੀ ਦਾ ਕੀ ਰੋਲ ਹੈ, ਕਾਂਗਰਸ ਦੀ ਹਕੂਮਤ ਬਣਨ ਦੇ ਬਾਵਜੂਦ, ਸਿੱਟ ਬਾਰ-ਬਾਰ ਬਣਨ ਦੇ ਬਾਵਜੂਦ ਕਿਉਂ ਜਿਹੜਾ ਉਹ ਰੀਅਲ ਪਿਨ ਪੁਆਇੰਟ ਨਹੀਂ ਹੋਇਆ। ਇਹ ਜਸਟਿਸ ਰਣਜੀਤ ਸਿੰਘ ਜਿਹੜੇ ਖੁਦ ਉਹਨਾਂ ਨੇ ਇੱਕ ਕਮਿਸ਼ਨ ਇਸ ਦੇ ਉੱਤੇ ਹੈੱਡ ਕੀਤਾ ਸੀ, ਇਹ ਸਾਬਕਾ ਜਸਟਿਸ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ, ਉਹਨਾਂ ਨੇ ਇੱਕ ਕਿਤਾਬ ਜਿਹੜੀ ਲਿਖੀ ਦਾ ਸੈਕਰੀਲੇਜ, ਔਰ ਉਹ ਰਿਲੀਜ਼ ਕੀਤੀ। ਔਰ ਮੈਨੂੰ ਚੰਗਾ ਲੱਗਾ ਕਿ ਭਾਈ ਇਹ ਇਕੱਲੀ ਜਸਟਿਸ ਰਣਜੀਤ ਸਿੰਘ ਦੀ ਆਵਾਜ਼ ਨਹੀਂ ਹੈ। ਇਹਨੂੰ ਰਿਲੀਜ਼ ਕਰਨ ਦੇ ਵੇਲੇ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਜਦੋਂ ਰਿਲੀਜ਼ ਹੋਈ, ਸਾਬਕਾ ਚੀਫ ਜਸਟਿਸ SS ਸੋਢੀ ਮੌਜੂਦ ਸੀ, ਜਸਟਿਸ ਮਨਮੋਹਨ ਸਿੰਘ ਲਿਬਰਹਾਨ। ਇਹ ਜਸਟਿਸ ਮਨਮੋਹਨ ਸਿੰਘ ਲਿਬਰਹਾਨ ਉਹ ਜੱਜ ਹੈ ਜਿਹਨੇ ਜਿਹੜਾ ਮੁੰਬਈ ਦੇ ਵਿੱਚ ਬਾਬਰੀ ਮਸਜਿਦ ਢਾਣ ਤੋਂ ਬਾਅਦ ਸੈਂਕੜਿਆਂ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ, ਉਸ ਦੀ ਇਨਵੈਸਟੀਗੇਸ਼ਨ ਰਿਪੋਰਟ 'ਚ ਇਹ ਸਾਰੇ ਹੀ ਬੀਜੇਪੀ ਸ਼ਿਵ ਸੈਨਾ ਨੂੰ ਦੋਸ਼ੀ ਬਣਾਇਆ ਸੀ।
ਵੱਖਰੀ ਗੱਲ ਹੈ ਕਿ ਅਡਵਾਨੀ ਹੈ ਔਰ ਦੂਜੇ ਜਿਹੜੇ ਨੇ ਬਾਅਦ ਦੇ ਵਿੱਚ ਉਹਨਾਂ ਸਾਰਿਆਂ ਨੂੰ ਸੁਪਰੀਮ ਕੋਰਟ ਨੇ ਬਰੀ ਕੀ, ਉਹ ਵੀ ਮੌਜੂਦ ਸਨ। ਔਰ ਸੁਪਰੀਮ ਕੋਰਟ ਦੇ ਜੱਜ ਜਸਟਿਸ ਜਿਹੜੇ ਨੇ ਜਸਟਿਸ HS ਬੇਦੀ ਔਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਨਵਾਬ ਸਿੰਘ, ਇਹਨਾਂ ਸਾਰਿਆਂ ਦੀ ਪ੍ਰੈਜ਼ੈਂਸ 'ਚ ਕਿਤਾਬ ਰਿਲੀਜ਼ ਹੋਈ। ਅਜੇ ਕਿਤਾਬ ਬਾਹਰ ਸਾਹਮਣੇ ਤਾਂ ਨਹੀਂ ਆਈ, ਮੈਨੂੰ ਵੀ ਨਹੀਂ, ਉਹਦੇ ਰਿਵਿਊ ਹੀ ਅਸੀਂ ਦੇਖੇ ਨੇ, ਲੇਕਿਨ ਉਹਦੇ 'ਚ ਉਹਨਾਂ ਨੇ ਬੜਾ ਕਲੀਅਰਲੀ ਇਹ ਕਿਹਾ, ਔਰ ਜਿੰਨੀਆਂ ਵੀ ਅੱਜ ਮੀਡੀਆ 'ਚ ਖਬਰਾਂ ਲੱਗੀਆਂ ਨੇ, ਔਰ ਉਹਦੇ ਜਿਵੇਂ ਇਹ ਹੈ ਕਿ ਐਟ ਰਿਲੀਜ਼ ਆਫ ਹਿਸ ਬੁੱਕ ਜਸਟਿਸ ਰਣਜੀਤ ਸਿੰਘ ਬਲੇਮਸ ਡੇਰਾ ਸੱਚਾ ਸੌਦਾ ਫਾਲੋਅਰਸ ਫਾਰ ਕੰਸਪਾਇਰਿੰਗ ਇਨ ਸੈਕਰੀਲੇਜ ਕੇਸ, ਬਲੇਮਸ ਸੁਮੇਧ ਸੈਣੀ ਐਂਡ ਪ੍ਰਕਾਸ਼ ਸਿੰਘ ਬਾਦਲ ਫਾਰ ਪੁਲਿਸ ਫਾਇਰਿੰਗ ਔਨ ਪ੍ਰੋਟੈਸਟਰਸ, ਕਿ ਉਹਨਾਂ ਨੇ ਗਿਣ ਮਿੱਥ ਕੇ ਫਾਇਰਿੰਗ ਕੀਤੀ, ਵਰਤਿਆ ਡੇਰਾ ਸੱਚਾ ਸੌਦਾ ਨੂੰ ਗਿਆ। ਫਿਰ ਜਿਹੜੀ ਇੱਕ ਹੋਰ ਹੈਡਲਾਈਨ ਟ੍ਰਿਬਿਊਨ ਦੀ ਹੈ, ਦਾ ਸੈਕਰੀਲੇਜ ਬੁੱਕ ਸਪੇਅਰਿੰਗ ਨਨ ਇਨਕਲੂਡਿੰਗ ਪਾਵਰਫੁਲ ਪੋਲੀਟੀਸ਼ੀਅਨਸ ਟੂ ਬੀ ਰਿਲੀਜ਼ਡ, ਇਹ ਫਿਰ ਰਿਲੀਜ਼ ਤੋਂ ਪਹਿਲਾਂ ਦੀ ਹੈ। ਔਰ ਦਾ ਬੁੱਕ ਫॉर द फर्स्ट टाइम हैज brought out the complete truth in the public domain, says ਜਸਟਿਸ ਰਣਜੀਤ ਸਿੰਘ, ਕਿ ਵੀ ਅਸੀਂ ਸੱਚ ਸਾਹਮਣੇ ਲਿਆਂਦਾ ਹੈ। ਔਰ ਇਸੇ ਤਰ੍ਹਾਂ ਜਿਹੜਾ ਪੰਜਾਬੀ ਮੀਡੀਆ 'ਚ ਵੀ ਇਹ ਹੈ ਕਿ ਡੇਰਾ ਸਰਸਾ, ਬਾਦਲ ਤੇ ਸੈਣੀ ਬੇਅਦਬੀਆਂ ਤੇ ਗੋਲੀ ਕਾਂਡ ਲਈ ਜ਼ਿੰਮੇਵਾਰ, ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਉਹ ਅਕਾਲੀ ਭਾਜਪਾ ਤੇ ਕਾਂਗਰਸ ਸਰਕਾਰਾਂ ਨੇ ਵੀ ਕੋਈ ਜਿਹੜਾ ਉਹਨਾਂ ਦੀ ਰਿਪੋਰਟ ਦੇ ਉੱਤੇ ਜੋ ਉਹਨਾਂ ਨੇ ਦਿੱਤੀ ਸੀ ਐਜ਼ ਏ ਜਸਟਿਸ ਕੋਈ ਕਾਰਵਾਈ ਨਹੀਂ ਕੀਤੀ। ਸੋ ਜਦੋਂ ਇਹ ਕਿਤਾਬ ਸਾਹਮਣੇ ਆਏਗੀ ਸਾਡੇ ਕੋਲ, ਅਸੀਂ ਉਹਨੂੰ ਐਨਾਲਾਈਜ਼ ਵੀ ਕਰਾਂਗੇ। ਪਰ ਜੋ ਘਟਨਾਕ੍ਰਮ, ਕਿਉਂਕਿ ਬਹੁਤਿਆਂ ਦੀ ਯਾਦਾਸ਼ਤ ਵੀ ਨਹੀਂ ਹੁੰਦੀ, ਪੜ੍ਹਨ ਦਾ ਵੀ ਸ਼ੌਕ ਨਹੀਂ ਹੁੰਦਾ, ਨਵੀਂ ਘਟਨਾ ਆ ਜਾਂਦੀ ਹੈ, ਪਿਛਲੀ ਖਬਰ ਭੁੱਲ ਜਾਂਦੀ ਹੈ। ਸੋ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਕੀ ਹੈ ਔਰ ਕਿਵੇਂ ਸਿਸਟੇਮੈਟਿਕ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੇ ਪਿਛਲੇ 2015 ਤੋਂ ਲੈ ਕੇ ਹੁਣ ਤੱਕ ਸਾਡੇ ਇਸ਼ਟ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹਮਲਾ ਕੀਤਾ ਹੋਇਆ ਹੈ, ਇਸ ਨੂੰ ਅਸੀਂ ਬਰੀਫ ਕੀਤਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ, ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਾਂਗੇ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਅਗਲੇ ਮਹੀਨੇ ਚੀਨ ਦੇ ਦੌਰੇ ਤੇ ਜਾ ਰਹੇ ਨੇ, ਜਿੱਥੇ ਕਿ ਉਹ ਵਿੰਟਰ ਓਲੰਪਿਕਸ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣਗੇ। ਸੋ ਇਮਰਾਨ ਖਾਨ ਹੋਰਾਂ ਦੇ ਚੀਨ ਦੌਰੇ ਤੋਂ ਪਹਿਲਾਂ ਹੀ ਚੀਨ ਦੇ ਮੀਡੀਆ ਵਿੱਚ ਭਾਰਤੀ ਮੁਸਲਮਾਨਾਂ ਦੀ ਹੋ ਰਹੀ ਪਰਸੀਕਿਊਸ਼ਨ ਦਾ ਮੁੱਦਾ ਜਿਹੜਾ ਉਹ ਛਾਇਆ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਦੇ ਵਿੱਚ ਹਿੰਦੂਤਵੀ ਜਿਉਂ-ਜਿਉਂ ਯੂਪੀ ਚੋਣਾਂ ਕਲੋਜ਼ ਆ ਰਹੀਆਂ ਨੇ, ਕਿਉਂਕਿ ਉਹ 5-6 ਸਟੈਪਸ ਦੇ ਵਿੱਚ ਨੇ, ਔਰ ਪਹਿਲੀ ਸ਼ੁਰੂਆਤ ਪਹਿਲੇ ਹਫਤੇ ਹੀ ਉਹਨਾਂ ਦੀ ਹੋ ਜਾਣੀ ਹੈ, ਫਰਵਰੀ ਦੂਸਰੇ ਹਫਤੇ 14-15 ਫਰਵਰੀ ਤੋਂ। ਔਰ ਕਿਉਂਕਿ ਯੂਪੀ ਦੇ ਵਿੱਚ ਇਹ ਲੂਜ਼ ਕਰਦੇ ਲੱਗਦੇ ਨੇ, ਸਮਾਜਵਾਦੀ ਪਾਰਟੀ ਜਿਹੜੀ ਹੈ ਉਹਦਾ ਗ੍ਰਾਫ ਅਪ ਜਾ ਰਿਹਾ, ਇਹਨਾਂ ਦੇ ਲੀਡਰ ਬੈਕਵਰਡ ਕਲਾਸਿਸ OBC ਦੂਸਰੇ ਉਹਨਾਂ ਨੂੰ ਛੱਡ ਰਹੇ ਨੇ।
इसलिए अल्टीमेटली ये उसे ही अपना जिहड़ा पोलराइजेशन एजेंडा है, पालाबंदी, मुसलमानों के खिलाफ नफरत और कोई ना कोई होर कारा भी करनगे। पर इस तो पहला कि मैं इमरान खान साहब की जिहड़ी आलमोस्ट 4 दिन की विजिट है और 4 फरवरी तो 20 फरवरी तक विंटर ओलंपिक्स चाइना दे विच हो रहे हैं। अच्छा। और बेशक अमरीका, यूके और यूरोप दियां कैनेडा भी उन्होंने ऑफिशियल्स उन्होंने नहीं जाणगे, उहदा बाइकआउट रखिया चाइना का, लेकिन उन्होंने प्लेयर्स जाणगे। पर इमरान खान जिहड़े ने उहदे इनॉगरल सैरेमनी दे उत्ते वो जा रहे हैं। आलमोस्ट उस ते उन्हां दी विजिट नूं 14 दिन 2 हफ्ते रह गए हैं। लेकिन किवें दिलचस्प गल यह है कि ऑलरेडी चाइना दे मेन न्यूज़पेपर खास तौर पर ग्लोबल टाइम्स जिहड़ा चाइनीज़ रूलिंग पार्टी कम्युनिस्ट पार्टी ऑफ चाइना का माउथ पीस है, उहदे च किवें भारत दे विच मुसलमानां दे खास करके और माइनॉरिटीज़ दे कुचले जा रहे हकों बारे डिटेल डिस्कशन हो रही है। इस तो यह अंदाज़ा हुंदा है कि किवें चाइना ने तिखी अख रखी हुई है। पर उहदी गल करन तो पहला भारत दे विच लोकली तो जो हरासमेंट जो चल ही रही है, पर किवें दूसरे सूबियां दे विच भी और ईवन इंडिविजुअल मुसलमानों को भी टारगेट किया जा रहा है। BBC की अज मेन एक खबर है कि कॉलेज विच कुड़ियां दे हिजाब पाउण उत्ते रोक ते रेल गड्डी विचों मुस्लिम मर्द ते हिंदू विआहता औरत नूं उतारिया। हुण ये जिहड़ी है करनाटका सूबे की पहली खबर है, उडुपी जिला है और उत्थे सरकारी कॉलेज है जिथे मुस्लिम जिहड़ियां स्टूडेंट्स ने उन्हां दा एक ग्रुप जिहड़ा है उन्होंने हिजाब पहनण कारण पिछले कई हफ्तियां तो क्लासां दे बाहर बैठण लई मजबूर किया जा रहा है। कई हफ्ते तो जिहड़ा उन्होंने नहीं जाण दे रहे और 31 दिसंबर तो उन्होंने क्लासां तो गैर हाजिर मन्निया जा रहा है। सो इसका मतलब है भी ऑलरेडी 2 हफ्ते तो ज़्यादा आलमोस्ट 3 हफ्ते हो गए हैं। और उन्होंने कुड़ियां का कहना है कि हर रोज़ कॉलेज आ रही हैं और ये खबर BBC ने जिहड़ी चुकी उस तो पहला अल जजीरा ने खबर दी कि कॉलेज का जिहड़ा एडमिनिस्ट्रेशन है वो ये कहता है जी ये कुड़ियां जिहड़ियां ने जो साडा डिसिपलिन है ड्रैस का उस नूं वायोलेट कर रही हैं क्योंकि हिजाब कॉलेज की वर्दी का हिस्सा नहीं है, ये एडमिनिस्ट्रेशन कह रहे। पर जदों अल जजीरा ने उन्हां कुड़ियां नाल गल कीती कि उन्होंने कहा कि भी ये जिहड़ा हिजाब है ये साडे ईमान का हिस्सा है, इसका पालन करना कानून के अधीन उन्होंने हक की गारंटी कि कानून सानू मजहब प्रैक्टिस करने की इजाजत दिंदा है और उहदे थल्ले साडा हक है। और इस वेले जिहड़ा है ये नाल दी नाल चल रहा उत्थे। दूसरी खबर जिहड़ी इसे ही BBC ने इहदे हवाले नाल दित्ती कि बजरंग दल के मैंबरां ने एक मुसलमान हसबैंड और हिंदू जिहड़ी उहदी वाइफ सी और अजमेर जा रहे सी, उस रेल गड्डी तो जबरदस्ती उतार लिया ते उज्जैन च रेलवे पुलिस के हवाले कर दिता। और रेलवे पुलिस ने दोनों उन्होंने पैसेंजर्स नूं कहा कि जी अपने फैमिली मैंबर्स नूं सदो, उन्होंने तो पुछगिछ की और उन्होंने हिरासत दे विच रखिया जदों तक उन्होंने पेरेंट्स नहीं आए और इन्नी देर च रौला पै गया और उन्होंने छड़ दिता और पुलिस ने बजरंग दल के कारकुनां खिलाफ कोई कार्रवाई नहीं की। सो एक जे इदां दीयां 100 खबरां वापरदियां ने ते एक खबर जिहड़ी है वो देखण नूं मिलदी है। हुण इहदे नाल ही असीं अज इन्हां दे अपने PTI और नैशनल ते देखदे हां, दिल्ली पुलिस राइट टू क्लब हाउस ऐप गूगल ओवर टारगेटिंग ऑफ मुस्लिम वोमेन इन ग्रुप ऑडियो चैट। ऑलरेडी असीं ऐप्स का जिक्र किया सी कि मुसलमान औरतों की ऑक्शन नीलामी प्रोमिनेंट जिहड़ियां एक्टिविस्ट ने, हुण ये खबर भी PTI की अज ही लगी है कि किवें एक क्लब हाउस के विच हुण इहदे मुसलमान औरतां नहीं, वो हिंदू औरतां एक्टिविस्ट जिन्होंने सपोर्ट की मुसलमान औरतों के हकों की कि भाई तुसीं उन्हां नूं क्यों जलील कर रहे, हुण उन्हां हिंदू औरतों की भी जिहड़ी है वो नीलामी क्लब हाउस के विच वो करन दी लाइन है और दिल्ली पुलिस ने ये क्लब हाउस ऐप वाले नूं कहा। सो ये वर्तारा चल ही रहा है। तो हुण इस सारे दे चलदे इमरान खान साहब की असीं विजिट का जिक्र किया कि जिहड़ी 4 फरवरी तो 20 फरवरी तक ओलंपिक होनी है उहदे च वो जा रहे हैं और इस दे उत्ते उन्होंने लगभग 10 जनवरी नूं, क्योंकि हुण उन्हां दे आलमोस्ट जाण दा वक्त है, नेड़े तेड़े उन्होंने जाना उद्घाटनी 2 हफ्ते बाद, पर 10 जनवरी नूं पाकिस्तान के प्रधानमंत्री ने
इमरान खान होरां ने 2 ट्वीट कीते जोरदार और ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਮੋਦੀ ਸਰਕਾਰ ਦੀ ਐਕਸਟ੍ਰੀਮਿਸਟ ਆਈਡੀਓਲੋਜੀ ਹੈ ਉਹਦੇ ਥੱਲੇ ਭਾਰਤ ਦੇ ਵਿੱਚ ਸਾਰੀਆਂ ਮਾਈਨੋਰਿਟੀਜ਼ ਜਿਹੜੀਆਂ ਨੇ ਉਹ ਹਿੰਦੂਤਵੀ ਗਰੁੱਪਾਂ ਦੇ ਨਿਸ਼ਾਨੇ ਤੇ ਨੇ ਔਰ ਮੋਦੀ ਸਰਕਾਰ ਦਾ ਏਜੰਡਾ ਅੱਤਵਾਦੀ ਹੈ ਔਰ ਇਹ ਇਸ ਖਿੱਤੇ ਦੇ ਅਮਨ ਦੇ ਲਈ ਵੱਡਾ ਖਤਰਾ ਹੈ। ਇਹ ਜਿਹੜੇ ਅੱਤਵਾਦੀ ਹਿੰਦੂਤਵੀ ਗਰੁੱਪ ਨੇ ਉਹਨਾਂ ਨੇ ਜਿਹੜਾ ਹਰਿਦੁਆਰ ਦੀ ਧਰਮ ਸੰਸਦ ਦਾ ਜ਼ਿਕਰ ਕੀਤਾ ਉਹਨਾਂ ਨੇ ਕਿ ਮਾਈਨੋਰਿਟੀਜ਼ ਦੀ ਨਸਲਕੁਸ਼ੀ ਦੀ ਕਾਲ ਦਿੱਤੀ ਹੈ ਲੇਕਿਨ ਮੋਦੀ ਸਰਕਾਰ ਦੀ ਅਜੇ ਤੱਕ ਚੁੱਪੀ ਨਹੀਂ ਟੁੱਟੀ ਔਰ ਉਹਨਾਂ ਨੇ ਕਿਹਾ ਵੀ ਇਹ 20 ਕਰੋੜ ਭਾਰਤ ਦੇ ਮੁਸਲਮਾਨਾਂ ਦੀ ਹੋਂਦ ਦਾ ਸਵਾਲ ਹੈ ਕਿ ਇਹ ਹੁਣ ਵਕਤ ਆ ਗਿਆ ਕਿ ਇੰਟਰਨੈਸ਼ਨਲ ਕਮਿਊਨਿਟੀ ਜਿਹੜੀ ਹੈ ਇਸ ਦੇ ਉੱਤੇ ਕਾਰਵਾਈ ਕਰੇ। ਸੋ ਹੁਣ ਇਸ ਟਵੀਟ ਨੂੰ ਵੀ ਉਹਨਾਂ ਨੇ ਆਧਾਰ ਬਣਾਇਆ ਔਰ ਜਿਵੇਂ ਮੈਂ ਗਲੋਬਲ ਟਾਈਮਜ਼ ਦਾ ਜ਼ਿਕਰ ਕੀਤਾ ਔਰ ਇਹ ਗਲੋਬਲ ਟਾਈਮਜ਼ ਨੇ ਇਹ ਕਿਹਾ ਕਿ ਭਾਈ ਮੁਸਲਮਾਨਾਂ ਈਸਾਈਆਂ ਤੇ ਹੋਰ ਮਜ਼ਹਬੀ ਮਾਈਨੋਰਿਟੀਜ਼ ਸੋ ਬੇਸ਼ੱਕ ਸਿੱਖ ਲਫ਼ਜ਼ ਨਹੀਂ ਕਿਹਾ ਪਰ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਉਹ ਕਿਹਦੇ ਵੱਲ ਇਸ਼ਾਰਾ ਕਰ ਰਹੇ ਨੇ ਉਹਨਾਂ ਤੇ ਭਾਰਤ ਦੇ ਵਿੱਚ ਹਿੰਦੂ ਅੱਤਵਾਦੀਆਂ ਵੱਲੋਂ ਹਮਲੇ ਵਧੇ ਨੇ ਲੇਕਿਨ ਇਹ ਜਿਹੜੇ ਵੈਸਟ ਦੇ ਆਪਣੇ ਆਪ ਨੂੰ ਡੈਮੋਕ੍ਰੈਟ ਕਹਿਣ ਵਾਲੇ ਨੇ ਔਰ ਫਰੀडम ਆਫ ਐਕਸਪ੍ਰੈਸ਼ਨ ਤੇ ਫਲਾਣੀ ਗੱਲ ਕਰਦੇ ਨੇ ਇਹਨਾਂ ਨੇ ਕਿਉਂ ਚੁੱਪੀ ਧਾਰੀ ਹੋਈ ਹੈ। ਫਿਰ ਗਲੋਬਲ ਟਾਈਮਜ਼ ਨੇ ਹਰਿਦੁਆਰ ਦੀ ਧਰਮ ਸੰਸਦ ਦਾ ਹਵਾਲਾ ਦਿੱਤਾ ਕਿ ਕਿਵੇਂ ਰਾਈਟ ਵਿੰਗਰ ਹਿੰਦੂਆਂ ਨੇ ਉੱਥੇ ਇਹ ਕਾਲ ਦਿੱਤੀ ਕਿ ਮੁਸਲਮਾਨਾਂ ਦਾ ਸਫਾਇਆ ਕੀਤਾ ਜਾਏ ਔਰ ਉਹਨਾਂ ਨੇ ਤਾਂ ਬਿਲਕੁਲ ਡੀਟੇਲ ਦੇ ਵਿੱਚ ਜਿਹੜੀ ਹਿੰਦੂ ਮਹਾਸਭਾ ਦੀ ਪੂਜਾ ਸ਼ਕੁਨ ਪਾਂਡੇ ਉਹਦੀ ਸਪੀਚ ਦਿੱਤੀ ਹੈ। ਫਿਰ ਉਹਨੇ ਕਿਹਾ ਵੀ ਇਹ ਪੂਜਾ ਪਾਂਡੇ ਕੋਈ ਕੱਲੀ ਹਿੰਦੂ ਐਕਟਿਵਿਸਟ ਨਹੀਂ ਹੈ ਜਿਹਨੇ ਮੁਸਲਮਾਨਾਂ ਦੇ ਜੈਨੋਸਾਈਡ ਦੀ ਕਾਲ ਦਿੱਤੀ ਹੈ। ਮੁਸਲਮਾਨਾਂ ਪ੍ਰਤੀ ਭਾਰਤ ਦੇ ਵਿੱਚ ਦੁਸ਼ਮਣੀ ਔਰ ਵਾਇਲੈਂਸ ਵੱਧ ਰਹੀ ਹੈ ਔਰ ਇਹ ਇਸ ਗੱਲ ਦੀ ਇੰਡੀਕੇਸ਼ਨ ਹੈ ਕਿ ਭਾਰਤ ਜਿਹੜਾ ਹੈ ਉਹ ਮੁਸਲਮਾਨਾਂ ਦੇ ਜੈਨੋਸਾਈਡ ਵੱਲ ਵੱਧ ਰਿਹਾ ਔਰ ਭਾਰਤ ਦੇ ਵਿੱਚ ਮੁਸਲਮਾਨ ਕਈ ਦਹਾਕਿਆਂ ਤੋਂ ਡਿਸਕ੍ਰਿਮੀਨੇਸ਼ਨ ਦਾ ਮੁਕਾਬਲਾ ਕਰ ਰਹੇ ਸੀ ਪਰ ਹੁਣ ਜਦੋਂ ਦੀ ਬੀਜੇਪੀ ਸਰਕਾਰ ਆਈ ਹੈ ਹਾਲਾਤ ਹੋਰ ਵੀ ਬਦਤਰ ਨੇ। ਇਹ ਹੁਣ ਚਾਈਨੀਜ਼ ਆਫੀਸ਼ੀਅਲ ਮੀਡੀਆ ਕਹਿ ਰਿਹਾ ਔਰ ਫਿਰ ਗਲੋਬਲ ਟਾਈਮਜ਼ ਦੇ ਸ਼ੰਘਾਈ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਸਟੱਡੀਜ਼ ਦੇ ਵਿੱਚ ਚਾਈਨਾ ਸਾਊਥ ਏਸ਼ੀਆ ਕੋਆਪਰੇਸ਼ਨ ਦੇ ਰਿਸਰਚ ਸੈਂਟਰ ਦੇ ਨੇ ਲਿਗੂ ਚੌਂਗਲੀ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਐਸੇ ਕਈ ਕਦਮ ਉਠਾਏ ਨੇ ਜਿਹੜੀ ਹਿੰਦੂ ਰਾਸ਼ਟਰਵਾਦੀਆਂ ਨੂੰ ਖੁਸ਼ ਕਰਨ ਦਾ ਤਰੀਕਾ ਹੈ ਔਰ ਇਹਨਾਂ ਦੇ ਵਿੱਚ ਇੱਕ ਹਿੱਸਾ ਹੈ ਕਿ ਕਿਵੇਂ ਜੰਮੂ ਕਸ਼ਮੀਰ ਦਾ ਜਿਹੜਾ ਸਪੈਸ਼ਲ ਸਟੇਟਸ ਸੀ ਉਹ ਖਤਮ ਕੀਤਾ ਗਿਆ ਔਰ ਇਸੇ ਤਰ੍ਹਾਂ ਜਿਹੜਾ CAA ਐਕਟ ਬਣਾ ਕੇ ਇਹ ਵੀ ਹਿੰਦੂਆਂ ਨੂੰ ਅਪੀਜ਼ ਕੀਤਾ ਗਿਆ ਔਰ 1 ਮਹੀਨੇ ਦੇ ਵਿੱਚ ਭਾਰਤ ਦੇ 5 ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ ਔਰ ਉਹਨਾਂ 'ਚ ਵੋਟਾਂ ਲੈਣ ਦੇ ਲਈ ਮੁਸਲਮਾਨਾਂ ਦੇ ਖਿਲਾਫ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਭੜਕਾਇਆ ਜਾ ਰਿਹਾ ਔਰ ਕਲੋਜ਼ ਨੇ ਗਲੋਬਲ ਟਾਈਮਜ਼ ਨੇ ਇਹੀ ਕੀਤਾ ਕਿ ਜਿਹੜੇ ਵੈਸਟਰਨ ਕੰਟਰੀਜ਼ ਨੇ ਖਾਸ ਕਰ ਅਮਰੀਕਾ ਜਿਹੜਾ ਕਿ ਹਿਊਮਨ ਰਾਈਟਸ ਦੀ ਐਡਵੋਕੇਸੀ ਦੀ ਗੱਲ ਕਰਦਾ ਹੈ ਉਹ ਭਾਰਤ ਦੇ ਮਾਮਲੇ 'ਚ ਚੁੱਪ ਹੈ ਰਾਦਰ ਉਹ ਭਾਰਤ ਦੀ ਜਮਹੂਰੀਅਤ ਦੀ ਸੋ ਕਾਲਡ ਜਮਹੂਰੀਅਤ ਦੀ ਤਾਰੀਫ ਕਰਦਾ ਹੈ। ਦਸੰਬਰ 2021 'ਚ ਅਮਰੀਕਾ ਵੱਲੋਂ ਜਿਹੜਾ ਲੋਕਤੰਤਰੀ ਸਮਿਟ ਉਹਨਾਂ ਨੇ ਕਿਹਾ ਸੀ ਪਾਕਿਸਤਾਨ ਨੇ ਉਹਦਾ ਬਾਈਕਾਟ ਕੀਤਾ ਸੀ ਪਾਕਿਸਤਾਨ ਨਹੀਂ ਸੀ ਗਿਆ ਭਾਰਤ ਨੂੰ ਵੀ ਬੁਲਾਇਆ ਗਿਆ ਸੀ ਔਰ ਉਹਦੇ 'ਚ ਇਸੇ ਤਰ੍ਹਾਂ ਜੁਲਾਈ 2021 'ਚ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਨੇ ਕਿਹਾ ਸੀ ਕਿ ਭਾਰਤ ਦੀ ਜਮਹੂਰੀਅਤ ਇੱਕ ਐਸੀ ਤਾਕਤ ਹੈ ਜਿਹੜੀ ਇੰਡੋ ਪੈਸੀਫਿਕ ਦੀ ਨੂੰ ਡਿਫੈਂਡ ਕਰਨ ਦੇ ਲਈ ਚੰਗਾ ਹੈ ਔਰ ਇਹੀ ਗੱਲ ਗਲੋਬਲ ਟਾਈਮਜ਼ ਨੇ ਕਹੀ ਹੈ ਕਿ ਭਾਈ ਇਹ ਅਮਰੀਕਾ ਤਾਰੀਫ ਕਰ ਰਿਹਾ ਔਰ ਉੱਥੇ ਤੁਸੀਂ ਦੇਖੋ ਮਾਈਨੋਰਿਟੀਜ਼ ਦੇ ਨਾਲ ਕੀ ਹੋ ਰਿਹਾ। ਉਹਨਾਂ ਨੇ ਕਿਹਾ ਵੀ ਅਮਰੀਕਨ ਜਿਹੜੇ ਇਹਨਾਂ ਦੇ ਲੀਡਰ ਨੇ ਚੀਨ ਨੂੰ ਤਾਂ ਨਿਸ਼ਾਨੇ ਤੇ ਲੈਂਦੇ ਨੇ ਕਿ ਜੀ ਉੱਥੇ ਜਿਹੜਾ ਉਹ ਵੀਗਰ ਮੁਸਲਮਾਨਾਂ ਤੇ ਫਲਾਣਾ ਨਾਲ ਕੀ ਹੋ ਰਿਹਾ ਪਹਿਲਾਂ ਉਹ ਦੇਖਣ ਕਿ ਜਿਹਨੂੰ ਇਹ ਜਮਹੂਰੀਅਤ ਕਹਿ ਕੇ ਜਿਹਦੀ ਤਾਰੀਫ ਕਰਦੇ ਨੇ ਉੱਥੇ ਇਹਨਾਂ ਦਾ ਕੀ ਵਰਤਾਰਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ ਕਿ ਚਾਈਨੀਜ਼ ਰੂਲਿੰਗ ਪਾਰਟੀ ਜਾਂ ਉਹਨਾਂ ਦਾ ਜਿਹੜਾ ਮੇਨ ਮਾਊਥਪੀਸ ਹੈ ਉਹਦੇ 'ਚ ਉਹਨਾਂ ਦੀ ਪੈਣੀ ਅੱਖ ਹੈ ਭਾਰਤ ਦੇ ਵਿੱਚ ਕੀ ਹੋ ਰਿਹਾ ਔਰ ਇਹਨੂੰ ਅਸੀਂ ਇੱਕ ਪੋਜ਼ਿਟਿਵ ਡਿਵੈਲਪਮੈਂਟ ਦੇ ਤੌਰ ਤੇ ਦੇਖਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ।
ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 713 686 1277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਹੁਕੂਮਤ ਵੱਲੋਂ ਸੋਸ਼ਲ ਮੀਡੀਆ ਦਾ ਅੱਗੋਂ ਹੋਰ ਗੱਲ ਘੋਟਣ ਦੀ ਤਿਆਰੀ ਹੋ ਰਹੀ ਹੈ। ਸੋ ਭਾਰਤ ਦੇ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਜਿਹੜਾ ਵੀ ਵੈਬਸਾਈਟ ਅਤੇ YouTube ਚੈਨਲ ਭਾਰਤ ਦੇ ਖਿਲਾਫ ਖਬਰਾਂ ਡਿਸਕਸ ਕਰਦਾ ਹੈ ਤੇ ਭਾਰਤ ਵਿੱਚ ਉਸ ਦੇ ਉੱਤੇ ਜਿਹੜੀ ਪਾਬੰਦੀ ਲਗਾ ਦਿੱਤੀ ਜਾਵੇਗੀ। ਯਾਦ ਰਹੇ ਅਜੇ ਪਿਛਲੇ ਮਹੀਨੇ ਹੀ ਭਾਰਤ ਸਰਕਾਰ 20 YouTube ਚੈਨਲ ਬਲੌਕ ਕੀਤੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਚੀਰਾਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਸ਼ਮੀਰ ਦੇ ਹਵਾਲੇ ਨਾਲ ਜਿੱਥੇ ਅਸੀਂ ਇਹ ਗੱਲ ਕਰਦੇ ਹਾਂ ਕਿ ਕਿਵੇਂ ਉਹਦਾ ਸਪੈਸ਼ਲ ਸਟੇਟਸ ਖਤਮ ਕੀਤਾ ਹੈ, ਕਿਵੇਂ ਉੱਥੇ ਜਰਨਲਿਸਟ ਨੂੰ ਟੈਰਰਿਸਟ ਕਹਿ ਕੇ ਜੇਲ੍ਹਾਂ 'ਚ ਡੱਕਿਆ ਹੋਇਆ, ਉਹਨਾਂ 'ਚ ਇੱਕ ਦੀ ਮੰਗ ਤਾਂ UN ਦੇ ਸਪੈਸ਼ਲ ਰੈਪੋਰਟਰ ਨੇ ਵੀ ਕੀਤੀ ਹੈ ਕਿ ਉਹਨੂੰ ਰਿਲੀਜ਼ ਕੀਤਾ ਜਾਏ। ਲੇਕਿਨ ਕਿਵੇਂ ਹੁਣ ਫਾਈਨਲੀ ਜਿਹੜੀਆਂ ਈਵਨ ਉਹ ਇੰਸਟੀਚਿਊਟ ਔਰ ਕੱਲ ਦੀ ਇਹ ਖਬਰ ਸੀ, ਐਡੀਟਰਸ ਗਿਲਡ ਆਫ ਇੰਡੀਆ ਕੰਡੈਮਸ ਕੂ ਐਟ ਕਸ਼ਮੀਰ ਪ੍ਰੈਸ ਕਲੱਬ ਸਲੈਮਸ JK ਐਡਮਿਨਿਸਟ੍ਰੇਸ਼ਨ। ਹੁਣ ਕਸ਼ਮੀਰ ਪ੍ਰੈਸ ਕਲੱਬ ਦੇ ਵਿੱਚ ਜਿਹੜਾ ਅਮਲਾ ਫੈਲਾ ਹੋਏਗਾ ਉਹਨਾਂ ਦੇ, ਉਹ ਕਿਉਂਕਿ ਜਿਹੜਾ ਜੰਮੂ ਕਸ਼ਮੀਰ ਦਾ ਹਿੰਦੂਤਵੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨਾਲ ਕੰਪਲਾਈ ਨਹੀਂ ਕਰ ਰਿਹਾ ਹੋਏਗਾ। ਔਰ ਉਹਨਾਂ ਨੇ ਕੀ ਕੀਤਾ, ਇਹ ਗਿਲਡ ਕਹਿ ਰਿਹਾ the guild is equally alarmed by an arbitrary order of putting the registration of Kashmir Press Club in abeyance by the registrar of societies a day before its takeover। ਕਿ ਇੱਕ ਦਿਨ ਪਹਿਲਾਂ ਜਿਹੜਾ ਰਜਿਸਟਰਾਰ ਹੈ ਉਹ ਇਹ ਕਹਿੰਦਾ ਜੀ ਅਸੀਂ ਇਸ ਜਿਹੜਾ ਕਸ਼ਮੀਰ ਪ੍ਰੈਸ ਕਲੱਬ ਹੈ ਉਹਦੀ ਰਜਿਸਟ੍ਰੇਸ਼ਨ ਕੈਂਸਲ ਕਰ ਰਹੇ ਹਾਂ, ਔਰ ਅਗਲੇ ਦਿਨ ਜ਼ਬਰਦਸਤੀ ਉਹਨਾਂ ਦੇ ਜਿਹੜੇ ਰੀਅਲ ਆਫਿਸ ਬੀਰਰ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਐਂਟਰ ਕਰਦੀ ਹੈ ਪ੍ਰੈਸ ਕਲੱਬ 'ਚ, ਔਰ ਆਪਣੇ ਜਿਹੜੇ ਉਹਨਾਂ ਨੇ ਸਟੂਜ 2-4 ਰੱਖੇ ਹੋਣਗੇ ਖਰੀਦੇ ਹੋਏ ਉਹਨਾਂ ਨੂੰ ਇੰਸਟਾਲ ਕਰਦੇ ਨੇ। ਗੱਲ ਮੈਂ ਨਹੀਂ ਕਹਿ ਰਿਹਾ, ਇਹ ਐਡੀਟਰਸ ਗਿਲਡ ਕਹਿ ਰਿਹਾ ਕਿ ਇਸ ਹੱਦ ਤੱਕ ਗੁੰਡਾਗਰਦੀ, ਕਿਉਂਕਿ ਉਹ ਬਿਲਕੁਲ ਸੈਂਟਰਲ ਰੂਲ ਹੈ ਤਾਂ ਯੂਨੀਅਨ ਟੈਰੀਟਰੀ ਬਣਾਈ ਹੋਈ ਹੈ, ਫੌਜ ਨਾਲ ਉਹਨੂੰ ਰੂਲ ਕਰ ਰਹੇ ਨੇ। ਪਰ ਦੂਸਰੇ ਪਾਸੇ ਜਿਹੜਾ ਇੱਥੇ ਬੈਠਿਆਂ ਵੀ ਸਾਡੀ ਆਵਾਜ਼ ਕਿਵੇਂ ਦਬਾਈ ਜਾ ਰਹੀ ਹੈ, ਕਿਉਂਕਿ ਇੱਕ ਪਾਸੇ ਅਸੀਂ ਇਹ ਕਹਿੰਦੇ ਸੀ ਕਿ ਭਾਈ ਫੇਸਬੁੱਕ, ਮਾਰਕ ਜ਼ਕਰਬਰਗ ਉਹਦੇ 10% ਸ਼ੇਅਰ ਇੰਡੀਆ ਨੇ ਲਏ, ਫਲਾਣੇ ਢਿਮਕੇ, ਉਹ ਤਾਂ ਜਿਹਨੂੰ ਮਰਜ਼ੀ ਪੋਸਟ ਨੂੰ ਬਲੌਕ ਕਰ ਦਿੰਦੇ ਨੇ, ਅਕਾਊਂਟ ਸਸਪੈਂਡ ਕਰ ਦਿੰਦੇ ਨੇ, ਕਿਵੇਂ ਉਹਨਾਂ ਦਾ ਸੌਫਟਵੇਅਰ ਹੀ ਉਹਨਾਂ ਨੇ ਬਦਲ ਦਿੱਤਾ ਹੈ। ਕਿੰਨੀਆਂ ਸਾਡੀਆਂ ਔਰ ਬਾਕੀ ਜਿਹੜੇ ਪੰਥਪ੍ਰਸਤ ਚੈਨਲ ਨੇ ਉਹਨਾਂ ਦੀਆਂ ਪਿਛਲੀਆਂ ਵੀਡੀਓਜ਼ ਹੀ ਗਾਇਬ ਕਰ ਦਿੱਤੀਆਂ। ਪਰ YouTube ਦੇ ਉੱਤੇ ਸਾਨੂੰ ਸੀ ਕਿ ਵੀ ਵਿਦ ਇਨ ਇੰਡੀਆ ਭਾਵੇਂ ਉੱਥੇ ਥੋੜੀ ਬਹੁਤ ਰਿਸਟ੍ਰਿਕਸ਼ਨ ਲਾਣ, ਇਹ ਉਹਨਾਂ ਦੇ ਕੰਟਰੋਲ 'ਚ ਨਹੀਂ ਹੈ। ਪਰ ਹੁਣ ਇਹ ਸਾਹਮਣੇ ਆ ਰਿਹਾ ਕਿ ਵੀ ਸਾਰੀਆਂ ਹੀ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਇਨਕਲੂਡਿੰਗ YouTube ਉਹ ਬਿਲਕੁਲ ਇਹਨਾਂ ਦੇ ਅੱਗੇ ਲੰਮੇ ਪਏ ਹਨ, ਕਿਉਂਕਿ ਅਲਟੀਮੇਟਲੀ ਪੈਸੇ ਬਣਾਉਣਾ ਉਹਨਾਂ ਦਾ ਮਕਸਦ ਹੈ। ਔਰ ਅੱਜ ਦੀ ਇਹ ਮੇਨ ਖਬਰ ਹੈ ਕਿ ਉਹਨਾਂ ਦਾ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਮਿਨਿਸਟਰ ਅਨੁਰਾਗ ਠਾਕੁਰ ਕਹਿ ਰਿਹਾ, ਐਨੀ ਵੈਬਸਾਈਟ, YouTube ਚੈਨਲ spreading lies, conspiring against India will be blocked. In a closely coordinated effort with intelligence agencies, the I&Y Ministry had in December last year ordered the blocking of 20 YouTube channels and 2 websites as they were spreading anti-India propaganda and fake news. उन्होंने कहा जी ਅਸੀਂ already December ਦੇ ਵਿੱਚ 20 YouTube ਚੈਨਲ ਔਰ 2 ਵੈਬਸਾਈਟ ਕੀਤੇ ਨੇ ਬਲੌਕ, ਔਰ ਇਹ ਜਿਹੜਾ ਕਿਉਂਕਿ ਔਰ ਉਹਨਾਂ ਨੇ ਕਿਹਾ ਜੀ ਹੁਣ ਅੱਗੋਂ ਅਸੀਂ ਜਿਹੜਾ ਕਿਉਂਕਿ ਅਸੀਂ ਇਹ ਪਹਿਲਾਂ ਕਰਕੇ ਦਿਖਾ ਦਿੱਤਾ
and we will continue to take such action against those hatching conspiracy against the country। ਹੁਣ ਜੇ ਤੁਸੀਂ ਉਹਨਾਂ ਦਾ ਝੂਠ ਐਕਸਪੋਜ਼ ਕਰੋ ਔਰ ਜਿਹੜਾ ਉਹਨਾਂ ਨੇ ਐਂਡ 'ਚ ਇਹ ਦਿੱਤਾ ਵੀ ਅਸੀਂ ਕਿਉਂ ਬਲੌਕ ਕੀਤੇ YouTube ਚੈਨਲ, the channels were used to post decisive content in coordinated manner on topics like Kashmir। ਹੁਣ ਜੇ ਤੁਸੀਂ ਕਸ਼ਮੀਰ ਦੀ ਗੱਲ ਕਰੋ ਤੇ ਤੁਹਾਡਾ ਵੈਬਸਾਈਟ ਉੱਡ ਜਾਏਗਾ, ਤੁਹਾਡੀ YouTube ਤੋਂ ਤੁਸੀਂ ਗਾਇਬ ਹੋ ਜਾਓਗੇ। ਇੰਡੀਅਨ ਆਰਮੀ, ਜੇ ਤੁਸੀਂ ਦੱਸੋ ਵੀ ਉਹ ਕੀ ਜ਼ੁਲਮ ਕਰ ਰਹੇ ਨੇ, ਕਿਵੇਂ ਦੌੜੇ ਨੇ ਗਲਵਾਨ ਵੈਲੀ ਚੋਂ ਪੂਛ ਜਿਹੜੀ ਆ ਉਹ ਚੱਡਿਆਂ 'ਚ ਦੇ ਕੇ ਔਰ ਕਿਵੇਂ ਕੁੱਟ ਖਾ ਰਹੇ ਨੇ। ਮਾਈਨੋਰਿਟੀ ਕਮਿਊਨਿਟੀਜ਼, ਜੇ ਤੁਸੀਂ ਸਿੱਖਾਂ ਦੇ ਨਾਲ ਕੀ ਹੋ ਰਿਹਾ ਹੈ ਇਸ ਦੀਆਂ ਖਬਰਾਂ ਦਿਓਗੇ, ਈਸਾਈਆਂ ਦੇ, ਫਿਰ ਵੀ ਤੁਸੀਂ ਬਲੌਕ ਹੋ। ਰਾਮ ਮੰਦਰ ਵੀ ਤੁਸੀਂ ਇਹ ਕਿਉਂ ਕਹਿ ਰਹੇ ਹੋ ਕਿ ਜੀ ਉੱਥੇ ਇਹਨਾਂ ਨੇ ਜ਼ਬਰਦਸਤੀ ਬਣਾਇਆ। ਜਨਰਲ ਬਿਪਨ ਰਾਵਤ, ਹੁਣ ਜੇ ਤੁਸੀਂ ਕਹੋ ਕਿ ਬਿਪਨ ਰਾਵਤ ਦਾ ਜਿਹੜਾ ਉਹ ਐਕਸੀਡੈਂਟ ਨਾਰਮਲ ਨਹੀਂ ਹੈ, ਐਕਸੀਡੈਂਟ ਕਿਵੇਂ ਹੈ, ਉਹ ਸਾਫ਼ ਮੌਸਮ ਹੈ ਔਰ ਵੈਲ ਇਕਵਿਪਡ ਹੈਲੀਕਾਪਟਰ ਹੈ ਜਿਹੜਾ ਸਭ ਕੁਝ ਦੇਖ ਸਕਦਾ, ਹਨੇਰੇ 'ਚ ਵੀ ਉਹਨੂੰ ਨਜ਼ਰ ਆਉਂਦਾ, ਉਹ ਵੀ ਇੱਕ ਹੈ। ਔਰ ਉਹ ਇਹ ਕਹਿ ਰਿਹਾ ਐਂਡ ਇਨ ਫਿਊਚਰ ਆਲਸੋ ਐਕਸ਼ਨ ਵਿਲ ਬੀ ਟੇਕਨ ਟੂ ਬਲੌਕ ਐਨੀ ਸੱਚ ਅਕਾਊਂਟ। ਔਰ ਉਹਦੇ 'ਚੋਂ ਇਹ ਕਹਿ ਰਿਹਾ ਕਿ ਵੀ ਸਾਡੇ ਨਾਲ ਅਸੀਂ ਬੜੇ ਖੁਸ਼ ਹਾਂ ਕਿ ਵੀ ਆਈ ਹੈਡ ਆਰਡਰਡ ਫॉर ਐਕਸ਼ਨ ਅਗੇਂਸਟ them। I am happy that many big countries across the world took cognizance of it। YouTube also came forward and took action to block them। ਕਿ ਜੀ ਵੱਡੀਆਂ ਕੰਪਨੀਆਂ ਜਿਹੜੀਆਂ ਨੇ ਉਹ ਹੁਣ ਸਾਡੇ ਨਾਲ ਤਾਵਨ ਕਰ ਰਹੀਆਂ ਨੇ ਔਰ ਅਸੀਂ ਬੜੇ ਖੁਸ਼ ਹਾਂ ਔਰ ਅਸੀਂ ਹੋਰ ਵੀ ਕਰਾਂਗੇ। ਸੋ ਇਹ ਹਕੀਕਤ ਹੈ ਕਿ ਭਾਈ ਜਿਨ੍ਹਾਂ ਦਾ ਆਪਣਾ ਸੌਦਾ ਸਿਰਫ ਤੇ ਸਿਰਫ ਝੂਠ ਦਾ ਹੈ, ਗਪੌੜਾਂ ਦਾ ਹੈ, ਨਫ਼ਰਤ ਦਾ ਹੈ, ਉਹ ਜਿਹੜੀ ਉਹਨਾਂ ਨੂੰ ਕੋਈ ਚੈਲੰਜ ਸੋਸ਼ਲ ਮੀਡੀਆ ਰਾਹੀਂ ਹੁੰਦਾ ਹੈ ਉਹਨੂੰ ਵੀ ਉੱਥੋਂ ਦੇ ਲੋਕਾਂ ਤੱਕ ਨਹੀਂ ਪਹੁੰਚਣ ਦੇਣਾ ਚਾਹੁੰਦੇ। ਔਰ ਉਹਨਾਂ ਹਾਲਾਤਾਂ 'ਚ ਫਿਰ ਸਾਡੇ ਆਪਣੇ ਵੀਰਾਂ ਭੈਣਾਂ ਨੂੰ ਸਮਝਣ ਦੀ ਲੋੜ ਹੈ ਕਿ ਭਾਈ ਕਿੰਨਾ ਅਹਿਮ ਹੈ ਅੱਜ ਦੇ ਪੀਰੀਅਡ 'ਚ ਇਸ ਹਿੰਦੂਤਵਾ ਨਾਲ ਲੜਾਈ ਦੇ ਵਿੱਚ ਸਾਡੇ TV 84 ਔਰ ਦੂਸਰੇ ਪੰਥਕ ਮੀਡੀਆ ਦਾ ਰੋਲ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਸ ਵਾਰ 26 ਜਨਵਰੀ ਰਿਪਬਲਿਕ ਡੇ ਮੌਕੇ ਭਾਰਤ ਨੇ ਐਲਾਨ ਕੀਤਾ ਸੀ ਕਿ 5 ਸੈਂਟਰਲ ਏਸ਼ੀਅਨ ਮੁਲਕਾਂ ਦੇ ਜਿਹੜੇ ਪ੍ਰੈਜ਼ੀਡੈਂਟ ਰਿਪਬਲਿਕ ਡੇ ਮੌਕੇ ਚੀਫ ਗੈਸਟ ਹੋਣਗੇ, ਪਰ ਉਹਨਾਂ 5 ਨੇ ਹੀ ਐਨ ਮੌਕੇ ਤੇ ਆਉਣ ਤੋਂ ਨਾ ਕਰ ਦਿੱਤੀ। ਸੋ ਇਹ ਦੂਸਰਾ ਸਾਲ ਹੈ ਕਿ ਮਹਾਨ ਭਾਰਤ ਨੂੰ ਆਪਣੇ ਰਿਪਬਲਿਕ ਡੇ ਲਈ ਕੋਈ ਮੁੱਖ ਮਹਿਮਾਨ ਨਹੀਂ ਮਿਲਿਆ। ਵੈਸੇ ਜੇ ਭਾਰਤ ਸਰਕਾਰ ਖਾਲਿਸਤਾਨੀਆਂ ਨੂੰ ਸੱਦਾ ਦੇਵੇ ਤਾਂ ਅਸੀਂ ਲਾਲ ਕਿਲੇ ਤੇ ਕੇਸਰੀ ਝੰਡਾ ਚਲਾ ਸਕਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਅੱਜ ਦਾ ਵਿਚਾਰ ਵੀ ਅੱਜ ਹੋਵੇਗਾ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਤੁਸੀਂ ਤਾਂ ਅੱਜ ਵਾਕਈ ਕੇਸਰੀ ਝੰਡਾ ਚਲਾ ਦਿੱਤਾ ਹੈ ਜੀ। ਹੁਣ ਤੁਸੀਂ ਇਸ ਮਹਾਨ ਭਾਰਤ ਦਾ ਹਾਲ ਦੇਖੋ ਕਿ ਜਿਹਨੂੰ ਇਹ ਆਪਣਾ ਪੂਰਾ ਸ਼ੋਅ ਆਫ ਸਟਰੈਂਥ ਕਰਦੇ ਨੇ 26 ਜਨਵਰੀ। ਹਵਾਈ ਜਹਾਜ਼ ਉੱਤੇ ਪਲਸੇਟੇ ਲੈਂਦੇ ਨੇ, ਥੱਲੇ ਟੈਂਕ, ਦੂਜਾ ਮੰਗਵੇਂ ਹਥਿਆਰ ਰਾਫੇਲ ਤੋਂ ਲੈ ਕੇ ਜੋ ਹੁਣ S-400 ਵੀ ਦਿਖਾਣਗੇ ਔਰ ਦੂਜਾ ਵੀ ਹੈ। ਔਰ ਇਹ ਹਮੇਸ਼ਾ ਹੁੰਦਾ ਹੈ ਕਿ ਵੀ ਇਹ ਕਿਸੇ ਨਾ ਕਿਸੇ ਨੂੰ VIP ਨੂੰ ਸੱਦ ਕੇ ਇੱਕ ਸਟੇਜ ਤੇ ਓਬਾਮਾ ਨੂੰ ਸੱਦਿਆ ਸੀ ਇਹਨਾਂ ਨੇ ਆਪਣੀ ਤਾਕਤ ਦਿਖਾਉਣ ਲਈ ਕਿ ਭਾਈ ਦੇਖੋ ਸਾਡਾ ਰਸ਼ੀਅਨ ਤਾਂ ਆਉਂਦੇ ਹੀ ਰਹੇ ਨੇ। ਹੁਣ ਹਾਲ ਇਹਨਾਂ ਦਾ ਇਹ ਹੈ ਔਰ ਇੰਨਾ ਕਿ ਇਹਨਾਂ ਦਾ ਜਲੂਸ ਨਿਕਲਿਆ ਹੋਇਆ ਕਿ 2 ਸਾਲਾਂ ਤੋਂ ਨਾ ਪਿਛਲੇ ਸਾਲ ਵੀ UK ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੂੰ ਸੱਦਿਆ ਸੀ, ਐਨ ਉਹਨੂੰ ਉਹੀ ਕਿਸਾਨ ਅੰਦੋਲਨ ਦੂਜਾ ਚੱਲ ਰਿਹਾ ਸੀ, ਉਹਨੂੰ ਇੰਗਲੈਂਡ 'ਚ ਸਿੱਖਾਂ ਨੇ ਘੇਰਿਆ ਹੋਇਆ ਸੀ ਜਰਾ ਤੋਂ, ਉਹ ਵੀ ਦੌੜ ਗਿਆ ਮੌਕੇ ਤੇ। ਐਤਕੀ ਇਹਨਾਂ ਨੇ ਮਹੀਨਾ ਪਹਿਲਾਂ ਬੜੇ ਤਾਮ ਝਾਮ ਨਾਲੇ ਦੱਸਣ ਦੇ ਲਈ ਕਿ ਜੀ
बेशक पाकिस्तान की नीति अफगानिस्तान च कामयाब हो गई जां तालिबान सानू वड़न नहीं दिंदे, पर जिहड़े उहदे नाल लगदे 5 सेंट्रल एशियन रिपब्लिक ने वो सारे ही ताजिकिस्तान, उज़बेकिस्तान, कजाकिस्तान, तुर्कमानिस्तान, उन्हां 5 मुल्कां दे सेंट्रल एशियन रिपब्लिक्स दे प्रेजिडेंट जिहड़े ने वो 26 जनवरी के मौके जिहड़ा दिल्ली च मौजूद होणगे। और उही अगेन इन्हां महान भारत का हुण इन्हें मोदी ने मिथ्या ही होया, साडे एक वीर ने लिखिया सी भी ये गोरबाचौफ है इंडिया का, भी जिवें गोरबाचौफ दे हुंदियां फाइनली सोवियत यूनियन के 15 टुकड़े होए कि इन्हें जिन्ना जलूस कढ़िया है हुण तोड़ के ही जाएगा मुल्क नूं, ऐन मौके ते 5 ने ना करती, उन्होंने कहा जी ना असी नहीं आ रहे। और हुण उन्हां दी खबर नो रिपब्लिक डे चीफ गेस्ट फॉर सैकंड सक्सैस, हुण की तुसीं दुनिया नूं कह रहे हो। हुण एक पासे तां दुनिया दे विच नूं कहंदे ने तोए तोए हो रही है, दूसरा ऑलरेडी रिपब्लिक डे तो पहला 2 सरकारां दे नाल पेचा फसिया होया इन्हां दा बंगाल और तमिलनाडु, क्योंकि जिवें इन्हां ने सिखां नूं एक बारी इग्नोर करदिआं 2-3 साल पहलां जदों ये दस्सण दे लई कि नहीं किसे जिहड़ा वो फ्लोट ही नहीं सी जिहड़ा पंजाब दा कोई लाया, हुण ऐतकी हुण दोनों ही सूबिआं दे विच बीजेपी ने टिल लाया इलैक्शनां जितण दे लई, दोनों थां ह्यूमिलेट होए। और इस वार रिपब्लिक डे पैरेड दे मौके ना बंगाल दा फ्लोट लगेगा ना तमिलनाडु का लगेगा। उन्होंने दोनों चीफ मिनिस्टर ममता बनर्जी तो फिर अपनी कैंची वाली जुत्ती ला लेंदी है इन्हां दे सिर च मारन नूं। और ये हुण ईवन हाल ये है कि टैबल्यू रॉ डिफेंस मिनिस्टर राजनाथ सिंह राइट्स टू सीएम्स ममता बनर्जी MK स्टालिन, और उन्होंने लिख रहा है कि जी नहीं ये कोई जानबुझ के नहीं किया, ये असी फलाना साडा तरीका हुंदा है, ढिमका हुंदा है। पर मैनू खुशी हुई, मैं तो कहा भी पंजाब का भी बंद कर देन, नॉर्थ ईस्ट का भी कर देन, सिर्फ गंगा जमुना तुसीं यूपी बिहार दे फ्रूट लाओ, इन्ना ही तुहाडा भारत है। और वाकई तुसीं जे कहा भी हुण जे नहीं उत्थे तिरंगा, वैसे तो बहुत बारी तिरंगा जो चला लेंदे ने फिर देखदे ने पुट्ठा टंगिया, तो ये सानू ना भी सदन वैसे असी चला ही देना, अगे चला ही दिता 26 जनवरी। हुण जे असी 26 जनवरी की गल करिए सानू तो हुण तां तुसीं सद्दा कहा ना भी सद्दा दिओ, पहला असीं बिना सद्दे भी चला ही दिता है। वो साडी समर्था जै गुरु ने दस्सिया होया है कि भाई दिल्ली तख्त पर बहेगी आप गुरु की फौज, छतर चुलेंगे शीस पर बड़ी करेगी मौज। ये जदों मर्जी असीं चला दईए, ये साडे हक च है और साडे मर्जी मुताबिक है जदों भी असीं चाहिए। और असीं हुण काफ़ी लंबे अरसे बाद गुरबाणी विचार वल मुड़ रहे हैं। अल्लाह यार खां योगी दा गंजे शहीदां जिस नूं साडे दर्शकां वल्लों बहुत पसंद किया गया, असीं जिहड़ा उन्हां दा शहीदाने वफा है छोटे साहिबजादियां दा मसीह है वो भी साझा करांगे आने वाले हिस्टोरिकल डेज दे विच ही। और हुण असीं वापस परतदे हैं श्री राग दे उत्ते असीं विचार कर रहे हैं। श्री राग विचले शब्दां ते महला पहला, एहो मनो मूरख लोभिया लोभे लगा लोभाण, शब्द न पीजै साखता दुरमत आवण जान, साधु सतगुर जे मिले तां पाइयै गुणी निधान, मन रे हौमै छोड़ गुमान, हर गुर सरवर सेव तू पावै है दरगह मान रहाओ। जिवें रहाओ दी तुक शब्द दा फोकस हुंदा है, केंद्री भाव हुंदा है, सेंट्रल नुकता हुंदा है, बाकी सारा शब्द उस आइडिया नूं अगों स्ट्रैंथन करदा है। सो ये रहाओ दी तुक है, मन रे हौमै छोड़ गमान, हे मेरे मन अपने अंदरों अहम ईगो इस नूं छड्ड, हौमै नूं छड्ड, मैं नूं छड्ड, मन रे हौमै छोड़ गुमान। ये हौमै ने ही तेरे अंदर झूठा गुमान, झूठा हंकार, झूठा प्राइड भरिया होया है, इनू छड्ड दे, हर गुर सरवर सेव। तो अल्टीमेटली जे रब वल तुरने ते गुरु दे उपदेशां दा, गुरु दियां टीचिंग्स दा, गुरु दा सबक उस सरोवर दे विच तू चुब्बी ला, तू पावै दरगाह मान। फिर रब दी दरगाह दे विच, क्योंकि गुरु तैनू जिंदगी दा ठीक राहे रास दे उत्ते लियाएगा और इहदे नाल दरगाह दे रब दी उस दरगाह दे दरवाजे तेरे लिए खुलणगे
ਔਰ ਤੈਨੂੰ ਰੱਬ ਦੀ ਦਰਗਾਹ ਦੇ ਵਿੱਚ ਇੱਜ਼ਤ ਮਾਣ ਵੀ ਮਿਲੇਗਾ, ਤੋਸ਼ਾ ਵੀ ਮਿਲੇਗਾ, ਖਿਲਤ ਵੀ ਮਿਲੇਗੀ ਜਿਸ ਨੂੰ ਪਤ ਸੇਤੀ ਘਰ ਜਾਓ। ਹੁਣ ਜਿਹੜੇ ਪਤਵੰਤੇ ਅਸੀਂ ਲਫ਼ਜ਼ ਇਸਤੇਮਾਲ ਕਰਦੇ ਇਵੇਂ ਹੀ ਸੀ, ਜਿਹੜੇ ਰਾਇਲ ਦਰਬਾਰ ਦੇ ਵਿੱਚ ਇਹਨਾਂ ਨੂੰ ਆਨਰ ਮਿਲਦਾ ਸੀ, ਖਿਲਤ ਮਿਲਦੀ ਸੀ ਕਿ ਭਾਈ ਜੇ ਹਉਮੈ ਨੂੰ ਛੱਡ ਕੇ ਗੁਰੂ ਦੇ ਰਸਤੇ ਦੱਸੇ ਰਸਤੇ ਤੇ ਤੁਰੇਂਗਾ ਤਾਂ ਦਰਗਾਹ ਦੇ ਵਿੱਚ ਤੈਨੂੰ ਖਿਲਤ ਮਿਲੇਗੀ, ਮਾਨ ਮਿਲੇਗੀ। ਔਰ ਫਿਰ ਕਿਉਂ ਮਨ ਹਉਮੈ 'ਚ ਫਸਿਆ ਹੋਇਆ, ਇਸ ਨੂੰ ਬਿਆਨਿਆ ਇਹੋ ਮਨੋ ਮੂਰਖ ਲੋਭੀਆ, ਲੋਭੇ ਲੱਗਾ ਲੋਭਾਣ। ਇਹ ਮੂਰਖ ਮਨ ਲੋਭੀ ਹੈ, ਲੋਭ ਨੇ ਇਹਨੂੰ ਲੁਭਾਇਆ ਹੋਇਆ, ਇਹ ਲੋਭ ਦੇ ਵਿੱਚ ਫਸਿਆ ਹੋਇਆ। ਸ਼ਬਦ ਨਾ ਭੀਜੈ ਸਾਖਤਾ, ਇਹ ਸਾਖਤ, ਇਹ ਮੁਨਕਰ, ਇਹ ਕਾਫਰ, ਇਹ ਧਨ ਦੇ ਪਿੱਛੇ ਲੱਗਾ ਹੋਇਆ, ਇਹ ਆਸ਼ੀ ਦੇ ਪਿੱਛੇ ਲੱਗਾ ਹੋਇਆ। ਸ਼ਬਦ ਨਾ ਭੀਜੈ, ਇਹਨੂੰ ਗੁਰੂ ਦਾ ਸ਼ਬਦ ਇਸ ਦੇ ਮਨ ਨੂੰ ਤਰ ਨਹੀਂ ਕਰਦਾ, ਇਸ ਦੇ ਅੰਦਰ ਜਿਹੜਾ ਉਹ ਪ੍ਰੇਮ ਦਾ ਰਸ ਨਹੀਂ ਉਪਜਦਾ। ਦੁਰਮਤ ਆਵਣ ਜਾਣ, ਕਿਉਂਕਿ ਇਹ ਸਾਖਤ ਹੈ, ਇਸ ਲਈ ਦੁਰਮਤ, ਬੁਰੇ ਖਿਆਲ, ਬੁਰੀਆਂ ਚੀਜ਼ਾਂ, ਬੁਰੇ ਸ਼ੌਕ, ਬੁਰੇ ਯਾਰ ਉਹੀ ਜਿਹੜੇ ਨੇ ਇਹਨੂੰ ਤੱਕੀ ਫਿਰਦੇ ਨੇ। ਸਾਧੂ ਸਤਿਗੁਰ ਜੇ ਮਿਲੇ ਤਾਂ ਪਾਈਐ ਗੁਣੀ ਨਿਧਾਨ, ਕਿ ਜੇ ਸੱਚਮੁੱਚ ਉਸ ਰੱਬ ਨੂੰ ਜਿਹੜਾ ਗੁਣਾਂ ਦਾ ਖਜ਼ਾਨਾ ਹੈ ਪਾਣਾ, ਤੇ ਫਿਰ ਸਤਿਗੁਰੂ ਦੀ ਸ਼ਰਨ ਦੇ ਵਿੱਚ ਔਰ ਉਹਦੀ ਰਹਿਮਤ ਦੇ ਨਾਲ ਹੀ ਜਿਹੜਾ ਰੱਬ ਦੀ ਜਿਹੜਾ ਗੁਰੂ ਮਿਲਦਾ, ਫਿਰ ਤੁਸੀਂ ਉਸ ਗੁਣਾਂ ਦੇ ਖਜ਼ਾਨੇ ਨੂੰ ਹਾਸਲ ਕਰਦੇ ਹੋ। ਔਰ ਰਾਮ ਨਾਮ ਜਪ ਦਿਨਸ ਰਾਤ, ਗੁਰਮੁਖ ਹਰ ਤਨ ਜਾਨ, ਸਭ ਸੁਖ ਹਰ ਰਸ ਭੋਗਣੇ, ਸੰਤ ਸਭਾ ਮਿਲ ਗਿਆਨ, ਨਿਤ ਅਹਨਸ ਹਰ ਪ੍ਰਭ ਸੇਵਿਆ, ਸਤਿਗੁਰ ਦੀਆ ਨਾਮ। ਕਿ ਉਸ ਵਾਹਿਗੁਰੂ ਦੇ ਨਾਂ ਨੂੰ ਦਿਨ ਰਾਤ ਜਪੋ। ਇਹ ਹੈ ਗੁਰਮੁਖ, ਹੈ ਗੁਰੂ ਵੱਲ ਮੂੰਹ ਕਰਨ ਵਾਲੇ ਪਿਆਰੇ, ਸੀਕਰ ਜਗਿਆਸੂ, ਇਹ ਸਮਝ ਕਿ ਅਸਲੀ ਧਨ ਹਰ ਧਨ ਹੈ, ਇਹਨੂੰ ਹੀ ਸੱਚਾ ਸਮਝ। ਔਰ ਸਭ ਸੁਖ ਹਰ ਰਸ ਭੋਗਣੇ, ਸੰਤ ਸਭਾ ਮਿਲ ਗਿਆਨ, ਕਿ ਸਿਰਫ ਸੰਤ ਸਭਾ ਦੇ ਵਿੱਚ, ਸਤ ਸੰਗਤ ਦੇ ਵਿੱਚ ਮਿਲ ਕੇ ਉਸ ਵਾਹਿਗੁਰੂ ਦੇ ਗਿਆਨ ਦਾ ਸੁਖ ਜਿਹੜਾ ਉਹ ਹੀ ਭੋਗ, ਦੁਨਿਆਵੀ ਰਸਾਂ ਦੇ ਵਿੱਚ ਆਪਣੇ ਆਪ ਨੂੰ ਨਾ ਪਾ। ਨਿਤ ਅਹਨਸ ਹਰ ਪ੍ਰਭ ਸੇਵੇ, ਅਹਨਸ ਹੁੰਦਾ ਦਿਨ ਰਾਤ, ਕਿ ਦਿਨ ਰਾਤ ਉਸ ਰੱਬ ਨੂੰ ਯਾਦ ਰੱਖ। ਸਤਿਗੁਰ ਦੀਆ ਨਾਮ, ਜਿਹੜਾ ਗੁਰੂ ਨੇ ਸਮਝਾਇਆ ਕਿ ਰੱਬ ਦਾ ਅਲਟੀਮੇਟ ਰਹਿਣ ਵਾਲਾ ਨਾਂ ਹੈ। ਕੂਕਰ ਕੂੜ ਕਮਾਈ ਹੈ, ਗੁਰ ਨਿੰਦਾ ਪਚੈ ਪਛਾਨ। ਕੂਕਰ ਕਹਿੰਦੇ ਨੂੰ ਕੁੱਤੇ ਨੂੰ। ਹੁਣ ਜਿਹੜੇ ਸਾਕਤ ਨੇ, ਮਨ ਦੇ ਪਿੱਛੇ ਲੱਗੇ ਹੋਏ ਨੇ, ਉਹ ਕੂੜ ਕਮਾਉਂਦੇ ਨੇ, ਉਹਨਾਂ ਦੀ ਜ਼ਿੰਦਗੀ ਝੂਠ ਦੇ ਉੱਤੇ ਮਬਨੀ ਹੁੰਦੀ ਹੈ। ਗੁਰ ਨਿੰਦਾ ਪਚੇ ਪਛਾਨ, ਉਹ ਰੂਹਾਨੀਅਤ ਦੀ ਦੁਨੀਆ ਨੂੰ ਜਾਂ ਇਸ ਰਸਤੇ ਤੇ ਤੁਰੇ ਹੋਇਆਂ ਨੂੰ ਵੀ ਸਿਲੈਂਡਰ ਕਰਦੇ ਨੇ, ਉਹਨਾਂ ਬਾਰੇ ਬਦ ਜ਼ਬਾਨੀ ਜਿਹੜੀ ਆ ਉਹ ਇਸਤੇਮਾਲ ਕਰਦੇ ਨੇ। ਭਰਮੇ ਭੂਲਾ ਦੁੱਖ ਘਣੋ, ਜਮ ਮਾਰ ਕਰੇ ਖੁਲਹਾਨ। ਔਰ ਇਹ ਜਿਹੜੀ ਕੈਟਾਗਰੀ ਵਾਲੇ ਲੋਕ ਨੇ, ਜਿਹੜੇ ਭਰਮ ਦੇ ਵਿੱਚ, ਦੁਬਿਧਾ ਦੇ ਵਿੱਚ ਫਸੇ ਹੋਏ ਨੇ ਔਰ ਇਹ ਮਾੜੇ ਕੰਮ ਇਸ ਕਿਸਮ ਦੇ ਕਰਦੇ ਨੇ, ਇਹ ਅਲਟੀਮੇਟਲੀ ਮੌਤ ਦੇ ਫਰਿਸ਼ਤੇ ਦੀ ਕੁੱਟ ਖਾਣਗੇ। ਇਹਨਾਂ ਦਾ ਖਲਾਰਾ ਪਏਗਾ, ਖੁਲਹਾਨ ਹੈ ਕਿ ਭਾਈ ਇਹ ਜਿਹੜਾ ਇਹ ਸਜ਼ਾ ਯਾਫਤਾ ਹੋਣਗੇ। ਮਨਮੁਖ ਸੁਖ ਨਾ ਪਾਈਏ, ਗੁਰਮੁਖ ਸੁਖ ਸੁਬਾਨ। ਮਨਮੁਖ ਨੂੰ ਕਦੇ ਵੀ ਸੁਖ ਜਾਂ ਚੈਨ ਨਹੀਂ ਮਿਲਦਾ। ਗੁਰਮੁਖ ਹਮੇਸ਼ਾ ਜਿਹੜਾ ਰੱਬ ਨਾਲ ਜੁੜਿਆ ਹੋਇਆ ਉਹ ਇੱਕ ਸਹਿਜ ਦੇ ਵਿੱਚ ਹੁੰਦਾ ਹੈ, ਇੱਕ ਆਨੰਦ ਦੇ ਵਿੱਚ ਹੁੰਦਾ ਹੈ। ਇੱਥੇ ਤੰਦ ਪਿਟਾਈ ਹੈ, ਸੱਚ ਲਿਖਤ ਪ੍ਰਵਾਨ, ਹਰ ਸੱਜਣ ਗੁਰ ਸੇਵਦਾ, ਗੁਰ ਕਰਨੀ ਪ੍ਰਧਾਨ, ਨਾਨਕ ਨਾਮ ਨਾ ਵਿਸਰੈ, ਕਰਮ ਸੱਚੈ ਨਿਸ਼ਾਨ। ਕਿ ਇੱਥੇ ਅਸੀਂ ਜੋ ਦੁਨੀਆਦਾਰੀ ਦੇ ਵਿੱਚ ਪਲਚ ਪਲਚ ਸਗਲੀ ਮੋਈ, ਝੂਠੇ ਧੰਦੇ ਮੋਹ ਜੋ ਅਸੀਂ ਇੱਥੇ ਕਰ ਰਹੇ ਹਾਂ, ਇੱਥੇ ਧੰਦ, ਇਹਨੂੰ ਅਸੀਂ ਪੰਜਾਬੀ 'ਚ ਵੀ ਕਹਿੰਦੇ ਨੇ ਕੀ ਕਰੀਏ, ਧੰਦਾ ਪਿੱਟੀ ਦਾ। ਵੀ ਇਹ ਧੰਦਾ ਪਿੱਟਣ ਵਾਲੀ ਗੱਲ ਹੈ। ਪਰ ਰੱਬ ਦੀ ਦਰਗਾਹ 'ਚ ਸੱਚ ਲਿਖਤ ਪ੍ਰਵਾਨ, ਉੱਥੇ ਸੱਚ ਦੇ ਉੱਤੇ ਮਬਨੀ ਤੁਹਾਡਾ ਜ਼ਿੰਦਗੀ ਜਿਹੜੀ ਬੀਤੀ ਹੈ ਉਹੀ ਪ੍ਰਵਾਨ ਹੋਏਗੀ। ਹਰ ਸੱਜਣ ਗੁਰ ਸੇਵਦਾ, ਗੁਰ ਕਰਨੀ ਪ੍ਰਧਾਨ। ਕਿ ਉੱਥੇ ਜਿਹੜੀ ਹੈ ਅਲਟੀਮੇਟਲੀ ਉਹੀ ਕਰਨੀ ਜਿਹੜੀ ਗੁਰੂ ਦੀ ਮੱਤ ਦੇ ਵਿੱਚ ਰਹਿ ਕੇ ਤੁਸੀਂ ਕੀਤੀ ਹੋਈ ਹੈ, ਉਹੀ ਪ੍ਰਵਾਨ ਹੋਏਗੀ। ਨਾਨਕ ਨਾਮ ਨਾ ਵਿਸਰੈ, ਕਰਮ ਸੱਚੈ ਨਿਸ਼ਾਨ। ਔਰ ਗੁਰੂ ਨਾਨਕ ਸਾਹਿਬ ਇਹ ਫਰਮਾਉਂਦੇ ਨੇ ਕਿ ਭਾਈ ਜਿਨ੍ਹਾਂ ਨੂੰ ਇਹ ਨਾਂ ਰੱਬ ਦੀ ਇਬਾਦਤ ਕਦੇ ਨਹੀਂ ਭੁੱਲਦੀ, ਹਮੇਸ਼ਾ ਜਿਨ੍ਹਾਂ ਨੂੰ ਇਹ ਨਾਮ ਯਾਦ ਰਹਿੰਦਾ, ਕਰਮ ਸੱਚੈ ਨਿਸ਼ਾਨ, ਉਹ ਰੱਬ ਦੀ ਦਰਗਾਹ ਦੇ ਵਿੱਚ ਕਰਮ ਹੁੰਦੀ ਹੈ। ਇੱਕ ਕਰਮ ਐਕਸ਼ਨਸ ਦੇ ਤੌਰ ਤੇ ਹੁੰਦਾ ਹੈ, ਇੱਕ ਕਰਮ ਹੈ ਬਲੈਸਿੰਗ, ਨਿਸ਼ਾਨ ਸਟੈਂਪ।
ਜੀ ਕਿ ਜਿਨ੍ਹਾਂ ਨੂੰ ਦਰਗਾਹ ਦੇ ਵਿੱਚ ਰੱਬ ਦੀ ਪ੍ਰਵਾਨਗੀ ਦੀ ਸਟੈਂਪ ਮਿਲੇਗੀ ਉਹ ਉਹੀ ਨੇ ਨਾਨਕ ਨਾਮ ਨਾ ਵਿਸਰੈ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲਦਾ ਨਹੀਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਕਤ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸ ਨਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।